ਨੋਨੀ ਜਦੋਂ ਕਿਸੇ ਬੰਦੇ ਨੂੰ ਆਵਾਜ਼ ਮਾਰੋ ਨਾ ਤੇ ਗਲਤੀ ਨਾਲ ਦਾ ਸਮਝਦਾ ਮੈਨੂੰ ਮਾਰੀ ਹੈ ਤੇ ਉਹ ਪੁੱਛਦਾ ਹੁੰਦਾ ਕਿ ਹਾਂਜੀ ਇਹਨੂੰ ਇੰਨਾ ਮਾਰਾ ਵਾ ਜ਼ੇਨ ਤੇ ਜ਼ੋਰ ਪਾਵੇ ਨਾ ਰੋਣ ਲੱਗ ਪੈਂਦਾ। ਅੱਛਾ ਨਹੀਂ ਇਹਨੂੰ ਇੱਕ ਜਿੱਦ ਚੰਬੜਿਆ ਉਹਨੇ ਇਹਦੇ ਅੰਦਰ ਜਗ੍ਹਾ ਕਿ ਉਹ ਸਿਰਫ ਆਪਣਾ ਸਾਫਾ ਰੱਖ ਕੇ ਚਲਾ ਗਿਆ। ਮੈਂ ਕਿਹਾ ਯਾਰ ਸਿੱਧਾ ਹੀ ਚੋਰ। ਮੈਂ ਕਿਹਾ ਨਾ ਯਾਰ। ਉਹ ਦੂਜਾ ਵੀ ਕਹਿੰਦਾ ਉਹ ਕਹਿੰਦਾ ਜਾਨੀ ਭਾਈ ਇਹ ਚੋਰ ਆ ਚੋਰੀ ਚੋਰੀ ਕਰ ਲੈਂਦੇ ਆ ਤੂੰ ਚੀਜ਼ਾਂ ਤੇ ਟੈਨਸ਼ਨ ਨਾ ਲਓ। ਮੈਂ ਕਿਹਾ ਯਾਰ ਤੁਸੀਂ ਬੇਵਕੂਫ ਸਿਆਣਾ ਬੈਣਾ ਬੰਦਾ ਤੇ ਉਹ ਆਇਆ ਕਹਿੰਦਾ ਉਹ ਭਾਈ ਸਹੀ ਕਹਿੰਦੇ ਮੈਂ ਚੁੱਕ ਲੈਣਾ ਜਿਹੜਾ ਗੁੜ ਬਣਾ ਰਿਹਾ ਸਹੀ ਕਹਿੰਦੇ ਮੈਂ ਚੁੱਕ ਲੈਣਾ ਚੀਜ਼ਾਂ। किस्मत हमें मिलने से रोकेगी भला कब तक इन प्यार की राहों में भटकेगी वफा कब तक कदमों के निशान खुद ही मंजिल का पता होंगे 100 बार जन्म लेंगे 100 बार फना होंगे ऐ जाने वफा फिर भी हम तुम न जुदा होंगे 100 बार जन्म लेंगे 100 बार फना होंगे। अस्सलाम वालेकुम नाज़रीन, टी टाइम में खुश आमदीद जी। वैसे ही इधर पड़ा ये बजा रहा था तो मैं टी टाइम करने तो मैंने देखा पड़ा हुआ तो फिर मैंने सोचा चलो कुछ भूली बिसरी यादें यहीं पे रहने दे से रह नहीं पाए तड़प ही ऐसी यस ਬੜੇ ਤੀਆਂ ਬਾਤ ਸਕੂਨ ਹੋਏ ਨੇ। अच्छा जी ਹਾਏ ਹਾਏ ਤੁਹਾਡੀ ਆਵਾਜ਼ ਚ ਪਾਇਆ ਨਾ ਉਹ ਗਰਦਿਸ਼ ਅੰਬਾਰ ਉਹ ਜਿਹੜਾ ਇੱਕ ਪ੍ਰੋਫੈਸ਼ਨਲ ਇੱਕ ਉਹ ਗ੍ਰਾਮ ਹੈਗਾ ਨਾ ਉਹ ਹੈ ਜੈਨੂਨ हाँ ਟੀ ਟਾਈਮ ਇੱਕ ਸਾਈਡ ਤੇ वो बोल बाल के ਹੁੰਦਾ। ਵੇਖਿਆ ਇੰਨਾ ਸਲੋ ਮੈਨੂੰ ਪਤਾ ਲੱਗ ਗਿਆ ਕਿਹਦੀ ਗੱਲ ਕਰ ਰਿਹਾ ਭਲਾ। ਜੀ 100 बार जन्म लेंगे ਝੋਲ ਜੈਨੂਨ ਝੋਲ ਨਹੀਂ ਝੋਲ नहीं वो सही कह रहे हो ग्राम थले बेस ਗ੍ਰਾਮ ਤੇ ਗਿੱਪੀ ਇਹ ਭਾਈ ਜਾਤ ਕੈਸਰ ਸਾਹਿਬ ਦੀ ਮਿਹਰਬਾਨੀ। ਕੀ ਬਾਤ ਹੈ ਉਹਨਾਂ ਦੀ ਵੀ ਕੀ ਬਾਤ ਹੈ ਤੇ ਤੁਹਾਡੀ ਤਾਂ ਕੀ ਹੈ ਸਹੀ ਬਾਤ ਹੈ। ਅੱਛਾ ਜੀ ਫੈਸਲ ਸਾਹਿਬ ਲਾਹੌਰ ਚਲੇ ਗਏ ਨੇ। ਫਰੀਦ ਸਾਹਿਬ ਅਫਤਾਰੀ ਸੀ ਉਹਨਾਂ ਨੂੰ ਤੇ ਉਹ ਮੈਂ ਆਪ ਉਹਨੂੰ ਭੇਜਿਆ। ਮੈਂ ਕਿਹਾ ਯਾਰ ਜਾ ਚਲਾ ਜਾ ਕੋਈ ਨਹੀਂ ਬੱਚਿਆਂ ਦੇ ਨਾਲ ਜਾਣਾ। ਉਹ ਕਹਿੰਦਾ ਸਾਜੀ ਮੈਂ ਨਹੀਂ ਕੋਈ ਨਹੀਂ ਰਹਿਣ ਦੇ। ਮੈਂ ਕਿਹਾ ਨਹੀਂ ਜਾ ਚਲਾ ਜਾ। ਤੇ ਫਿਰ ਉਹਨੇ ਕਿਹਾ ਕਿ ਸਾਜੀ ਜੋ ਮਰਜ਼ੀ ਕਰ ਲਓ ਮੈਂ ਜਾਣਾ। ਮੈਂ ਕਿਹਾ ਠੀਕ ਆ। ਮੈਂ ਕਿਹਾ ਯਾਰ ਕੋਈ ਗੱਲ ਨਹੀਂ। ਉਹ ਬੜਾ ਉਹਨੇ ਕਿਹਾ ਸਾਜੀ ਨਹੀਂ ਉਹ ਮੈਂ ਬੱਚਿਆਂ ਨੂੰ ਭੇਜ ਦਿੰਦਾ ਵਾਂ ਆਪਣੇ ਨਾਲ ਹੀ। ਉਹ ਮੈਂ ਕਿਹਾ ਨਹੀਂ ਯਾਰ ਤੂੰ ਜਾ ਕੋਈ ਐਸਾ ਮਸਲਾ ਨਹੀਂ। ਤੇ ਬਾਦ ਸਾਹਿਬ ਜੀ ਉਸਤਾਦ ਜੀ ਮੈਨੂੰ ਇੱਕ ਮੇਲ ਆਈ ਤੁਹਾਡੇ ਬਾਰੇ 'ਚ ਈਮੇਲ। ਗਲਤ ਤੇ ਨਹੀਂ ਉਸਤਾਦ ਨਹੀਂ ਮੈਨੂੰ ਬਹੁਤ ਆਈਆਂ ਨੇ ਲੇਕਿਨ ਇੱਕ ਐਸੀ ਆਈ ਕਿ ਜਿਹੜੀ ਮੈਂ ਮਜਬੂਰ ਉਹਨੇ ਕਿਹਾ ਜੀ ਇਹ ਤੁਸੀਂ ਮੇਰੇ ਲੋ ਅਬਾਸ ਨੂੰ ਪੈਗਾਮ ਦੇ ਦੇਣਾ। ਉਹਨਾਂ ਨੇ ਕਿਹਾ ਜੀ ਅਬਾਸ ਸਾਹਿਬ ਨੂੰ ਕਹਿ ਦੇਣਾ ਕਿ ਅਬਾਸ ਸਾਹਿਬ ਇੱਥੇ ਵੱਡੇ ਜਿਹੜੇ ਬੰਦੇ ਨੇ ਨਾ। ਅੱਛਾ ਹੁਣ ਇਹਦੇ 'ਚ ਰਿਕਾਰਡਿੰਗ ਹੋ ਰਹੀ ਹੈ ਨਹੀਂ ਤੇ ਮੈਂ ਤੈਨੂੰ ਸੁਣਾ ਦਿੰਦਾ ਤੈਨੂੰ ਮੈਂ ਵੈਸੇ ਹੀ ਦੱਸ ਦੇਣਾ ਨਾਰਮਲ। ਆਹੋ ਵੈਸੇ ਦੱਸ ਦਿਓ ਚਲੋ ਕੀ ਵਾਪਸ ਕਰਨਾ ਲਿੰਕ ਮਿੱਠੀ ਤੈਨੂੰ ਇਹ ਕੀ ਪ੍ਰੋਬਲਮ ਆ? ਇਹ ਮਤਲਬ ਤੂੰ ਕਦੀ ਕਸਾਈ ਦੇਖਿਆ ਉਹਨੇ ਤੇ ਛੁਰੀ ਲਈ ਹੁੰਦੀ ਤੈਨੂੰ। ਇੱਧਰ ਮੇਰੀ ਗੱਲ ਸੁਣ ਤੈਨੂੰ ਚੰਗਾ ਭਲਾ ਲੱਗੇਗਾ ਵੀ ਇਹ ਗੋਸ਼ਤ ਦਾ ਟੁਕੜਾ ਸਹੀ ਪਿਆ ਤੇਰੇ ਹਿਸਾਬ ਨਾਲ ਬਿਲਕੁਲ ਸਹੀ ਹੋਏਗਾ। ਕਸਾਈ ਨੂੰ ਪਤਾ ਹੁੰਦਾ ਕਿ ਨਹੀਂ। ਉਹ ਕਸਾਈ ਉਹਨੂੰ ਲਏਗਾ ਛੁਰੀ ਨੂੰ ਇੱਥੇ ਉਸ ਤੋਂ ਬਾਅਦ ਗੋਸ਼ਤ ਦਾ ਟੁਕੜਾ ਫੜੇਗਾ। ਉਹ ਜਦੋਂ ਲਾ ਕੇ ਇੰਨਾ ਬੜਾ ਉਹਦਾ ਮਾਸ ਮੂਲ ਲਾਉਂਦਾ ਫਿਰ ਤੈਨੂੰ ਸਮਝ ਆਉਂਦੀ ਆਹੋ ਅੱਛਾ ਇਹ ਉਹਦੇ ਨਾਲ ਲੱਗਾ ਸੀ ਮੈਨੂੰ ਤਾਂ ਸਹੀ ਲੱਗ ਰਿਹਾ ਸੀ। ਸਮਝ ਆ ਰਹੀ? ਇਸ ਤੋਂ ਮੈਂ ਤੈਨੂੰ ਕਹਿ ਰਿਹਾ ਧੀਰਜ ਰੱਖ। ਮੈਨੂੰ ਇੱਕ ਮੇਲ ਤੇਰੀ ਵੀ ਆਈ ਹੈ। ਹਾਂ ਬਸ ਅੱਲਾ ਖੈਰ ਉਹਨਾਂ ਨੇ ਕਿਹਾ ਮਿੱਠੇ ਨੂੰ ਮੇਰੀ ਇਹ ਮੇਲ ਕਹਿ ਦੇ ਦੇਣਾ। ਨਹੀਂ ਮੈਂ ਹੈ ਆਦੀ ਮੇਰੀ ਤੇ ਮੇਲ ਪੂਰੀ ਕਰੋ ਪਹਿਲੇ। ਹਾਂਜੀ ਮੈਨੂੰ ਆਰਡਰ ਆਇਆ ਉਹਨਾਂ ਨੇ ਕਿਹਾ ਮਿੱਠੇ ਨੂੰ ਭਰਪੂਰ ਤਰੀਕੇ ਨਾਲ ਮੇਲ ਤੁਸੀਂ ਉਹਨੂੰ ਦੱਸ ਦੇਣਾ ਕਿ ਮਿੱਠਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ। ਇਹ ਜੈਨੂਇਨ ਗੱਲ ਆ। ਮੈਂ ਤੈਨੂੰ ਮੇਲ ਪੜ੍ਹਾ ਦਿਆਂਗਾ
ਠੀਕ ਹੈ। ਉਹਨਾਂ ਕਿਹਾ ਐਡੀ ਸਪੀਡ ਨਾਲ ਬੋਲਦਾ, ਸਮਝ ਨਹੀਂ ਆਉਂਦੀ। ਔਰ ਮੈਂ ਇਹਨੂੰ ਬੜੀ ਵਾਰੀ ਕਹਿ ਕੇ ਕਿਹਾ ਕੀ ਐ ਮੈਂ ਜਾਣ ਕੇ ਤੁਹਾਡੇ ਤੱਕ ਇਹਦੀ ਗੱਲ ਪਹੁੰਚਾਉਣਾ, ਇਹਨੂੰ ਸਮਝ ਨਹੀਂ ਆ ਸੋਰੀ ਕੀ ਗੱਲ ਆ? ਸਾਜੀ ਸੋਰੀ ਗਲਤ ਚੁੱਪ ਰਹਿਣਾ ਤੇ 58 ਮਿੰਟ ਚੁੱਪ ਰਹਿਣਾ। ਸਾਜੀ ਮੇਰੀ ਮੇਰ ਤੋਂ ਬੋਲਦਾ ਤੇ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ। ਸੋਰੀ ਉਸਤਾਦ ਮੈਂ ਮੁੱਠੀਆਂ ਮਾਰਨੀਆਂ ਤੇਰੇ। ਲਾਗੇ ਇੱਧਰ ਰੈਗੂਲਰ ਕੰਮ ਹੈ। ਹਾਂਜੀ ਉਹਦੀ ਕੰਪਲੀਟ ਕਰ ਸਮਝ ਆਈ ਗੱਲ ਦੀ? ਹਾਂਜੀ ਫਿਰ ਮੈਂ ਉਸਤਾਦ ਜੀ ਜਦ ਬੋਲਦੇ ਪੂਰਾ ਸੁਣਿਆ ਕਰ ਬੇਟੇ ਜੀ ਉਸਤਾਦ ਜੀ। ਕਦੀ ਕਦੀ ਤੇ ਮੈਂ ਬੋਲਣਾ ਹੁੰਦਾ। ਹਾਏ ਹਾਏ ਉਸਤਾਦ ਜੀ, ਮਿੱਠਾ ਜੀ, ਤੁਸੀਂ ਅੱਜ ਕਿਉਂਕਿ ਉਹ ਹੈ ਨਹੀਂ ਨਾ ਦੋਵੇਂ ਸੀਨੀਅਰ ਹਾਂ। ਪੜੀਲਾ, ਤੇ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ। ਉਹ ਅਸਲ 'ਚ ਨਾ ਤੁਹਾਡੇ ਨਾਲ ਮੈਨੂੰ ਗੱਲ ਕਰਨ ਨਹੀਂ ਦਿੰਦੇ। ਕਰਨ ਨਹੀਂ ਦਿੰਦੇ, ਤੁਸੀਂ ਉਹਨਾਂ ਦੀ ਚਲਾਕੀ ਸਮਝਦੇ ਨਹੀਂ ਸਮਝਦੇ ਨਹੀਂ। ਬੇਟਾ। ਉਹ ਇਸ ਚੱਕਰ ਦੇ ਵਿੱਚ ਹੁੰਦੇ ਨੇ ਕਿ ਵੀ ਇਹ ਕਿਤੇ ਨਾ ਕੋਈ ਇਹਨਾਂ ਦੀ ਗੇਮ ਪੈ ਜਾਏ। ਇਹੀ ਗੱਲ ਹੈ ਉਸਤਾਦ ਠੀਕ ਹੈ। ਜੀ। ਉਹ ਫਰੀਦ ਉਸਤਾਦ ਜੀ ਫਿਲਾਸਫਰ ਬਣ ਜਾਂਦਾ ਵਾ ਕਿ ਇਹ ਦੇਖੋ ਨਾ ਹੁਣ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਆਦੇ ਨਾ ਦੋਵੇਂ ਐਨੀ ਕੀ ਸਕੂਨ ਆ। ਹਾਏ ਹਾਏ। ਹੋਏ ਹੋਏ ਸਮੂਥ ਪ੍ਰੋਗਰਾਮ ਹੋਏਗਾ। ਲੇਕਿਨ ਤੁਸੀਂ ਵਿੱਚ ਬਸ ਮੈਂ ਜਦੋਂ ਕਹਾਂ ਉਦੋਂ ਬੋਲਣਾ। ਓਕੇ ਠੀਕ ਹੈ। ਠੀਕ ਹੈ ਨਾ? ਹੁਣ ਨਹੀਂ ਓਵਰ ਤੁਸੀਂ ਸਿੱਖਣਾ ਹੈ ਉਸਤਾਦ ਜੀ। ਤੁਹਾਨੂੰ ਮੈਂ ਗੱਲ ਅੱਜ ਦੱਸਾਂ ਸੱਚੀ ਮੁੱਚੀ ਜੀ ਵਾਲੀ ਗੱਲ ਆ ਕਿ ਇਹ ਜਿਹੜੇ ਨਾਜ਼ਰੀਨ ਨੇ ਨਾ, ਜੀ ਅਸੀਂ ਸ਼ੂਟ ਪੁਆਇੰਟ ਆਫ ਵਿਊ ਨਾ, ਸਕ੍ਰਿਪਟ ਪੁਆਇੰਟ ਆਫ ਵਿਊ ਨਾ, ਕੰਟੀਨਿਊਟੀ ਪੁਆਇੰਟ ਆਫ ਵਿਊ ਨਾ, ਕੈਮਰਾ ਵਰਕਿੰਗ ਪੁਆਇੰਟ ਆਫ ਵਿਊ ਨਾ, ਅਸੀਂ ਟੋਟਲ ਨਾਨ ਪ੍ਰੋਫੈਸ਼ਨਲ ਆ ਇਸ ਸ਼ੋਅ ਦੇ ਵਿੱਚ। 100% ਇਸ ਤਰ੍ਹਾਂ ਹੀ ਉਸਤਾਦ ਜੀ। ਬਿਲਕੁਲ ਸਹੀ ਹੈ। ਇਹਦੇ ਬਾਵਜੂਦ ਉਹ ਤੁਹਾਨੂੰ ਇੰਨਾ ਪਿਆਰ ਕਰਦੇ ਨੇ। ਇਹ ਮੈਂ ਤੁਹਾਨੂੰ ਅੱਜ ਮੈਂ ਇਹਨੂੰ ਮਜ਼ਾਕ ਨਾ ਸਮਝਦਾ। ਹਕੀਕਤ ਗੱਲ ਹੈ ਜੀ। ਓਵਰਲੈਪਿੰਗ ਪ੍ਰੋਗਰਾਮ 'ਚ ਮੌਤ ਹੁੰਦੀ, ਸਾਡੇ ਪ੍ਰੋਗਰਾਮ 'ਚ ਹੈ ਹੀ ਓਵਰਲੈਪਿੰਗ। ਠੀਕ ਹੈ ਜੀ। ਗੱਲ ਕੱਟਣੀ ਕਿਸੇ ਦੀ, ਥੱਪੜ ਪੈਂਦਾ ਐਂਕਰ ਦਾ ਉਸ ਆਰਟਿਸਟ ਨੂੰ, ਥੱਪੜ ਇੱਦਾਂ ਹੀ ਪ੍ਰੋਗਰਾਮ 'ਚ ਉਠਾਉਂਦੇ ਕਿ ਤੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਬੋਲ ਰਿਹਾ ਤੇ ਤੂੰ ਵਿੱਚ ਹੀ ਗੱਲ ਮੇਰੀ ਫੜ। ਇਸ ਤਰ੍ਹਾਂ ਹੀ ਹੈ। ਇੰਜ ਠਾ ਸਾਡੇ ਸਭ ਕੁਝ ਜਾਇਜ਼ ਆ। ਇਹ ਹੁਸਨ ਉਸਤਾਦ ਜੀ। ਹੁਸਨ ਆ ਨਾ, ਹੁਸਨ ਬਣਾ ਦਿੱਤਾ ਗਿਆ ਨਾ। ਇਹ ਉਹ ਉਹਨਾਂ ਨੇ ਹੁਸਨ ਐਕਸੈਪਟ ਕਰ ਲਿਆ ਕਰੋ, ਨਾ ਕਰਦੇ। ਹਾਂਜੀ। ਠੀਕ ਹੈ ਨਾ? ਤੇ ਲੇਕਿਨ ਸਾਨੂੰ ਹੁਣ ਸਾਡੀ ਬੇਤਰਤੀਬੀ ਮਤਲਬ ਉਹਨਾਂ ਨੂੰ ਉਹ ਹੀ ਪਸੰਦ ਕਰਨ ਲੱਗ ਪਏ। ਲੇਕਿਨ ਤੁਸੀਂ ਸੋਚੋ ਅਗਰ ਅਸੀਂ ਇਹਨੂੰ ਥੋੜਾ ਸਿੱਧਾ ਕਰ ਲਈਏ ਤੇ ਕੀ ਬਣ ਜਾਏਗਾ? ਜਨਮਨ ਥੋੜਾ ਜਿਹਾ ਦਾਇਰੇ ਚ ਆ ਜਾਵੇ ਤਾਂ ਕਿ ਅਸੀਂ ਇੰਨੇ ਹੋਸ਼ 'ਚ ਬੈਠੇ ਹੋਈਏ ਕਿ ਇਸ ਟਾਈਮ ਇਹ ਗੱਲ ਕਰਦਾ ਪਿਆ, ਉਸ ਤੋਂ ਬਾਅਦ ਇਹ ਦੋਵੇਂ ਇਕੱਠੇ ਬੋਲ ਪਏ ਨੇ। ਹੁਣ ਜਦੋਂ ਇਕੱਠੇ ਬੋਲੇ ਨੇ ਤੇ ਦੋਵਾਂ 'ਚੋਂ ਇੱਕ ਚੁੱਪ ਕਰ ਗਿਆ। ਲੇਕਿਨ ਉਹ ਜਿਹੜਾ ਸਟਾਰਟ ਇਕੱਠਾ ਪੁਆਇੰਟ ਆਇਆ ਨਾ, ਉਹ ਦੋਵਾਂ ਦਾ ਰਿਕਾਰਡ ਹੋ ਗਿਆ। ਜਿਹਨੇ ਨੇ ਕਿਹਾ ਉਸਤਾਦ ਜੀ, ਇਹਨੇ ਵੀ ਕਿਹਾ ਉਸਤਾਦ ਜੀ, ਦੋਵੇਂ ਗਏ ਅੱਗੋਂ, ਇਹ ਚੁੱਪ ਕਰ ਗਿਆ, ਇਹਨੇ ਕੰਟੀਨਿਊ ਕਰ ਲਿਆ। ਹੁਣ ਉਹਦੇ ਵਿੱਚੋਂ ਅਸੀਂ ਕਿਉਂਕਿ ਓਵਰਲੈਪਿੰਗ ਹੋ ਗਏ ਦੋਵੇਂ ਉਸਤਾਦ, ਅਸੀਂ ਇੱਕ ਅਲੱਗਾ ਨਹੀਂ ਕਰ ਸਕਦੇ। ਸਾਨੂੰ ਇਹਦੀ ਵੀ ਗੱਲ ਕੱਟਣੀ ਪੈਣੀ, ਜਾਂ ਫਿਰ ਉਹ ਮਤਲਬ ਉਦਾਂ ਹੀ ਜਾਣ ਦੇਣਾ ਪੈਣਾ। ਔਰ ਉਹ ਬਿਲਕੁਲ ਗੁਨਾਹ ਵਾ ਇਸ ਸ਼ੂਟ ਵਾਲੇ ਕੰਮ 'ਚ। ਗੁਨਾਹ ਟੈਪ, ਅੱਲਾ ਮਾਫੀ ਦੇਵੇ। ਗੁਨਾਹ ਤੋਂ ਮੁਰਾਦ ਹੈ ਕਿ ਗੁਨਾਹ ਸਮਝਿਆ ਜਾਂਦਾ ਇਸ ਚੀਜ਼ ਨੂੰ, ਓਵਰਲੈਪਿੰਗ ਨੂੰ, ਕਿ ਇਹ ਗੱਲ। ਲੇਕਿਨ ਸਾਡਾ ਸਾਰਾ ਕੁਝ ਚੱਲ ਰਿਹਾ ਜੀ। ਔਰ ਸ਼ਾਇਦ ਬਹੁਤ ਸਾਰੇ ਬੰਦੇ ਹੈਰਾਨ ਵੀ ਹੋਣਗੇ ਕਿ ਯਾਰ ਇਹ ਕੀ ਕਰਦੇ ਨੇ, ਇਹ ਕੀ ਇਹਨਾਂ ਤੇ ਐਸਾ ਕਰਮ ਆ ਰੱਬ ਦਾ ਕਿ ਵੀ ਇਹਨਾਂ ਦੀ ਕੋਈ ਸਿੱਧੀ ਚੀਜ਼ ਨਹੀਂ ਹੈਗੀ। ਇਹ ਲੰਮੇ ਪੈ ਜਾਂਦੇ ਨੇ, ਇੱਥੇ ਡਾਈਆਂ ਮਾਰਨ ਲੱਗ ਪੈਂਦੇ ਨੇ ਇੱਥੇ। ਇਹ ਮੈਂ ਸਹੀ ਗੱਲ ਕਰ ਰਿਹਾ। ਲੇਕਿਨ ਸਰ ਤੁਸੀਂ ਇਹ ਕਹਿ ਰਹੇ ਆ ਕਿ ਤੁਹਾਡੀ ਇੱਕ ਵਿਖਰੀ ਹੋਈ ਚੀਜ਼ ਲੋਕ ਇੰਨੀ ਪਸੰਦ ਕਰ ਰਹੇ। ਅਗਰ ਤੁਸੀਂ ਉਹਨੂੰ ਸਮੇਟ ਲਓ ਔਰੰਜ, ਯਾਨੀ ਤੁਹਾਡਾ ਇੱਕ ਕਮਰਾ ਵਾ ਜਿਹਦੇ 'ਚ ਚੀਜ਼ਾਂ ਖਿਲ ਰਹੀਆਂ ਨੇ, ਇਹਦੀ ਜਗ੍ਹਾ ਉੱਥੇ ਆ, ਇਹ ਉੱਥੇ ਪਿਆ, ਇਹਦੀ ਜਗ੍ਹਾ ਉੱਥੇ ਆ, ਉਹਦੀ ਮਾਈਕ ਦੀ ਜਗ੍ਹਾ ਉਹ ਆ, ਇੱਥੇ ਪਿਆ, ਇਦਾਂ ਨੇ ਲੋਕ ਵੇਖੀ ਜਾ ਰਹੇ ਨੇ। ਜਦੋਂ ਤੁਹਾਡੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਹੋਣਗੀਆਂ, ਪ੍ਰੋਗਰਾਮ ਕਿੱਥੇ ਜਾਏਗਾ ਦੱਸੋ? ਇਸ ਤਰ੍ਹਾਂ ਹੀ ਉਸਤਾਦ ਜੀ। ਤਰਤੀਬ ਚ ਜਦੋਂ ਆ ਜਾਣਗੇ। ਯੈਸ। ਤੇ ਇਸ ਤੋਂ ਨਾ ਇਹ ਵੀ ਸਿੱਖੋ, ਸਿਰਫ ਗੱਲ ਕਰਨੀ ਜਾਂ ਜੁਗਤਾਂ ਜਾਂ ਕਾਮੇਡੀ ਨਹੀਂ, ਸਮੂਥ। ਉਸਤਾਦ ਜੀ ਤੁਹਾਨੂੰ ਅਸਲ 'ਚ ਲੈਅ ਸੁਰ ਦਾ ਪਤਾ ਨਹੀਂ। ਤੁਹਾਨੂੰ ਲੈਅ ਸੁਰ ਕੀ ਹੁੰਦਾ, ਟੈਂਪੋ ਕੀ ਹੁੰਦੀ ਹੈ। ਠੀਕ ਹੈ ਨਾ? ਟੈਂਪੋ ਕਿ ਯਾਰ ਇਹ ਗੱਲ ਕਰ ਰਿਹਾ, ਇਹਦੇ ਨਾਲ ਮੈਂ ਹੁਣ ਇਹ ਦੀ ਗੱਲ ਫੜਨੀ ਆ, ਮੈਂ ਉਹਦੇ ਨਾਲ ਗੰਢ ਬੰਨਣੀ ਆ। ਯਾਨੀ ਇੱਕ ਡੋਰ ਅਸੀਂ ਗੁੱਡੀ ਢਾ ਰਹੇ ਟੀ ਟਾਈਮ 'ਚ। ਮੈਂ ਹੁਣ ਸ਼ੁਰੂ ਕੀਤੀ ਗੁੱਡੀ ਡੋਣੀ, ਮੇਰੇ ਕੋਲ ਡੋਰ ਇੰਨੀ ਪਿੱਛੇ ਇਹ ਟੁੱਟੀ ਹੈ। ਹੁਣ ਇਹਦੇ ਕੋਲ ਹੈਗਾ ਟੋਟਾ, ਇੱਕ ਨਵਾਂ ਟੋਟਾ। ਇਹਨੇ ਝਟਕਾ ਮਾਰ ਕੇ ਨਹੀਂ ਜੋੜਨੀ, ਇਹਨੇ ਇੰਜ ਕਰਕੇ ਮੇਰੇ ਕੋਲ ਆਰਾਮ ਨਾਲ ਫੜਨੀ ਡੋਰ ਫੜ ਕੇ ਇਹਨੇ ਆਪਣੀ ਤੇ ਐ ਬੰਨਣੀ ਹੈ। ਫਿਰ ਇਹਨੇ ਹੌਲੀ ਹੌਲੀ ਛੱਡਣ ਲੱਗ ਪੈਣੀ, ਗੁੱਡੀ ਦੂਰ ਜਾਈ ਜਾਏਗੀ। ਅੱਗੋਂ ਇਹਦੇ ਕੋਲ ਇਹਨੇ ਕਿਹਾ ਸਾਜੀ ਮੇਰੇ ਕੋਲ ਵੀ ਟੋਟਾ ਹੈਗਾ ਇੱਕ, ਮੈਂ ਗੱਲ ਆ ਫੜ, ਇਹਨੂੰ ਫੜਾਤੀ, ਇਹਨੇ ਉਹਦੀ ਗੰਢ ਬੰਨਣੀ ਹੈ, ਇਹਨੇ ਆਪਣੀ ਛੱਡ। ਇਦਾਂ ਕਰਦੇ 60 ਮਿੰਟ ਗੁੱਡੀ ਸਮੂਥ ਆਵਾਜ਼ ਉੱਡਦੀ। ਤੇ ਅਗਰ ਮੈਂ ਉਹ ਗੁੱਡੀ ਡਾ ਰਿਹਾ ਤੇ ਇੱਕਦਮ ਕਹੇ ਉਹ ਫੜਾ ਉਸਤਾਦ ਜੀ, ਉਹ ਫੜਾ, ਤੂੰ ਕਹੇ ਉਹ ਮੈਨੂੰ ਫੜਾ ਉਸਤਾਦ ਜੀ, ਉਹ ਕੀ ਉਹਦਾ ਗੁੱਡੀ ਦਾ ਉਹ ਤਾਂ ਪੱਟ ਨਹੀਂ ਹੈ। ਕੋਈ ਟੁੱਟ ਜਾਂਦੀ ਉਸਤਾਦ ਜੀ। ਮੈਂ ਕਹਿੰਦਾ ਸਾਰਾ ਕੁਝ ਹੀ ਬੇੜਾ ਗਰਕ ਹੋ ਗਿਆ ਨਾ। ਇਹਨੂੰ ਪ੍ਰੋਗਰਾਮ ਅਸਲ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਮੈਨੂੰ ਪ੍ਰੋਗਰਾਮ ਕਰਨਾ ਨਹੀਂ ਆਉਂਦਾ ਜਾਂ ਮੈਂ ਕੋਈ ਡਾਇਰੈਕਸ਼ਨ ਨਹੀਂ ਮੈਨੂੰ ਪਤਾ ਜਾਂ ਮੈਂ ਕਹਿ ਰਿਹਾ ਕੁਝ ਚੱਲ ਰਿਹਾ ਕਿਤੇ ਇਸ ਤੋਂ ਨਾ ਕਿ ਮੈਂ ਤੁਹਾਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਾਂ, ਤੁਸੀਂ ਬੰਦ ਹੋ ਜਾਓ। ਹਾਂਜੀ। ਇਹ ਵੀ ਆਰਟਿਸਟਾਂ ਦਾ ਰੌਲਾ ਹੁੰਦਾ। ਸਹੀ ਗੱਲ।
ਬਾਹਰ ਗਲੀ ਦੇ ਵਿੱਚ ਬੜੇ ਆਰਟਿਸਟ ਮੈਨੂੰ ਐਸੇ ਮਿਲੇ ਨੇ ਬਾਹਰ ਗਲੀ ਦੇ ਵਿੱਚ ਬੈਠੇ, ਮੈਂ ਰੋਡ ਸ਼ੋਅ ਕਰ ਰਿਹਾ ਹਾਂ ਤੇ ਤੋਬਾ ਹੋਈ ਪਈ। ਉਹਨਾਂ ਨੇ ਮੈਂ ਲਿਆ ਕੇ ਜਦੋਂ ਸਹੀ ਜਗ੍ਹਾ ਬੈਠਾ, ਬੇਟਾ यहाँ पे बोलना है यहाँ पे नहीं बोलना, ਤੇ ਉਹ ਮਿੱਟੀ ਹੋ ਗਏ ਨੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਬਰੂਸ। ਬਿਲਕੁਲ ਏਦਾਂ ਹੀ ਹੁੰਦਾ। ਸਮਝ ਆ ਰਹੀ? ਮੈਂ ਤੁਹਾਨੂੰ ਇਸ ਤੋਂ ਨਹੀਂ, ਮੈਂ ਤੁਹਾਨੂੰ ਜ਼ਿਆਦਾ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਸ਼ੋਅ 'ਚ ਨਹੀਂ ਤੇ ਮੈਂ ਸ਼ੋਅ ਹੋਣ ਹੀ ਨਾ ਦੇਵਾਂ। ਇਸ ਤਰ੍ਹਾਂ ਹੀ ਹੈ ਜੀ। ਇਹ ਜਿਹੜੇ ਵੱਡੇ ਸ਼ੋਅ ਚੱਲਦੇ ਸੀ, ਆਫਤਾਬ ਸਾਹਿਬ ਦਾ ਸ਼ੋਅ ਚੱਲਦਾ ਸੀ 7 ਘੰਟੇ 8 ਘੰਟੇ ਦੀ ਰਿਕਾਰਡਿੰਗ, 38 ਮਿੰਟ ਦਾ ਪ੍ਰੋਗਰਾਮ। ਇਸ ਤਰ੍ਹਾਂ ਹੀ। ਉਹ ਪਤਾ ਕਿਉਂ ਰਿਕਾਰਡਿੰਗ ਹੁੰਦੀ ਸੀ? ਇਸੇ ਵਜ੍ਹਾ ਤੋਂ ਇਹ ਗਲਤੀਆਂ ਦੀ ਵਜ੍ਹਾ ਜੀ। ਫਿਰ ਪ੍ਰੋਗਰਾਮ ਹੈ ਇੱਕ ਸਮੂਥ ਕੱਟ ਟੂ ਕੱਟ ਇਹ ਉਹ ਨਜ਼ਰ ਆਉਂਦਾ ਸੀ ਤੁਹਾਨੂੰ। ਅਸੀਂ 60 ਮਿੰਟ ਦਾ ਕਰੀਦਾ, ਉਦੋਂ ਚੋਂ ਸਾਡੇ 54 ਮਿੰਟ ਚੱਲ ਪੈਂਦੇ ਕਿਉਂਕਿ ਅਸੀਂ ਗਲਤੀਆਂ ਕੱਢ ਦਈਏ ਤੇ ਪਿੱਛੇ 2.25 ਮਿੰਟ ਦਾ ਰਹਿ ਗਏ। ਦਿਲ ਕਰੇ ਰਵੇ ਹੀ ਨਾ। ਸਹੀ ਗੱਲ ਹੈ। ਸ਼ਾਰਟ ਬੜੇ ਸਿਰਫ ਇੰਨੀ ਅੱਜ का टी टाइम ਰੀਲ ਟਾਈਪ। ਰੀਲ ਬੜੇ ਸਾਡੀ। ਅਗਰ ਓਵਰਲੈਪਿੰਗ ਕੱਟੀ ਜਾਏ, ਗੱਲਾਂ ਬਾਤਾਂ ਕੱਟੀਆਂ ਜਾਣ, ਮਤਲਬ ਬੇਟੰਗੀਆਂ ਗੱਲਾਂ ਕੱਟੀਆਂ ਜਾਣ, ਨਹੀਂ ਇਹ ਸਕਰੀਨ ਤੇ ਕਿੱਦਾਂ ਚੱਲੇਗਾ, ਕੱਟ ਦਿਓ। ਨਹੀਂ ਆਹ ਤਾਂ ਡਾਈਆਂ ਮਾਰਦੇ, ਇਹ ਕਿੱਦਾਂ ਕੱਟੇਗਾ, ਚੱਲ ਦਿਓ, ਛੱਡ ਦਿਓ। ਨਹੀਂ ਆਹ ਤਾਂ ਮਿੱਠੇ ਨੇ ਏਡੀ ਸਪੀਡ ਨਾਲ ਗੱਲ ਕਰਤੀ, ਸਮਝ ਨਹੀਂ ਆਈ, ਇਹ ਵੀ ਕੱਟ ਦਿਓ। ਠੀਕ ਆ ਜੀ। ਨਹੀਂ ਆਹ ਤੇ ਗੱਲ ਹੋਰ ਹੋ ਰਹੀ ਸੀ, ਇਹਨੇ ਪਹਿਲੇ ਹੋ ਰਹੀ ਸੀ, ਇਹਨੇ ਉਹ ਕਰਤੀ, ਵਿੱਚ ਕੰਟੀਨਿਊਟੀ ਨਹੀਂ ਬਣਦੀ, ਕੱਟ ਦਿਓ। ਅਸੀਂ ਕਵਰ ਕਿੱਦਾਂ ਕਰੀਦਾ? ਇੱਕ ਸਾਡੀ ਗੱਲ ਚੱਲਦੀ ਪਈ, ਲਾਈਕ ਅਸੀਂ ਜੁਗਤਾ ਕਰਦੇ ਪਏ ਆ ਜਾਂ ਅਸੀਂ ਗੱਲਾਂ ਕਰਦੇ ਪਏ ਆ ਕਿ ਵਿਆਹਾਂ ਤੇ ਕੀ ਹੁੰਦਾ। ਉਸਤਾਦ ਜੀ ਇਹਦਾ ਵਿਆਹ ਹੋਇਆ, ਇਹਦੇ ਵਿਆਹ ਤੇ ਆਏ ਇੱਦਾਂ ਹੋਇਆ, ਇਹਦੇ ਵਿਆਹ ਤੇ ਆਏ ਇੱਦਾਂ, ਤੂੰ ਵੀ ਕਰ ਰਿਹਾ। 30-35 ਗੱਲਾਂ ਹੋ ਗਈਆਂ ਇਸ ਗੱਲ ਤੇ ਕਿ ਇਹਦੇ ਵਿਆਹ ਤੇ ਇੱਦਾਂ ਹੋਇਆ। ਹੁਣ ਅੱਗੋਂ ਟੌਪਿਕ ਚੇਂਜ ਹੋ ਗਿਆ ਕਿ ਸਾਜੇ ਬੱਸਾਂ ਵਾਲੇ ਡਰਾਈਵਰ ਕੀ, ਉਹ ਸੱਚ ਡਰਾਈਵਰਾਂ ਤੋਂ ਯਾਦ ਆਇਆ ਯਾਰ ਨਾਜ਼ਰੀਨ, ਉਹ ਮੈਂ ਓਬਰ ਕਰੀਮ ਵਾਲਿਆਂ ਦੀ ਗੱਲ ਕੀਤੀ ਸੀ ਨਾ ਕਿ ਇੱਦਾਂ ਕਰਦੇ ਨੇ, ਉਹ ਬਹੁਤ ਜ਼ਿਆਦਾ ਭਾਈ ਉਹ ਗੁੱਸੇ 'ਚ ਆਏ ਨੇ ਵਿਚਾਰੇ। ਯਾਰ ਮਾਜ਼ਰਤ, ਮੈਂ ਉਹ ਵਿੱਚ ਕੁਝ ਹਰ ਫੀਲਡ 'ਚ ਹੁੰਦੇ ਨੇ, ਮੈਂ ਸਾਰਿਆਂ ਨੂੰ ਨਹੀਂ ਕਿਹਾ ਕਿ ਸਾਰੇ ਹੀ ਇੱਦਾਂ ਦੇ ਨੇ। ਮੈਂ ਇੱਕ ਮਜਬੂਰੀ ਵੀ ਦੱਸੀ ਕਿ ਯਾਰ ਉਹ ਮਜਬੂਰ ਨੇ। ਦੇਖੋ ਵਿਚਾਰੇ ਉੱਥੋਂ ਆਉਣਾ 4 ਮੀਲ ਤੋਂ ਤੇ ਅੱਗੋਂ ਆ ਕੇ ਅੱਧਾ ਮੀਲ ਜਾਣਾ, ਕੀ ਕਰਨ ਉਹ ਵਿਚਾਰੇ? ਉਹਨਾਂ ਦੇ ਬੱਚੇ ਨੇ, ਛੋਟੇ ਛੋਟੇ ਘਰ ਨੇ, ਕੀ ਮਜਬੂਰੀਆਂ ਨੇ ਉਹਨਾਂ ਨੂੰ, ਇੱਥੇ ਨਹੀਂ ਇੰਨੀ ਕਾਮਯਾਬ ਹੈਗੀ। ਤੇ ਲਿਆਦਾ ਸਾਰਿਆਂ ਨੂੰ ਨਹੀਂ ਕਿਹਾ ਮੈਂ, ਸਰ ਉਹ ਤੁਹਾਡੀ ਫਿਰ ਵੀ ਮੈਂ ਇਹਦੀ ਕੋਈ ਦਲੀਲ ਨਹੀਂ ਦੇ ਰਿਹਾ। ਮੈਂ ਨਹੀਂ ਕਹਿ ਰਿਹਾ ਕਿ ਮੈਂ ਸਹੀ ਕਿਹਾ ਸੀ ਤੁਸੀਂ ਗਲਤ ਸਮਝੇ, ਬਿਲਕੁਲ ਮੈਂ ਗਲਤ ਕਿਹਾ ਸੀ ਤੁਸੀਂ ਸਹੀ ਸਮਝੇ, ਤੇ ਆਈ ਐਮ ਸੌਰੀ। ਬਸ ਇਹ ਗੱਲ, ਜੀਂਦੇ ਰਹੋ। ਔਰ ਲੇਕਿਨ ਸਭ ਤੋਂ ਮੈਨੂੰ ਵੱਡੀ, ਔਰ ਮੈਂ ਇੱਕ ਹੋਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਸਰ ਇੱਦਾਂ ਦੇ ਹੋਣੇ ਚਾਹੀਦੇ ਨੇ ਵਾਕਿਆਤ। ਮੇਰੇ ਕੋਲੋਂ ਗਲਤੀਆਂ ਹੋਣੀਆਂ ਚਾਹੀਦੀਆਂ ਨੇ, ਤੁਹਾਡੇ ਕੋਲੋਂ ਹੋਣੀਆਂ ਚ ਕਿਉਂ? ਪਿਆਰ ਦਾ ਪੈਮਾਨਾ ਬੰਦੇ ਨੂੰ ਨਜ਼ਰ ਆਉਂਦਾ ਰਹਿੰਦਾ ਮੇਰਾ ਕੀ ਹੈ। ਵਾਹ ਵਾਹ ਵਾਹ। ਸਹੀ ਸਮਝ ਆ ਰਹੀ ਗੱਲ ਦੀ? ਹੁਣ ਉਹਨਾਂ ਦਾ ਦਿਲ ਦੁਖਿਆ, ਭਾਵੇਂ ਉਹ 10 ਜਾਣੇ ਨੇ, ਮੇਰੇ ਲਈ ਸਾਰੇ ਹੀ ਨੇ। ਹੁਣ ਉਹ 10 ਜਾਣੇ ਨੇ। ਹੁਣ ਅਗਰ ਮੈਂ ਕਹਾਂ ਕਿ ਨਹੀਂ ਯਾਰ ਮੈਂ ਕਿਹੜਾ ਕਿ ਇਦਾਂ ਕਹਿਤਾ, ਮੈਂ ਕੋਈ ਮੇਲ ਕਰਦਾ ਉਹਨਾਂ ਨੂੰ, ਮੈਂ ਭਾਈ ਤੁਹਾਨੂੰ ਕਿਹੜਾ ਕੋਈ ਅੱਲਾ ਮਾਫੀ ਤੋਂ ਕਹਿ, ਮੈਂ ਕਿਹੜਾ ਸਾਰਿਆਂ ਨੂੰ ਕਹਿਤਾ, ਮੈਂ ਇੱਥੇ ਵੀ ਮੈਂ ਕਿਉਂ ਕਵਾਂ? ਇਹਦਾ ਮਤਲਬ ਆ ਕਿ ਮੈਂ ਜਿਹੜਾ ਪਿਆਰ ਪਿਉਰ ਕਰਨਾ ਸਭ ਐਵੇਂ ਗੇੜਾ ਵਾ। ਗਲਤੀ ਹੋ ਜਾਂਦੀ ਯਾਰ, ਇਨਸਾਨ ਕੋ ਗਲਤੀ ਨਹੀਂ ਹੋਣੀ ਤੇ ਕਿਹਦੇ ਕੋ ਨਹੀਂ, ਦੱਸੋ? ਹਾਂਜੀ ਬਿਲਕੁਲ ਸਹੀ ਗੱਲ ਹੈ। ਕਿੰਨੇ ਗਲਤੀਆਂ ਕਰਨੀਆਂ ਇਨਸਾਨ ਨੇ ਨਹੀਂ ਕਰਨੀਆਂ, ਸਹੀ ਗੱਲ ਤੇ ਉਹ ਹੋ ਜਾਂਦੀ ਆ। ਔਰ ਦੂਸਰੀ ਗੱਲ, ਇੰਨਾ ਰਿਚ, ਇੰਨੀ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਕੋਈ ਗੱਲ ਹੋ ਜਾਂਦੀ ਹੈ, ਕਿਸ ਟਾਈਮ ਨਹੀਂ ਹੁੰਦਾ ਤੇ ਲਿਆਦਾ। ਅੱਛਾ ਜੀ, ਆ ਕੀ ਮੈਂ ਕਹਿ ਰਿਹਾ ਸੀ? ਉਹਦੀ ਮੇਲ ਪੜ੍ਹ ਕੇ ਸੁਣਾਉਣੀ ਸੀ ਸਾਰੀ, ਤੇ ਨਾਲੇ ਸਮੂਥ ਸ਼ੋਅ ਦਾ ਤੁਸੀਂ ਦੱਸ ਰਹੇ ਸੀਗੇ ਕਿ ਸਮੂਥ ਸ਼ੋਅ ਹੋ ਰਿਹਾ ਵਾ। 8 ਘੰਟੇ ਦੀ ਰਿਕਾਰਡਿੰਗ ਪੂਰਾ ਦਿਨ ਹੁੰਦੀ ਸੀ। ਸਾਡਾ ਇਹ ਹੈ ਕਿ ਯਾਰ ਅਸੀਂ ਮਤਲਬ 60 ਮਿੰਟ ਕੀਤੇ ਤੇ 55 ਮਿੰਟ ਚੱਲ ਗਏ, ਠੀਕ ਆ। ਕਿਸੇ ਟਾਈਮ ਤੇ ਇਦਾਂ ਹੁੰਦਾ ਅਸੀਂ 52 ਮਿੰਟ ਦਾ ਸ਼ੋਅ ਕੀਤਾ, 54 ਮਿੰਟ ਅਪਲੋਡ ਹੋ ਜਾਂਦੇ। ਇਹ ਕਿਦਾਂ ਭਾਈ 2 ਮਿੰਟ ਕਿੱਥੋਂ ਆਣੇ? ਉਹ ਸਟਾਰਟ ਤੇ ਨਹੀਂ, ਉਹ ਪਾ ਪੂ ਕੇ ਤੇ ਹਾਈਲਾਈਟਸ ਪਾ ਕੇ ਕੋਈ ਜ਼ਿਆਦਾ ਹਾਂ। ਨਹੀਂ ਉਹ ਅੱਗ ਸੇਕਦੇ ਪੀਂਦੀਆਂ ਨੂੰ ਨਹੀਂ ਇੱਕਦਮ ਸੇਕ ਪੈਂਦਾ ਉਦਾਂ ਤੇ ਤੇਰਾ ਮੂੰਹ। ਹਾਂ, ਤੇ ਉਹ ਸਰ ਗੱਲ ਇਹ ਹੈ ਕਿ ਉਹ ਤੁਸੀਂ ਨਾ ਇਹਨੂੰ ਪ੍ਰੋਗਰਾਮ ਨੂੰ ਥੋੜਾ ਸਮੂਥ ਕਰਨਾ ਚਾਹੀਦਾ। ਸਾਨੂੰ ਕੰਟੈਂਟ ਅੱਛਾ ਕਰਨਾ ਚਾਹੀਦਾ। ਕੰਟੈਂਟ ਤਾਂ ਠੀਕ ਆ, ਲੇਕਿਨ ਸਾਨੂੰ ਇਹ ਹੋਣਾ ਚਾਹੀਦਾ ਕਿ ਤੁਸੀਂ ਦੇਖਣ ਵਾਲੇ ਦੀ ਇੱਕ ਲੈ ਵੱਜੀ ਰਵੇ। ਇਹ ਨਾ ਹੋਵੇ ਆ ਗਈ, ਉਹ ਆਹ ਬੋਲ ਪਿਆ, ਉਹ ਆਹ ਬੋਲ ਪਿਆ, ਉਹ ਆਹ ਬੋਲ। ਅਸੀਂ ਹੁਣ ਕੀਤਾ ਕੀ ਹੈ? ਅਸੀਂ ਬਜਾਏ ਉਸ ਕੰਮ ਦੇ ਕਿ ਅਸੀਂ ਉਹ ਠੀਕ ਕਰੀਏ ਤੇ ਇਹਨਾਂ ਦਿਖਾਈਏ, ਅਸੀਂ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਲਿਆ। ਅਸੀਂ ਇਹਨਾਂ ਦਾ ਦਿਮਾਗ ਕਰਕੇ ਉੱਥੇ ਸਪੀਡ ਬਹੁਤ ਹੁੰਦੀ ਸਾਡੀ। ਯਾਨੀ ਇਸ ਸ਼ੋਅ ਦੇ ਵਿੱਚ ਜਿਹੜੀ 5 ਬੰਦੇ ਬੈਠੇ ਨੇ, 5 ਹਰ ਟਾਈਮ 5 ਦੇ ਕੋਲ ਕੋਈ ਨਾ ਕੋਈ ਗੱਲ ਹੁੰਦੀ ਸੀ ਇੰਚ ਤੇ ਉਹ ਕਹਿੰਦਾ ਮੈਂ ਕਰ ਦੇਵਾਂ। ਯਾਨੀ ਇਹ ਟੈਂਪੋ ਇੰਨੀ ਤੇਜ਼ ਟੈਂਪੋ ਆ ਬਿਲਕੁਲ, ਤੇ ਉਸ ਟੈਂਪੋ ਦੇ ਨਾਲ ਅਸੀਂ ਉਹਨਾਂ ਨੂੰ ਆਪਣੀ ਟੈਂਪੋ ਨਾਲ ਮਿਲਾ ਲਿਆ। ਉਹ ਸੁਣਨ ਦੇ ਉਤਾਂ ਆਦੀ ਹੋ ਗਏ ਨੇ। ਸਮਝ ਆ ਰਹੀ ਗੱਲ ਦੀ? ਉੱਥੇ ਪਹੁੰਚ ਗਏ ਨੇ, ਉਹ ਉੱਥੇ ਪਹੁੰਚ ਗਏ ਨੇ। ਉਹਨਾਂ ਨੇ ਆਪਣਾ ਅਪਰੋਚ ਉਹ ਕਰ ਲਈ ਹੈ ਕਿ ਉਹਨਾਂ ਨੇ ਕਿਹਾ ਹਾਂ ਇਹ ਇਦਾਂ ਦਾ ਹੀ ਆ। ਹੁਣ ਤੁਸੀਂ ਕੋਈ ਹੋਰ ਸ਼ੋਅ ਵੇਖ ਲਓ, ਤੁਹਾਨੂੰ ਢਿੱਲਾ ਲੱਗੇਗਾ। ਸਮਝ ਰਹੇ? ਲੇਕਿਨ ਇਹਨਾਂ ਨੂੰ ਆਹਿਸਤਾ ਅਸੀਂ ਹੁਣ ਇਹਨੂੰ ਥੋੜਾ ਲੈਅ 'ਚ ਲੈ ਕੇ ਆਈਏ, ਥੋੜਾ ਰਿਦਮ 'ਚ ਲੈ ਕੇ ਆਈਏ, ਥੋੜਾ ਸਿੱਖੀਏ, ਕਿਉਂਕਿ ਸਾਰੀ ਜ਼ਿੰਦਗੀ ਇੱਥੇ ਨਹੀਂ ਤੁਸੀਂ ਕਰਨ। ਫੈਸਲ ਚਲਾ ਗਿਆ ਉੱਥੇ,
ਠੀਕ ਹੈ ਜੀ। ਫਰੀਦ ਵੀ ਅੱਲਾ ਕਰੇ ਚਲਾ ਜਾਏ, ਤੁਸੀਂ ਵੀ ਕੱਲ ਨੂੰ ਕਿਤੇ ਜਾਓ ਉੱਥੇ ਤੇ ਤੁਹਾਨੂੰ ਪਤਾ ਹੋਵੇਗਾ ਯਾਰ ਅਸੀਂ ਇਹ ਵੀ ਸਿੱਖ ਕੇ ਆਏ ਆ। ਤੁਹਾਡੇ ਹੱਥ 'ਚ ਹੋਵੇਗਾ ਹਾਂ ਵੀ ਭਾਵੇਂ ਵਿਦਆਊਟ ਪੌਜ਼, ਜਿਵੇਂ ਬਾਵੇ ਵਾਲੀ ਗੇਮ ਖੇਡੀ ਸੀ ਨਾ, ਉਹ ਕਹਿੰਦੇ ਹਾਂ ਵੀ ਫਸਟ ਟਾਈਮ ਕਿ ਸੈਕੰਡ ਟਾਈਮ। ਸੈਕੰਡ ਟਾਈਮ, ਹਾਂਜੀ ਸਹੀ ਗੱਲ। ਬਾਵੇ ਵਾਲੀ ਗੇਮ ਹੁੰਦੀ ਸੀ। ਫਸਟ ਟਾਈਮ ਦਾ ਮਤਲਬ ਹੈ ਜਿੱਥੇ ਆਂਡਾ ਆਇਆ ਉੱਥੇ ਮਾਰਨਾ। ਠੀਕ। ਸੈਕੰਡ ਟਾਈਮ ਦਾ ਮਤਲਬ ਆਂਡਾ ਰੋਕ ਕੇ ਇੰਜ ਕਰਕੇ ਪਲੈਂਟੀ ਉਹ ਅਸੀਂ ਸੈਕੰਡ ਟਾਈਮ ਬਣਾ ਕੇ ਯਾਨੀ ਖਲੋ ਜਾਣਾ, ਆਂਡਾ ਇੰਜ ਖਿਲਾਰ ਕੇ ਦਿਲ ਕਰੇ ਇੰਜ ਕਰਕੇ ਰੁਮਾਲ ਵੀ ਸਿੱਧਾ ਕਰ ਲਓ। ਹਾਂਜੀ, ਅਗਲਾ ਵੀ ਖਲੋਤਾ ਐ ਕਰਕੇ। ਫਸਟ ਟਾਈਮ ਹੁੰਦਾ ਸੀ ਕਿ ਉਹਦੇ ਕਹਾਣੀਆਂ ਬਸ ਉਹਦੇ 'ਚ ਰੁਕਣਾ ਨਹੀਂ। ਅਸੀਂ ਹੁਣ ਖੇਡ ਰਹੇ ਹਾਂ ਫਸਟ ਟਾਈਮ ਤੇਜ਼ੀ ਗੱਲ। ਹਾਂ, ਠੀਕ ਅਸੀਂ ਸੈਕੰਡ ਟਾਈਮ। ਤੁਹਾਨੂੰ ਦੋਵੇਂ ਗੇਮਾਂ ਆਉਣੀਆਂ ਚਾਹੀਦੀਆਂ। ਠੀਕ। ਤੁਹਾਨੂੰ ਪਤਾ ਕੋਈ ਹਾਂ ਵੀ ਇਹ ਸ਼ੋਅ ਫਸਟ ਟਾਈਮ ਆ ਤੇ ਤੁਹਾਨੂੰ ਪਤਾ ਵੀ ਫਸਟ ਟਾਈਮ ਕੀ ਹੁੰਦਾ। ਤੁਹਾਨੂੰ ਪਤਾ ਕੋਈ ਭਾਣਾ ਸੈਕੰਡ ਟਾਈਮ ਹੈ, ਰੋਕ ਕੇ ਦੇਖ ਕੇ ਅਗਲੇ ਨੂੰ ਦੇਖ ਕੇ ਅਗਲੇ ਨੂੰ ਸਮਝ ਕੇ ਤੇ ਫਿਰ ਉਹ ਤੁਹਾਨੂੰ ਦੋਵੇਂ ਜਾਂਚਾਂ ਹੋਣੀਆਂ ਚਾਹੀਦੀਆਂ। ਫਿਰ ਤੁਸੀਂ ਅਪਲਾਈ ਜਿਹੜੀ ਮਰਜ਼ੀ ਕਰ ਲਓ। ਫਸਟ ਟਾਈਮ ਖੇਡ ਲਓ, ਸੈਕੰਡ ਟਾਈਮ ਖੇਡ ਲਓ, ਥਰਡ ਟਾਈਮ ਖੇਡ ਲਓ। ਇਦਾਂ ਹੀ ਹਾਂ ਹਾਂਜੀ ਸਹੀ ਗੱਲ। ਸਰ ਜੀ ਮੈਨੂੰ ਤੇ ਪਤਾ ਵਾ, ਤੁਸੀਂ ਇਹਨਾਂ ਨੂੰ ਦੱਸੋ ਇਹ ਬੱਚੇ ਹੁਣ ਇਹ ਵੇਖ ਨਾ, ਹੁਣ ਅੱਲਾ ਮਾਫੀ ਸਾਜੀ ਮੈਨੂੰ ਇਹ ਸੋਰੀ ਫੇਰ ਗੱਲ ਕੱਟ ਗਈ। ਉਹ ਬੈਠੇ ਸੀ ਆਪਣਾ ਭਾਜੀ ਜਿਹੜੇ ਦਿਨ ਆਏ ਸੀ ਅਨਿਲ ਬਿੱਲਾ ਸਾਹਿਬ ਯਾਰ ਇਸ ਬੰਦੇ ਨੇ ਕੰਨ ਖਾਵੇ। ਤੋਬਾ ਯਕੀਨ ਤੋਬਾ ਯਕੀਨ ਕਰ, ਕੰਨ ਖਾਦੇ ਕੇ ਸਾਡੀ ਫਿਰ ਓਵਰਲੈਪ ਹੋਣੀ ਸੀ, ਮਾਸ਼ਾਅੱਲਾ ਜਗ੍ਹਾ ਆਈ। ਹਾਂ, ਇਹਦੀ ਅਕਲਮੰਦੀ ਸੀ ਕਿ ਹਨੀਲ ਬਿੱਲਾ ਸਾਹਿਬ ਬੋਲ ਰਹੇ ਸੀ। ਠੀਕ ਹੈ, ਮਾਸ਼ਾਅੱਲਾ। ਚਲੋ ਮੈਨੂੰ ਬੜਾ ਮਸਲਾ ਬਣਦਾ ਉਸਤਾਦ ਜੀ, ਤੁਸੀਂ ਇਹ ਵੋਕਲ ਦੀ ਪਿਚ ਇੰਨੀ ਉੱਤੇ ਲੈ ਗਏ ਆ ਸ਼ੋਅ ਦੀ। ਮੈਂ ਸਲੋ ਬੋਲਦਾ ਹਾਂ, ਮੈਨੂੰ ਬੜਾ ਮਸਲਾ ਬਣਦਾ। ਤੂੰ ਘੱਟ ਬੋਲਦਾ ਉਸਤਾਦ ਜੀ, ਇੰਨਾ ਇਹ ਘੱਟ ਬੋਲਦਾ ਪਰ ਲਫ਼ਜ਼ ਅੰਦਰ ਇਹਦੇ ਢੋਲ ਆ ਕੇ ਬੈਠੇ ਗਏ। ਇਹ ਕਰੈਕਟਰ ਦੇਖ ਲਓ। ਇਹ ਹੁਣ ਇਹਦੀ ਮੈਂ ਕਰਨੀ ਤਾਰੀਫ ਆ, ਲੇਕਿਨ ਜ਼ਾਹਰੀ ਤੁਹਾਨੂੰ ਲੱਗਣਾ ਕਿ ਮੈਂ ਇਹਦੀ ਬੁਰਾਈ ਕਰ ਰਿਹਾ, ਲੇਕਿਨ ਸੋਚੋਗੇ ਤੇ ਇਹਦੀ ਤਾਰੀਫ ਹੋਏਗੀ। ਇਹਦੀ ਉਮਰ ਹੈ 30 ਸਾਲ ਜੀ। रेड कलर की इसने शर्ट पहनी हुई है, अपना नाम नोनी बता सकता है। बिल्कुल, जिसको जिस साहब को चाहिए वो इथों लै जा। इन्ना क मासूम करैक्टर अंदरों 30 साल की उम्र जी 8-9 साल तो बाद ਇਹਦਾ ਦਿਮਾਗ ਰੁਕ ਗਿਆ ਉੱਥੇ। ਹੁਣ ਦਿਮਾਗ 9 ਸਾਲ ਤੇ ਰੁਕਿਆ, ਆਪ 21 ਸਾਲ ਵੱਡਾ ਹੋ ਗਿਆ ਉਹਦਾ। ਹਾਏ 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 ਕੀ ਡੈਫੀਨੇਸ਼ਨ। ਠੀਕ ਹੈ ਜੀ, ਵਾਕਈ। ਯਾਨੀ ਕਰਦਾ ਕੀ ਆ, ਅੰਦਰ ਮੈਂ ਪ੍ਰੋਜੈਕਟਰ ਲਾਇਆ, ਪ੍ਰੋਜੈਕਟਰ ਸਿੱਧਾ ਜਾਂਦਾ ਕੰਧ ਤੇ, ਵਾਈਟ ਕੰਧ ਤੇ ਨਾ, ਮੈਂ ਦੇਖ ਰਿਹਾ ਹੁੰਦਾ ਤੇ ਅੰਦਰ ਆਊਗਾ ਪਤਾ ਕਹੂਗਾ ਮੈਨੂੰ ਹੁਣ ਘੁੱਟਣ ਲੱਗ ਪਿਆ ਨਾ, ਤੇ ਸਾਹਮਣੇ ਕੰਧ ਤੇ ਪ੍ਰੋਜੈਕਟਰ ਨਹੀਂ ਚੱਲ ਕਹੂਗਾ ਉਸਤਾਦ ਜੀ ਕੰਧ ਤੇ ਚਲਾ ਦਿਓ। ਅੱਛਾ ਪ੍ਰੋਜੈਕਟਰ ਨਹੀਂ, ਕੰਧ ਚਲਾ ਦਿਓ ਕਹਿੰਦਾ। ਵਾਹ 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 ਤੇ ਹੁਣ ਜਿਹੜਾ ਅੰਦਰ ਉਹਦਾ ਕਹਿੰਦਾ ਉਹ ਉਸਤਾਦ ਉਹਨਾਂ ਦੀ ਕੰਧ ਵੇਖੀ। ਤੇ ਮੈਂ ਇੱਕ ਦਿਨ ਪਤਾ ਨਹੀਂ ਕੌਣ ਆਇਆ ਤੇ ਉਹਨੂੰ ਅੰਦਰ ਲੈ ਕੇ ਆਇਆ, ਕਹਿੰਦਾ ਉਸਤਾਦ ਜੀ ਉਹਦਾ ਕੰਧ ਦਹਾੜਾ ਚਲਾ ਕੇ। ਇਹਦੇ ਜ਼ੇਨ 'ਚ ਕੰਧ ਚੱਲਦੀ ਹੈ। ਕੰਧ ਫਿਲਿਪਸ ਵਾਲਿਆਂ ਦੀ ਯਾਰ ਇਹ ਕੈਸੀ, ਤੂੰ ਇਹ ਗੱਲ ਸੋਚ ਕੇ ਨਾ ਕੰਧ ਚਲਾ ਦਿਓ। ਮਾਸੂਮ ਆਦਮੀ ਦਾ। ਹਾਂ, ਅੱਜ ਹੁਣ ਅਸੀਂ ਜਾ ਰਹੇ ਇੱਕ ਜਗ੍ਹਾ ਤੇ ਆ ਕੰਪਿਊਟਰ ਦੇ ਬਾਰੇ 'ਚ, ਤੇ ਵੀ ਮੇਰੀ 40 ਸਾਲ ਜ਼ਿੰਦਗੀ ਫੈਸਲਾਬਾਦ 'ਚ ਹੋ ਗਈ। ਇੱਕ ਰੋਡ ਦਾ, ਜਗ੍ਹਾ ਦਾ, ਯੂਟਰਨ ਦਾ ਮੈਨੂੰ ਪਤਾ, ਸਾਰਿਆਂ ਨੂੰ ਪਤਾ। ਠੀਕ ਹੈ ਜੀ। ਹੁਣ ਤੁਸੀਂ ਇੱਥੋਂ ਸਿੱਧਾ ਨਹਿਰ ਤੋਂ ਗਏ ਹੋ, ਅਬਦੁੱਲਾਪੁਰ ਦਾ ਪੁਲ ਤੁਸੀਂ ਕ੍ਰਾਸ ਕੀਤਾ, ਕ੍ਰਾਸ ਕਰਕੇ ਅੱਗੋਂ ਯੂਟਰਨ ਲੈਣਾ ਵਾ ਤੇ ਵਾਪਸ ਨਹੀਂ, ਅਬਦੁੱਲਾਪੁਰ ਵਾਲਾ ਜਿਹੜਾ ਆਪਣਾ ਨਹਿਰ ਤੋਂ ਥੱਲੇ ਲੰਘ ਕੇ ਫੈਸਲ ਰਾਮੇ ਦੇ ਘਰ ਚਲੇ ਗਏ। ਅੱਗੇ ਜਾ ਕੇ ਤੇ ਹੁਣ ਇੱਕ ਜਿਹਨੇ ਸਿੱਧਾ ਜਾਣਾ ਉਹਨੇ ਲੈਫਟ ਰਹਿਣਾ, ਜਿਹਨੇ ਕੋਈ ਯੂਟਰਨ ਲੈਣਾ ਉਹਨੇ ਰਾਈਟ ਰਹਿਣਾ ਤੇ ਯੂਟਰਨ ਲੈ ਲੈਣਾ। ਹੁਣ ਮੈਂ ਜਾਣਾ ਸੀ ਰੈਕ ਸਿਟੀ ਤੇ ਮੈਂ ਹੁਣ ਥੱਲੇ ਹੀ ਲੰਘਣਾ ਨਾ, ਮਤਲਬ ਕਨਾਲ ਤੋਂ ਅਗਰ ਤੁਸੀਂ ਰਾਈਟ ਮੁੜਨਾ ਵਾ ਤੇ ਤੁਹਾਨੂੰ ਅੱਗੋਂ ਯੂਟਰਨ ਲੈਣਾ, ਬਹੁਤ ਅੱਗੋਂ। ਹਾਂਜੀ, ਫੈਸਲ ਦੇ ਘਰ ਤੋਂ ਥੋੜਾ ਪਿੱਛੇ ਕਰਕੇ ਆ ਜੀ ਯੂਟਰਨ ਲੈਣਾ। ਹੁਣ ਮੈਂ ਉਧਰ ਨੂੰ ਜਾ ਰਿਹਾ ਤਾਂ ਹੁਣ ਕੋਈ ਯੂਟਰਨ ਲੈਣਾ, ਤੇ ਕਹਿੰਦਾ ਉਸਤਾਦ ਜੀ ਗਲਤ ਮੋੜ ਲਈ ਤੁਸੀਂ। ਮੈਂ ਕਿਉਂ? ਕਹਿੰਦਾ ਇਹ ਸਿੱਧੀ ਜਾ ਨਹੀਂ ਰਹੀ, ਇਹਨੇ ਅੱਗੋਂ ਸੱਜਿਆ ਤੇ ਮੁੜ ਜਾਣਾ। ਛੁੱਟੀਆਂ ਨਹੀਂ ਤੁਸੀਂ ਇਹਨੂੰ ਲਾ ਕੇ ਉੱਥੇ ਉਹਨਾਂ ਨੇ ਮੋੜਨਾ। ਉਹਨਾਂ ਨੂੰ ਪਤਾ ਵਾ, ਸਾਰੀ ਉਮਰ ਉਹਨਾਂ ਨੇ ਫੈਸਲਾਬਾਦ 'ਚ ਡਰਾਈਵ। ਯਾਰ ਉਹਨੂੰ ਛੱਡ, ਤੂੰ ਉਹਦੀ ਅਕਲ ਚੈੱਕ ਕਰ ਕਿ ਮੈਂ ਇੰਜ ਮੁੜਨਾ ਵਾ, ਮੁੜ ਕੇ ਤੇ ਮੈਂ ਦੁਬਾਰਾ ਅਬਦੁੱਲਾਪੁਰ ਪੁਲ ਤੇ ਚੜ੍ਹਨਾ ਵਾ, ਤੇ ਮੈਨੂੰ ਕਹਿ ਰਿਹਾ ਸਾਹ ਜੀ ਤੁਸੀਂ ਗਲਤ ਮੋੜ ਲਈ ਆ, ਇਹ ਤੇ ਅੱਗੋਂ ਸੜਕ ਸਿਰਫ ਸੱਜੇ ਹੱਥ ਜਾਂਦੀ ਹੈ, ਖੱਬੇ ਹੱਥ ਜਾਂਦੀ ਨਾ ਸਿੱਧਾ। ਤੇ ਮੈਂ ਮੁੜਿਆ ਹੀ ਯੂਟਰਨ ਨਾਲ, ਸ਼ੁਕਰ ਕਰ ਤੂੰ ਤੇ ਜੇ ਮੈਂ ਸਿੱਧਾ ਜਾਣਾ ਹੁੰਦਾ ਤਾਂ ਮੈਂ ਲੈਫਟ ਸਾਈਡ ਤੇ ਰਹਿ ਲੈਂਦਾ। ਯਾਨੀ ਇਹਦਾ ਕਸੂਰ ਨਹੀਂ ਹੈ, ਇਹ 9-10 ਸਾਲ ਦਾ ਰਹਿ ਗਿਆ, ਬਸ ਉੱਥੇ ਰੁਕ ਗਿਆ। ਫਿਰ ਇਹਨੂੰ ਆਖਿਆ, ਮੈਂ ਕਿਹਾ ਨੋਨੀ ਤੂੰ 30 ਸਾਲ ਦਾ ਕਿੱਦਾਂ ਹੋ ਗਿਆ ਯਾਰ, ਹਿਸਾਬ ਲਾ। ਸਾਜੀ ਇਹਨੂੰ ਨੀਡੋ 1+ ਪਿਲਾਵਾਂਗੇ, ਠੀਕ ਹੋ ਜਾਏਗਾ। ਕੰਪਲਾਨ ਇਹ ਕਿਹੜਾ ਹੋਇਆ ਭਲਾ? ਬੋਨਵੀਟਾ। ਸਾਜੀ ਮੈਂ ਇਹਦੇ ਨਾਲ ਚਲਾ ਗਿਆ ਸ਼ਹਿਰ। ਹੁਣ ਮਾਸ਼ਾਅੱਲਾ 25 ਸਾਲ ਹੋ ਗਏ ਤੁਹਾਡੇ ਲਈ ਗੱਲ, ਮੈਨੂੰ ਇੱਥੇ ਰਹਿੰਦੇ ਆ, ਪਿੱਛੇ ਬੈਠਾ ਵਾ, ਗੱਡੀ 'ਚ ਬੈਠਾ ਵਾ ਨਾ, ਕਿੱਦਾਂ ਮੈਨੂੰ ਸੋਚਦੇ ਨੇ। ਗੱਡੀ 'ਚ ਮੇਰੇ ਨਾਲ ਜਾ ਰਿਹਾ, ਮੈਨੂੰ ਅੱਗੋਂ ਧੁੱਪ ਪੈ ਰਹੀ ਹੈ, ਕਹਿੰਦਾ ਸਾਜੀ ਡੰਡਾ ਥੱਲੇ ਕਰ ਲਓ।
ਡੰਡਾ ਕਿਹੜਾ ਥੱਲੇ ਕਰਨਾ? ਕਹਿੰਦਾ ਆ ਜਿਹੜਾ ਸਨਸ਼ੇਡ, ਉਹ ਡੰਡਾ ਕਿੱਥੋਂ ਲੱਗਦਾ ਮੈਨੂੰ ਦੱਸ ਦੇ। ਫੱਟੀ ਕਹਿ ਦੇਣਾ ਹੋਰ ਆ ਕੁਛ। ਫੱਟੀ ਕਹਦੇ ਤੂੰ, ਉਹਦੀ ਸ਼ੇਪ ਫੱਟੀ ਵਰਗੀ ਆ। ਉਹ ਡੰਡਾ ਕਿੱਥੋਂ ਲੱਗਦਾ? ਕਹਿੰਦਾ ਡੰਡਾ ਥੱਲੇ ਕਰ ਲਓ। ਆਪਣੇ ਹਿਸਾਬ ਨਾਲ ਹੀ ਨਾਮ ਰੱਖੇ। ਇਹ ਗੱਲ ਕਰ ਰਹੀ ਸੀ ਉਸਤਾਦ ਜੀ, ਮੇਰੇ ਪਿੱਛੇ ਬਹਿ ਗਿਆ, ਮਾੜੀ ਕਿਸਮਤ ਮੇਰੇ ਨਾਲ ਲੈ ਗਿਆ। ਹੁਣ ਝਾਲ ਤੋਂ ਅਸੀਂ ਸਟੂਡੀਓ ਤੋਂ ਨਿਕਲੇ, ਝਾਲ ਵੱਲੋਂ ਜਾ ਰਹੇ ਹਾਂ, ਇੱਥੋਂ ਟਰਨ ਲੈ ਲਾ। ਆਹੋ ਮੈਨੂੰ ਦੱਸੀ ਯਾਰ ਇੱਥੋਂ ਟਰਨ ਲੈ ਲਾ। ਅੱਛਾ ਮੈਂ ਕਿਹਾ ਨੋਨੀ ਮੈਂ ਕਿਹਾ ਕਚਹਿਰੀ ਬਾਜ਼ਾਰ ਜਾਣਾ। ਹੁਣ ਮੈਨੂੰ ਪਤਾ ਲੱਗ ਗਿਆ ਸੀ ਇਹਨੇ ਮੈਨੂੰ ਨਾ ਡਾਇਰੈਕਸ਼ਨ ਪੂਰੀ ਦੇਣੀ ਆ, ਤੇ ਪੂਰਾ ਬਣ ਗਿਆ ਓਨਰਸ਼ਿਪ ਤੇ ਹੈ। ਤੇ ਪੁਲ ਚੜਾ ਦੇ ਪੁਲ ਚੜਾਉਂਦੇ ਆ। ਆਹੋ ਗੁੰਮਟੀ ਵੱਲੋਂ ਮੋੜਨਾ, ਗੁੰਮਟੀ ਵੱਲੋਂ ਆਹੋ ਵੀ ਉਹਨੇ ਹਰ ਪਾਸੋਂ ਕਚਹਿਰੀ ਬਾਜ਼ਾਰ ਵਾੜਦੇ, ਬਾਹਰ ਦੇ ਕਚਹਿਰੀ ਬਾਜ਼ਾਰ। ਤੇ ਮੋਬਾਈਲ ਲੈ ਕੇ ਨਿਕਲੇ ਆ ਐਵੇਂ ਨਜਾਇਜ਼ ਜੀ। ਸੂਤਰ ਮੰਡੀ ਵਾਲੇ ਵੀ ਘਰ ਆ ਜਾਂਦਾ ਵਾ, ਝੰਗ ਬਾਜ਼ਾਰ ਵਾਲੇ ਵੀ ਆ ਜਾਂਦਾ ਵਾ। ਅੱਠੇ ਬਾਜ਼ਾਰ ਤੇਰੇ ਭਰਾ ਨੂੰ ਪਤਾ ਵਾ। ਮੈਂ ਕਿਹਾ ਯਾਰ ਮੈਨੂੰ ਕੋਈ ਗੱਲ ਦੱਸ, ਮੈਂ ਗਵਾਚਾ ਵਾ ਜਾਂ ਮੈਂ ਪਹਿਲੀ ਵਾਰੀ ਆਇਆ ਪ੍ਰਦੇਸ਼ ਤੇ ਕੱਟੇ। ਮੈਂ ਲਾਰਾ ਸਿੱਟਨੇ ਆ ਮਸਤਾਂ ਮੈਂ। ਆ ਵੀ ਮੈਨੂੰ ਪਤਾ ਨਹੀਂ ਹੈ। ਤੇ ਯਕਦਮ ਅਸੀਂ ਮੋਬਾਈਲ ਨਵਾਂ ਲਿਆ, ਯਕਦਮ ਪਿੱਛੇ ਬੈਠਾ ਨਾ, ਬੋਲਦਾ ਚੁੱਪ ਕਰ ਗਿਆ। ਮੈਂ ਵੀ ਜਾ ਰਿਹਾ, ਮੈਂ ਕਿਹਾ ਯਾਰ ਨੋਨੀ ਪਤਾ ਨਹੀਂ ਉਤਰ ਗਿਆ ਵਾ। ਮੈਂ ਕਿਹਾ ਮੋਬਾਈਲ ਮੇਰਾ ਸੀ, ਮੈਂ ਕਿਹਾ ਨੋਨੀ ਆਪਣੀ ਸਿਰ ਤਾਂ ਨਹੀਂ ਪਾਉਣ ਡਿਆ। ਵੀ ਚੁੱਪ ਕਰਕੇ ਬੈਠਾ। ਅੱਛਾ ਜੀ, ਲਓ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਸਾਰਿਆਂ ਨੂੰ ਜੀ। ਅਕਸਰ ਜਿਹਨੂੰ ਗੱਡੀ ਚਲਾਉਣੀ ਹੁੰਦੀ ਨਾ, ਉਹ ਕਿਸੇ ਦੇ ਨਾਲ ਬੈਠਾ ਹੋਵੇ ਨਾ, ਡਰਾਈਵਰ ਦੇ, ਯਾਨੀ ਲਾਈਕ ਤੈਨੂੰ ਵੀ ਚਲਾਉਣੀ ਹੁੰਦੀ, ਮੈਨੂੰ ਵੀ ਚਲਾਉਣੀ ਹੁੰਦੀ। ਹਾਂਜੀ। ਮੈਂ ਡਰਾਈਵ ਕਰ ਰਿਹਾ, ਤੂੰ ਮੇਰੇ ਨਾਲ ਬੈਠਾ, ਤੂੰ ਪੈਰ ਨਾਲ ਬ੍ਰੇਕਾਂ ਮਾਰੀ ਜਾਏਗਾ ਯੈਸ। ਜਾਂ ਤੂੰ ਦੇਖੀ ਜਾਏਗਾ ਕਿ ਇੱਥੋਂ ਗਲਤ ਹਰ ਡਰਾਈਵਰ ਨਹੀਂ ਕਰਦਾ। ਇਹਦੇ 'ਚ ਕੀ ਲੌਜੀਕ ਆ? ਚਲੋ ਦੱਸੋ, ਮੈਂ ਤੁਹਾਨੂੰ ਅੱਜ ਸਮਝਾਉਣਾ ਕਿ ਕੌਣ ਇਦਾਂ ਕਰੇਗਾ। ਸਰ ਜੀ ਕਈ ਉਹ ਮੋੜ ਰਹੇ ਨਾ ਤੇ ਉਹ ਐ ਵੀ ਹੋਈ ਜਾਂਦਾ। ਹਾਂ ਕੌਣ ਕਰੇਗਾ ਇਦਾਂ? ਦੱਸੋ ਕਿਹੜਾ ਡਰਾਈਵਰ? ਯਾਨੀ ਹਰ ਬੰਦਾ ਨਹੀਂ ਕਰੇਗਾ। ਹਾਂਜੀ। ਯਾਨੀ ਇਹ ਵੀ ਡਰਾਈਵਰ ਆ, ਮੈਂ ਵੀ ਡਰਾਈਵਰ ਆ, ਇਹ ਮੇਰੇ ਨਾਲ ਬੈਠਾ ਹੋਏਗਾ ਨਹੀਂ ਕਰੇਗਾ, ਈਜ਼ੀ ਬੈਠਾ ਰਹੇਗਾ। ਤੂੰ ਬੈਠਾ ਹੋਏਗਾ ਤਾਂ ਤੂੰ ਕਰੇਗਾ। ਕਿਉਂ? ਤੁਸੀਂ ਦੋਵੇਂ ਡਰਾਈਵਰ ਹੋ, ਫਰਕ ਕੀ ਹੈ? ਸਰ ਜੀ ਮੈਨੂੰ ਬੜੀ ਬਰੀਕ ਬੀਨੀ ਨਾਲ ਮੈਂ ਤੁਹਾਨੂੰ ਸਮਝਾਵਾਂਗਾ ਅੱਜ ਇਹ ਰੌਲਾ ਕਿ ਇਹ ਉਹ ਕੌਣ ਹੁੰਦਾ ਜਿਹੜਾ ਬੈਠਾ ਨਾਲ ਪੈਰਾਂ ਨਾਲ ਬ੍ਰੇਕਾਂ ਮਾਰਦਾ। ਦੱਸੋ। ਜਿਹਦਾ ਜ਼ਰਾ ਅਗਰ ਮਤਲਬ ਕਿ ਐਡਾ ਪੱਕਾ ਡਰਾਈਵਰ ਨਾ ਹੋਵੇ ਜਿਹੜਾ ਨਵਾਂ। ਹਾਂ ਬਈ। ਜਿਹੜਾ ਉਸਤਾਦ ਜੀ ਉਹ ਐਂਜ਼ਾਈਟੀ ਡਿਪਰੈਸ਼ਨ ਵਾਲਾ ਬੰਦਾ ਹੋਏਗਾ ਨਾ, ਉਹਨੂੰ ਹੁੰਦਾ ਜ਼ਿਆਦਾ ਕਿ ਨਹੀਂ। ਹਾਂ ਬਈ। ਤਾਜੀ ਹੈ ਜਿਹੜਾ ਨਵਾਂ ਸਿੱਖਦਾ ਨਾ, ਜਿਹਨੂੰ 3-4 ਮਹੀਨੇ ਹੋ ਗਏ ਗੱਡੀ ਨੂੰ, ਉਹਨੂੰ ਪੈਂਦੀ ਆ। ਹਾਂ ਬਈ। ਮੇਰੇ ਸਾਹਮਣੇ ਹੀ ਰਹਿਣ ਦਿਓ ਫਿਰ। ਓਕੇ ਚਲੋ, ਆਹੋ ਇਹਨੂੰ ਪਤਾ। ਲਓ ਜੀ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ, ਹਰ ਡਰਾਈਵਰ ਦੀ ਇੱਕ ਟੈਂਪੋ ਹੁੰਦੀ ਹੈ ਹਾਂਜੀ। ਗੱਡੀ ਚਲਾਉਣ ਦੀ, ਇੱਕ ਸਪੀਡ ਹੁੰਦੀ ਹੈ। ਅਗਰ ਤੁਹਾਡੀ ਸਪੀਡ ਸਲੋ ਆ ਨਾ ਮੇਰੇ ਨਾਲੋਂ, ਡਰਾਈਵਿੰਗ ਦੀ ਨਾਰਮਲ ਇੱਕ ਰੇਂਜ ਐਵਰੇਜ, ਤੇ ਮੇਰੀ ਤੇਜ਼ ਆ, ਤੇ ਤੂੰ ਉਹ ਕੰਮ ਕਰੇਗਾ। ਅਗਰ ਤੇਰੀ ਤੇ ਮੇਰੀ ਸਪੀਡ ਸੇਮ ਆ, ਤੂੰ ਈਜ਼ੀ ਹੋ ਕੇ ਬੈਠਾ ਰਹੇਗਾ, ਕਿਉਂਕਿ ਇਨਡਾਇਰੈਕਟਲੀ ਤੂੰ ਵੀ ਚਲਾ ਰਿਹਾ ਹੁੰਨਾ, ਔਰ ਤੈਨੂੰ ਪਤਾ ਹੁੰਦਾ ਹੁਣ ਇਧਰੋਂ ਕੱਢੇਗਾ, ਇਧਰੋਂ ਨਿਕਲ ਜਾਣੀ ਹੈ। ਜਦੋਂ ਤੂੰ ਡਰਪੋਕ ਡਰਾਈਵਰ ਆ ਕਿ ਤੂੰ ਕਹਿੰਦਾ ਕਿ ਨਹੀਂ ਮੈਂ ਨਹੀਂ ਇਧਰੋਂ ਕੱਢਣੀ, ਮੈਂ ਇਹਦੇ ਪਿੱਛੇ ਹੀ ਠੀਕ ਆ, ਉਦੋਂ ਤੂੰ ਬ੍ਰੇਕਾਂ ਮਾਰੇਗਾ। ਇਹ ਫਰਕ ਹੁੰਦਾ। ਹਰ ਡਰਾਈਵਰ ਦੇ ਨਾਲ ਬਹਿ ਕੇ ਇਦਾਂ ਨਹੀਂ ਕਰੇਗਾ। ਉਹ ਡਰਾਈਵਰ ਬਹਿ ਕੇ ਕਰੇਗਾ ਉਹਦੀ ਟੈਂਪੋ ਸਿੰਕ ਨਹੀਂ ਹੋਏਗੀ ਮੈਂਟਲੀ। ਜਿੱਦਾਂ ਉਹ ਤੇਜ਼ ਚਲਾਉਣ ਸਲੋ ਦੇ ਨਾਲ ਯੈਸ। ਅੱਛਾ, ਜਿੱਦਾਂ ਸਲੋ ਚਲਾਉਣ ਵਾਲੇ ਦੇ ਨਾਲ ਤੇਜ਼ ਵਾਲਾ ਬਹਿ ਜਾਵੇ, ਉਹਨੂੰ ਵੀ ਬੇਚੈਨੀ ਹੋਏਗੀ ਕਿ ਯਾਰ ਤੋਰ ਕੀ ਕਰਨ ਡਿਆ ਤੂੰ, ਆ ਜਗ੍ਹਾ ਹੈਗੀ ਤੇ ਆ ਕੱਢ ਦੇ, ਉਹਨੂੰ ਵਕਤ ਪਾਈ ਰੱਖੇਗਾ। ਜਿੱਥੇ ਸਿੰਕ ਆ ਨਾ, ਜਿੱਥੇ ਤੁਹਾਡੀ ਡਰਾਈਵਿੰਗ ਦੀ ਇੱਕ ਟੈਂਪੋ ਆ, ਸਪੀਡ ਆ, ਜਿੱਥੇ ਉਹ ਮਿਸ ਸਿੰਕ ਹੋਏਗੀ ਨਾ, ਉੱਥੋਂ ਪ੍ਰੋਬਲਮ ਹੋਏਗੀ। ਜਦੋਂ ਦੋਵਾਂ ਦੀ ਮੈਚ ਹੋਏਗੀ ਤਾਂ ਈਜ਼ੀ ਬੈਠਾ ਰਹੇਗਾ। ਹੋ ਸਰ ਜੀ ਜੇ ਤੁਸੀਂ ਚਲਾ ਰਹੇ ਹੋ, ਉਹ ਸਾਨੂੰ ਵੈਸੇ ਵੀ ਮਿਸਾਲ ਦੇ ਤੌਰ ਤੇ ਇਤਮਾਦ ਵੀ ਹੁੰਦਾ ਨਾ ਇੱਕ ਡਰਾਈਵਰ ਤੇ ਕਿ ਯਾਰ ਇਤਮਾਦ, ਇਹਨੂੰ ਪੁੱਛ ਲਾਹੌਰ ਮੈਂ ਕਿੱਥੇ ਚੜਾਈ ਸੀ। ਯਾਰ ਇੰਜ ਕਰਕੇ ਨਿਕਲੇ ਆ। ਨਾਲ ਸੀ ਸ਼ਰਾਜ਼ ਸੀ, ਫਰੀਦ ਸੀ, ਆਹੋ ਅਸੀਂ 4 ਜਣੇ ਸੀਗੇ। ਮੈਂ ਫਰੰਟ ਤੇ ਉਸਤਾਦ ਜੀ ਦੇ ਨਾਲ ਬੈਠਾ, ਬਾਕੀ 3 ਨੇ ਪਿੱਛੇ। ਤੇ ਇੰਜ ਕਰਕੇ ਨਿਕਲੇ ਆ ਯਾਰ। ਫੁੱਟਪਾਥ ਦੇ ਨਾਲ ਉੱਚਾ ਜਿਹਾ ਥੜਾ ਜਿਹਾ ਨਹੀਂ ਹੁੰਦਾ, ਇਹ ਜਿਹੜਾ ਫੁੱਟਪਾਥ ਹੁੰਦਾ ਉੱਚਾ ਵੱਡਾ ਭਾਜੀ, ਆ ਸਾਈਡ ਸਾਰੀ ਚੜਾ ਕੇ ਇਹ ਗੱਡੀ ਜਾਣ ਦੀ ਯਾਰ। ਗੱਡੀ ਇੰਜ ਹੋ ਗਈ ਗੱਡੀ, ਬਿਲਕੁਲ ਗੱਡੀ ਇੰਜ ਹੋ ਤੇ ਮੈਨੂੰ ਵੀ ਨਹੀਂ ਪਤਾ ਕਿ ਕੀ ਆਇਆ ਅੱਗੇ। ਪੋਰਟਰੇਟ ਕਰਤੀ ਤੁਸੀਂ ਕਿ ਆਹੋ, ਮੈਂ ਗੱਡੀ ਇੰਜ ਕਰਤੀ। ਜਦੋਂ ਇੰਜ ਮੈਂ ਗੱਡੀ ਕਰਤੀ ਨਾ, ਤੇ ਅੰਜ ਵਾਜ ਕੇ ਤੋਂ ਕੁਦਰਤੀ ਉਲਟੀ ਨਹੀਂ, ਕਿਤੇ ਅੱਗੋਂ ਕਿਤੇ ਮੈਨੂੰ ਸਮਝ ਨਹੀਂ ਆਈ, ਉਹ ਥੱਲੇ ਵੱਜੀ ਨਾ, ਤੇ ਇਹ ਸਾਰੇ ਉਹ ਸਾਡੀਆਂ ਤੇ ਰੂਹਾਂ ਮੁਸਾਫਰ ਹੋ। ਮੈਂ ਕਿਹਾ, ਤੇ ਮੈਨੂੰ ਪਤਾ ਨਹੀਂ ਕੌਣ ਕਹਿੰਦਾ, ਮੈਂ ਹੀ ਸੀ ਫਰੰਟ ਤੇ। ਕਹਿੰਦਾ ਸਾਜੀ ਤੁਸੀਂ ਏਡੇ ਈਜ਼ੀ, ਤੁਹਾਨੂੰ ਕੁਛ ਨਹੀਂ ਹੈ। ਮੈਂ ਕਿਹਾ ਮੈਨੂੰ ਨਹੀਂ, ਕਹਿੰਦਾ ਸਾਡੀਆਂ ਤੇ ਲੱਤਾਂ ਕੰਬਦੀਆਂ, ਤੇ ਕਹਿੰਦਾ ਸਾਈ ਤੁਹਾਨੂੰ ਕੁਛ ਨਹੀਂ ਹੋਇਆ। ਮੈਂ ਕਿਹਾ ਮੈਂ ਈਜ਼ੀ ਆ, ਮੇਰੀਆਂ ਲੱਤਾਂ 'ਚ ਜਾਨ ਹੋ ਗਏ ਤੇ ਕੰਬਣ, ਇਹਨਾਂ ਦੀ ਤੇ ਜਾਨ ਹੀ ਨਿਕਲਦਾ। ਕੰਪਨੀਆਂ ਤੇ ਉਹਦੇ ਜਿੰਨਾਂ ਚ ਜਾਨ ਹੋਵੇ। ਮੈਂ ਕਿਹਾ ਮੇਰੀਆਂ 'ਚ ਜਾਨ ਨਿਕਲ ਗਈ, ਮੇਰੀਆਂ ਕਾਹਤੋਂ ਕੰਪਨੀਆਂ, ਮੈਂ ਈਜ਼ੀ ਆ। ਸਰ ਜੀ ਤੁਹਾਡੀ ਗੱਲ ਨਾਲ ਮੈਂ ਪੂਰਾ ਇਤਫਾਕ ਕਰਦਾ ਹਾਂ, ਲੇਕਿਨ ਨੋਨੀ ਉਹ ਤੂੰ ਪੇਚਕਸ ਦੇਖਿਆ, ਉਹਦੀ ਮੁੱਠ ਖੋਲੋ ਤੇ ਦੂਸਰੇ ਬੰਨੇ ਲਾ ਦੋ, 4 ਮੂੰਹ ਵਾਲਾ ਬਣ ਜਾਂਦਾ ਹੁੰਦਾ ਤੇਰੇ ਮੂੰਹ। ਸਰ ਜੀ ਤਰਤੀਬ ਜਿਹੜੀ ਬੜੀ ਅੱਛੀ ਚੀਜ਼ ਆ ਤਾਜੀ ਇਹਨੂੰ ਗੱਡੀ ਵੀ ਨਸੀ ਚਲਾਣੀ ਆਉਂਦੀ, ਤੇ ਇਹਦੀ ਲੱਤ ਜਦੋਂ ਨਾਲ ਬੰਦਾ ਸੀ ਨਾ, ਇਦਾਂ ਕਰਦਾ, ਉਹ ਕਹਿੰਦਾ ਕੀ ਹੋਇਆ,
ਕਹਿੰਦਾ ਯਾਰ ਮੇਰੇ ਤੇ ਪੱਠੇ ਨੂੰ ਖਿੱਚ ਪੈਂਦੀ। ਉਹਨੇ ਵੱਡੀ ਤੇ ਬੱਕਰਾ ਲੈਣ ਜਾਓ ਤੇ ਉਹਦਾ ਬੁੱਲ ਉਤਲਾ ਫੜ ਕੇ ਐ ਕਰਕੇ ਦੋਂਦਾ ਨਹੀਂ ਚੈੱਕ ਕਰਦੇ, ਉਹ ਜਿਵੇਂ ਬੁੱਲ ਲੈ ਆਉਂਦਾ ਜਿਹੜਾ ਤੇਰਾ ਮੂੰਹ। ਨੋਨੀ ਇਹ ਟੀ ਟਾਈਮ ਕਿੱਧਰ ਨੂੰ ਤੁਰ ਪਿਆ ਮੈਂ ਇੱਧਰ ਨੂੰ ਵੀ ਤੁਰਦਾ ਹੁੰਦਾ, ਕੋਈ ਗੱਲ ਨਹੀਂ। ਉਹ ਮੁਰਗੀਆਂ ਵਾਲੇ ਜਦੋਂ ਫੜ ਕੇ ਆ ਛੁੱਟਦੇ ਆ ਨਾ, ਉਹਨਾਂ ਨੂੰ ਚੱਕਰ ਨਹੀਂ ਆਉਂਦੇ ਵਿੱਚ। ਕਿਹਨਾਂ ਨੂੰ? ਹਾਂਜੀ ਮੁਰਗੀਆਂ ਨੂੰ ਜਦੋਂ ਉਹਨੂੰ ਕਿਤੇ ਚੱਕਰ ਆਉਣੇ ਨੂੰ ਤੇ ਜਾਨ ਤੇ ਬੜੀ ਹੁੰਦੀ ਆ। ਲੱਲਿਆ ਧੌਣ ਵੱਡੀ ਗਈ ਤੈਨੂੰ ਚੱਕਰ ਆਉਂਦੇ ਦੇ ਤੁਸੀਂ ਯਾਰ। ਨੋਨੀ ਉਹ ਕੋਲੇ ਵਾਲੀ ਇਸਤਰੀ ਦੇਖੀ ਆ? ਹਾਂਜੀ ਉਹ ਇੰਜ ਕਰਕੇ ਚੁੱਕ ਕੇ ਜਦੋਂ ਫੂਕ ਮਾਰ ਉਹਦਾ ਦਾ ਮੂੰਹ ਤੇਰਾ। ਨੋਨੀ ਜਦੋਂ ਕਿਸੇ ਬੰਦੇ ਨੂੰ ਆਵਾਜ਼ ਮਾਰੋ ਨਾ ਤੇ ਉਹ ਗਲਤੀ ਨਾਲ ਦਾ ਸਮਝਦਾ ਮੈਨੂੰ ਮਾਰੀ ਹੈ, ਤੇ ਉਹ ਪੁੱਛਦਾ ਹੁੰਦਾ ਕਿ ਭਾਈ ਉਸਤਾਦ ਜੀ ਆਹ ਉਹ ਐਂ ਕੰਮ ਨਹੀਂ ਕਰਦੇ ਭਾਜੀ। ਉਹ ਕਨਫਿਊਜ਼ ਮੂੰਹ ਹੁੰਦਾ ਤੇਰਾ ਉਸ ਟਾਈਮ, ਉਹ 1-2 ਸੈਕਿੰਡ ਲਈ ਮੂੰਹ ਕਨਫਿਊਜ਼ ਹੁੰਦਾ। ਨੋਨੀ ਤੇਰਾ ਮੂੰਹ ਤਾਂ 9 ਕੱਟਣ ਲੱਗਿਆ ਇਹੋ ਜਿਹਾ ਮੂੰਹ ਆਉਂਦਾ, ਯਕੀਨ ਕਰ। ਹਾਂਜੀ ਬੰਦਾ ਦੂਸਰੀ ਦਫਾ ਪੁੱਛੇ ਨਾ ਹੈ ਉਦਾਂ ਦਾ ਮੂੰਹ ਹੈ। ਆਹੋ ਸਲੋ ਬੂਆ ਖੋਲ ਕੇ ਬਾਹਰ ਨੂੰ ਪਤਾ ਦੇਖੇ ਨਾ ਉਹਦਾ ਤਾਂ ਮੂੰਹ ਤੇ। ਅੱਛਾ ਤਾਂ ਮੂੰਹ ਹੈ ਨਹੀਂ ਤਾਂ ਅਸੀਂ ਵੈਸੇ ਸਾਨੂੰ ਆਮਦ ਹੋ ਰਹੀ ਹੈ। ਇਹਨਾਂ ਨੂੰ ਵੀ 5 ਸਵਾੜਾ ਕਰਾ। ਅਚਾਨਕ ਗਿੱਲੀ ਜਗ੍ਹਾ ਤੇ ਬਹਿ ਜਾਓ ਨਾ, ਪਤਾ ਨਾ ਹੋਵੇ ਤੇ ਬਹਿੰਦੇ ਜਦੋਂ ਮਹਿਸੂਸ ਹੁੰਦਾ ਕਿ ਜਗ੍ਹਾ ਗਿੱਲੀ, ਉਦੋਂ ਜਿੱਦਾਂ ਬੰਦਾ ਬੈਠਾ ਨਾ ਆਹ ਚਲੋ ਸਹੀ ਹੈ, ਸੋਹਣਾ। ਸਾਡੀ ਉਹ ਮੈਸੇਜ ਲਿਖਿਆ ਹੋਵੇ ਤੇ ਸੈਂਡ ਹੋ ਜਾਵੇ, ਬਾਅਦ ਚੋਂ ਬੰਦਾ ਅਨਸੈਂਡ ਕਰੇ ਤੇ ਉਹ ਨਾ ਹੋਵੇ। ਜਿਹਦਾ ਇਹਨੂੰ ਤੰਗ ਕਮੀਜ਼ ਪਾਈ ਹੋਵੇ ਨਾ, ਲਾਉਣ ਲੱਗਿਆ ਜਦੋਂ ਇੱਥੇ ਕਾਲਰ ਫਸਦੀ ਨਾ, ਜਦੋਂ ਬਣਾਇਆ ਕਰਦਾ ਉਸ ਟਾਈਪ ਦਾ ਤੇਰਾ ਮੂੰਹ ਆ। ਯਕੀਨ ਕਰ। ਤੰਗ ਕਮੀਜ਼। ਆਹੋ ਨੋਨੀ ਜਦੋਂ ਵੌਇਸ ਮੈਸੇਜ ਕਿਸੇ ਨੂੰ ਕਰ ਲਈਏ ਨਾ ਤੇ ਉਹੀ ਮੈਸੇਜ ਆਪ ਦੁਬਾਰਾ ਸੁਣੀਏ ਬਿਲਕੁਲ ਅੰਦਰ ਮਾਰ ਕਰਕੇ ਆ ਉਹ ਬੱਸ 'ਚ ਨਹੀਂ ਬਾਬਿਆਂ ਦੀ ਸੁਸਤੀ ਪਈ ਹੁੰਦੀ ਐ ਕਰਕੇ ਇੰਜ ਕਿ ਝਟਕਾ ਉਧਰ। ਫੁੱਲ ਗਰਮੀ 'ਚ ਜਦੋਂ ਕੋਈ ਮਜ਼ਦੂਰ ਥੋੜੇ ਕੰਮ ਤੋਂ ਵਿਹਲਾ ਹੋ ਗਿਆ ਇੰਜ ਨਹੀਂ ਕਰਦਾ ਉਸ ਟਾਈਪ ਦਾ। ਯਾਰ ਯਕੀਨ ਕਰ। ਜਦੋਂ ਕਿਸੇ ਨੇ ਪੱਕੀ ਪੀਸ ਪਾਉਣੀ ਹੋਵੇ ਨਾ, ਟ੍ਰਾਇੰਗਲ ਲੰਦਾ ਹੋਵੇ, ਆਹੋ ਫੇਰ ਉਦਾਂ ਦਾ ਮੂੰਹ ਨੂੰ ਨਹੀਂ ਫਿਰ। ਆਹ ਸਾਜੀ ਕਈ ਮਿਸਤਰੀ ਹੁੰਦੇ ਆ, ਉਹ ਛੈ ਕੱਸਣ ਲੱਗੇ ਨਾਲ ਮੂੰਹ ਵੀ ਐ ਕਰਦੇ ਆਹੋ ਪੁੰਜ ਦਾ। ਮੂੰਹ ਦਾ ਬੜਾ ਤਲਕ ਹੁੰਦਾ ਉਸਤਾਦ ਜੀ, ਮੂੰਹ ਦਾ ਬੜਾ। ਤੁਹਾਡੀ ਸੋਚ, ਤੁਸੀਂ ਕੁਝ ਸੋਚ ਰਹੇ ਆ, ਤੁਸੀਂ ਕੁਝ ਕਰ। ਮੇਰੀ ਆਦਤ ਆ, ਮੈਂ ਕੁਝ ਸੋਚ ਰਿਹਾ ਹੋਣਾ, ਮੈਂ ਦੰਦ ਐ ਕਰੀ ਜਾਂਦੇ, ਦੰਦਾਂ ਨੂੰ ਨਾ ਮਤਲਬ ਉਹ ਗਾਲੀ ਟੈਪ ਕਰੀ ਜਾਂਦੀ, ਉਹ ਹੁੰਦੀ ਆ। ਹਾਂ ਤੁਸੀਂ ਅਕਸਰ ਸਾਜੀ ਇਸ ਤਰ੍ਹਾਂ ਕਰਦੇ। ਹਾਂਜੀ ਲੂਮਾ ਦਾ ਸ਼ੀਤਲ ਨਹੀਂ ਭਰਦੇ, ਹਾਂ ਉਦਾਂ ਦਾ ਮੂੰਹ ਹੈ। ਓਏ ਹਾਂਜੀ ਮੈਂ ਦੇਖਿਆ, ਉਹ ਪਤਾ ਨਹੀਂ ਕੀ ਪਾਵਨ ਸੂਈ 'ਚ ਧਾਗਾ ਪਾਉਣ ਲੱਗਾ ਨਹੀਂ ਮੂੰਹ ਬੰਦਾ। ਸਾਜੀ ਉਹ ਟਾਈਪ ਦਾ ਜਿਹੜੀਆਂ ਕਮਾਈਆਂ ਦੇਖੀਆਂ ਤੁਸੀਂ, ਹਰ ਕਿਸੇ ਦਾ ਸਟਾਈਲ ਪਰਫੈਕਟ। ਆਹ ਯਕੀਨ ਇਹਦਾ ਵੀ ਉਹ ਜਦੋਂ ਮੋਟਰਸਾਈਕਲ ਤੇਜ਼ ਜਾ ਰਹੀ ਹੋਵੇ ਤੇ ਪਿੱਛੇ ਬਹਿ ਕੇ ਗੱਲ ਨਹੀਂ ਚੱਲ ਕੋਈ ਨਹੀਂ, ਉਹ ਰਹਿਣ ਦੇ, ਕੋਈ ਗੱਲ ਨਹੀਂ, ਰਹਿਣ ਦੇ, ਛੱਡ ਪਰੇ। ਕਈਆਂ ਬੰਦੇ ਦੀ ਨਜ਼ਰ ਨੇੜ ਦੀ ਕਮਜ਼ੋਰ ਹੁੰਦੀ ਨਾ, ਤੇ ਉਹਨਾਂ ਨੇ ਲਾਗੋ ਚ ਪੜਨਾ ਹੋਵੇ ਨਾ, ਤੇ ਉਹ ਇੰਜ ਕਰਦੇ, ਉਦਾਂ ਦਾ ਮੂੰਹ ਆ ਐ ਕਰਦੇ ਨਾ। ਇਹ ਟੈਪ ਨਹੀਂ। ਮੈਂ ਭਾਵੇਂ ਸਹੀ ਗੱਲ ਤੁਹਾਨੂੰ ਦੱਸਾਂ, ਤੁਸੀਂ ਕਹਿ ਰਹੇ ਟੀ ਟਾਈਮ ਇੱਕ ਗੁੱਡੀ ਹੈ ਤੇ ਗੱਲ ਫੜ ਕੇ ਨਾ ਏਦਾਂ ਬੰਨ ਕੇ ਉਡਾਉਣਾ, ਤੇ ਇਸ ਨਿੱਕੀ ਜਿਹੀ ਗੁੱਡੀ ਨੇ ਪਤਾ ਕਿੱਡੇ ਕਿੱਡੇ ਵੱਡੇ 2.5-3 ਤਾਵਿਆਂ ਨਾਲ ਪੇਚਾ ਮਾਰਿਆ ਆ ਜੀ ਯਾਰ। ਤੇ ਫਿਰ ਗੱਲ ਸਾਡੀ ਡੋਰ ਠੀਕ ਹੋਵੇ ਨਾ, ਅਸੀਂ ਆਪਣੀ ਲਹਿਦਾ ਸਮਤ ਚ ਉਡਾ ਰਹੇ ਬੇਟਾ, ਹਵਾ ਇੱਧਰ ਦੀ ਆ, ਅਸੀਂ ਇੱਧਰ ਨੂੰ ਉਡਾ ਰਹੇ ਹਾਂ, ਪੇਚਾ ਕੀ ਪਾਉਣਾ, ਉਹ ਇੱਧਰ ਨੂੰ ਆਇਆ ਹੀ ਨਹੀਂ ਜਾਂਦਾ ਉਹਨਾਂ ਕੋ। ਅਸੀਂ ਉਹ ਮਛਲੀਆਂ ਜਿਹੜੀਆਂ ਪਾਣੀ ਦੇ ਉਲਟ ਚੱਲਣ ਦਈਆਂ, ਕੋਈ ਚੀਜ਼ ਸਾਡੀ ਸਿੱਧੀ ਨਹੀਂ ਹੈਗੀ ਬੇਟੇ। ਬਾਦੇ ਮੁਖਾਲਫ ਨਾਲ ਬਾਦੇ ਮੁਖਾਲਫ ਨਾਲ ਅਸੀਂ ਉਹ ਜਿਹੜੀ ਪਰਿੰਦਾ ਜਿਹੜਾ ਹਵਾ ਆਂਦੀ ਹੋਵੇ ਤੇ ਐ ਨੂੰ ਜਾਂਦਾ, ਅਸੀਂ ਉਹ ਤੇ ਕੰਮ ਕਰਨੇ। ਲੇਕਿਨ ਸਾਜੀ ਦੇਖੋ, ਹੁਣ ਤੁਸੀਂ ਇਹ ਪ੍ਰੋਗਰਾਮ ਦੇਖਣਾ, ਬੇਸ਼ੱਕ ਇਹਦੇ ਚ ਕਾਮੇਡੀ ਜਾਂ ਗੱਲਾਂ ਬਾਤਾਂ ਜਾਂ ਉਹ ਚੀਖ ਝਾੜਾ ਨਹੀਂਗਾ, ਲੇਕਿਨ ਤੁਹਾਨੂੰ ਸਮੂਥਨੈਸ ਨਜ਼ਰ ਆਏਗੀ। ਤੇ ਉਸਤਾਦ ਜੀ ਇਹਨੂੰ ਤੁਸੀਂ ਅਗਰ ਸੋਚੋ ਨਾ ਥੋੜਾ ਜਿਹਾ, ਬੜਾ ਮਜ਼ੇਦਾਰ ਹੋ ਸਕਦਾ, ਯਕੀਨ ਕਰੋ। ਅਸੀਂ 4 ਸ਼ੋਆਂ ਦੀਆਂ ਗੱਲਾਂ ਜਿਹੜੀਆਂ ਇੱਕੋ ਸ਼ੋਅ ਚ ਕਰ ਦਈਦੀਆਂ। ਹਾਂਜੀ ਤਰ ਹਾਂਜੀ, ਔਰ ਸ਼ੋਅ ਵੀ ਰੋਜ਼ ਕਰੀਦਾ 50 ਮਿੰਟ ਦਾ। ਇਹ ਨਹੀਂ ਕਿ ਵੀ 4 ਲੈਣਾ, ਜਿਵੇਂ FM ਵਾਲੇ ਨਹੀਂ ਹੁੰਦੇ, 4 ਲੈਣਾ ਨੂੰ ਘੁਮਾਈ ਜਾਣਾ, ਬੜੇ ਰਾਤ ਨੂੰ 2 ਵਜੇ ਆਰਜੇ ਬੈਠੇ ਹੁੰਦੇ ਜਿਹੜੇ, ਉਸ ਟਾਈਪ ਦਾ। ਬਿਲਕੁਲ ਇਦਾਂ ਹੀ ਸਾਜੀ। ਡਿੱਪਰ ਨਾਲ ਨਹੀਂ ਅੱਖਾਂ ਚੱਖਾਂ ਪਾਉਣ ਦੀ ਬੰਦਾ ਕੋਸ਼ਿਸ਼ ਕਰਦਾ, ਉਦਾਂ ਭਾਵੇਂ ਨਾ ਅਕਸਰ ਲੋਕਾਂ ਦੀ ਆਦਤ ਹੁੰਦੀ ਆ ਕਿ ਜੀ ਮੈਂ ਉਹ ਸਾਰਿਆਂ ਲੋਕਾਂ ਦੇ ਲਹਿਦਾ ਲਫ਼ਜ਼ ਆ, ਮੇਰੇ ਇਕੱਲੇ ਦੇ ਨਹੀਂ ਆ। ਜਿੱਦਾਂ ਮੈਂ ਤੁਹਾਨੂੰ ਕਿਹਾ ਡੰਡਾ ਥੱਲੇ ਕਰ ਲਓ, ਉਹ ਹਰ ਬੰਦੇ ਦਾ ਇੱਕ ਭਾਈ, ਮੈਂ ਉਹਦਾ ਗਿਰੇਬਾਨ ਪੜਿਆ, ਮੈਂ ਉਹਦੇ ਪਾਈਆਂ ਫਾੜ ਯਾਨੀ ਇਹ ਫਾੜ ਕੀ ਹੈ, ਉਦਾਂ ਦਾ ਤੇਰਾ ਮੂੰਹ। ਫਿਰ ਇੱਕ ਬੰਦਾ ਕਹਿੰਦਾ ਮੈਂ ਉਹਦਾ ਭਾਈ ਗਿਰੇਬਾਨ ਫੜ ਕੇ ਠੱਪ 3-4 ਮਾਰੀ।
ਹੁਣ ਉਹ ਠੱਪ ਉਹ ਸਾਰੇ ਇਦਾਂ ਹੀ ਕਹਿੰਦੇ ਨੇ ਇਹ ਸਾਡੇ ਨਾਜ਼ਰੀਨ ਨੇ ਆ। ਮੈਂ ਤੈਨੂੰ ਦੱਸਾਂ, ਕੋਈ ਮੈਂ ਤਾਂ ਕਹਿਣਾ ਦੁਨੀਆ 'ਚ ਮੈਨੂੰ ਪਾਕਿਸਤਾਨ ਇੰਡੀਆ 'ਚ ਕੋਈ ਬੰਦਾ ਲੱਭ ਕੇ ਦਿਖਾ ਦਿਓ ਜਿਹੜਾ ਕਵੇ ਭਾਜੀ ਮੈਂ ਚੋਰ, ਮੈਂ ਬੁਰਾ ਭਾਜੀ ਮੈਂ ਇੱਕ ਅੰਦਰੋਂ ਮੁਨਾਫਕ ਆਦਮੀ। ਕੋਈ ਲੱਭ ਕੇ ਦਿਖਾ ਦਿਓ, ਤੁਹਾਨੂੰ ਸਾਰੇ ਚੰਗੇ ਲੱਭਣਗੇ। ਇਸ ਤਰ੍ਹਾਂ ਹੀ ਔਰ ਸਾਡੇ ਆ ਦੋ ਮੁਲਕਾਂ 'ਚ ਖਾਸ ਤੌਰ ਤੇ ਪੰਜਾਬੀਆਂ 'ਚ ਉਸਤਾਦ ਜੀ ਹਰ ਉਹ ਬੰਦਾ ਉਹ ਗੱਲ ਸੱਚ ਕਰ ਰਿਹਾ ਜਿਹੜੀ ਉਹ ਆਪ ਕਰ ਰਿਹਾ, ਸਹੀ ਗੱਲ। ਔਰ ਉਹ ਗੱਲ ਉਹ ਸਹੀ ਕਰ ਰਿਹਾ ਜਿਹੜੀ ਉਹ ਆਪ ਕਰ ਰਿਹਾ। ਆਹਾ ਬੜੀ ਬਰੀਕ ਗੱਲ। ਚਾਰ ਬੰਦੇ ਗੱਲ ਕਰ ਰਹੇ ਨੇ, ਤੂੰ ਤੇ ਮੈਂ ਬਹਿਸ ਕਰ ਰਿਹਾ ਤਾਂ ਕਦੀ ਮੈਨੂੰ ਕਹਿ ਦੀ ਇੱਕ ਬੰਦਾ ਕਵੇ ਭਾਜੀ ਮੈਂ ਗਲਤ ਕਹਿ ਰਿਹਾ, ਆਹ ਸਹੀ ਕਹਿ ਰਿਹਾ। ਇਸ ਤਰ੍ਹਾਂ ਹੀ ਹੈ, ਸਹੀ ਇਸ ਤਰ੍ਹਾਂ ਹੀ ਉਸਤਾਦ ਜੀ। ਸਾਡੀ ਅਸੀਂ ਆਪਣੀਆਂ ਇੰਨੀਆਂ ਖੂਬਸੂਰਤ ਜ਼ਿੰਦਗੀਆਂ ਤੁਸੀਂ ਕਦੀ ਸੋਚੋ, ਤੁਸੀਂ ਰਜ਼ਾਇਆ ਕਿ ਕਿਸ ਕਿਸ ਕੰਮਾਂ ਦੇ ਵਿੱਚ ਕਰ ਦਿੱਤੀਆਂ, ਤੁਸੀਂ ਪਾਗਲ ਹੋ ਜਾਓ। ਇਸ ਤਰ੍ਹਾਂ ਹੀ। ਨਾਲੇ ਉਸਤਾਦ ਜੀ ਇੱਥੇ ਕਈਆਂ ਬੰਦਿਆਂ ਨੂੰ ਨਾ ਆਦਤ ਆ ਕ੍ਰੈਡਿਟ ਲੈਣ ਦੀ, ਚੰਗੇ ਕੰਮ ਦਾ ਆਪ ਕ੍ਰੈਡਿਟ ਲੈ ਲੈਣਾ, ਜੇ ਕਿਤੇ ਮਾੜਾ ਹੋ ਗਿਆ ਉਹਨੇ ਕਿਹਾ ਸੀ ਭਾਈ। ਮੈਂ ਕਹਿੰਦਾ ਹਰ ਬੰਦਾ ਕਹੇਗਾ ਉਹ ਭਾਈ ਨਾ ਮਾੜਾ ਕਰੀਦੀ ਆ, ਨਾ ਕਿਸੇ ਨਾਲ ਵਾਦੀ ਘੱਟੀ ਕਰੀਦੀ, ਨਾ ਸੁਣੀ ਦੀ ਭਾਈ ਆਪਣੇ ਕੰਮ ਦੇ। ਇਹ ਇੱਕ ਸਾਡਾ ਕੌਮੀ ਡਾਇਲੌਗ ਆ। ਸਹੀ ਗੱਲ। ਅੱਜ ਮੇਰੀ ਬਿਸਤੀ ਵੀ ਤੁਸੀਂ ਇਸੇ ਗੱਲ ਤੋਂ ਕੀਤੀ। ਨਾ ਕਿਸੇ ਨਾਲ ਵਾਦਾ ਕਰੀਦਾ ਨਾ ਘਾਟਾ ਕਰੀਦਾ ਆਪਣਾ। ਭਾਈ ਕਦੀ ਕਿਸੇ ਦਾ ਹੱਕ ਨਹੀਂ ਖਾਦਾ, ਨਜਾਇਜ਼ ਨਹੀਂ ਕਰੀਦੀ, ਹਰਾਮ ਨਹੀਂ ਖਾਈਦਾ। ਭਾਜੀ ਆਪਣੇ ਬੱਚਿਆਂ ਦੇ ਹਰ ਬੰਦਾ ਇਹ ਗੱਲ ਕਰੇਗਾ। ਹਰ ਕੋਈ। ਉਹ ਕੌਣ ਆ ਜਿਹੜਾ ਕਰਦਾ ਵਾ? ਉਹ ਨਹੀਂ ਲੱਭਣਾ। ਉਹ ਨਹੀਂ ਲੱਭਦਾ ਉਸਤਾਦ ਜੀ। ਸਹੀ ਗੱਲ। ਉਸਤਾਦ ਜੀ ਫੁੱਲ ਕੰਮ ਚੋਰੀ ਕਰ ਰਹੇ ਹੁੰਦੇ ਤੇ ਫੇਰ ਕਹਿੰਦੇ ਹੁੰਦੇ ਅਸੀਂ ਤੇ ਸਿਰ ਸੁੱਟ ਕੇ ਲੱਗੇ ਆ ਭਾਈ। ਆਹ। ਇਹ ਚੱਕਰ। ਤਾਜੀ ਇੱਕ ਬੰਦਾ ਹੈ ਜਿਹੜਾ ਕਹਿੰਦਾ ਮੈਂ ਚੋਰ। ਤਾਜੀ ਜਦੋਂ ਪਿੰਡ ਗਏ ਸੀ ਉਹ ਜਿਹੜਾ ਮਿਲਿਆ ਸੀ ਚਾਚਾ ਜੀ, ਉਹ ਪਿੰਡ ਗਏ ਨਹੀਂ ਸੀ ਆਪਾਂ ਇੱਕ ਸ਼ੂਟਿੰਗ ਕਰਨ ਜਿੱਥੇ ਗੁੜ ਛੋੜ ਖਾਦਾ ਸੀ। ਹਾਂ ਆਹੋ ਉਹ ਤੇ ਉਹਨਾਂ ਦੇ ਨਾਲ ਸ਼ੁਗਲ ਕਰ ਰਿਹਾ ਸੀ ਨਾ। ਵਾਈਨ ਕਹਿੰਦੇ ਕਿ ਯਾਰ ਨਹੀਂ ਉਹ ਸ਼ਰੀਫ ਬੰਦਾ ਚੋਰ ਨਹੀਂ। ਕਹਿੰਦਾ ਨਹੀਂ ਨਹੀਂ ਮੈਂ ਉਹਦੀ ਸੈਡ ਲੈ ਰਿਹਾ। ਉਹ ਚੰਗਾ ਭਲਾ ਸਿਆਣਾ ਬਣਾ, ਉਹਨਾਂ ਦੀ ਆਪਸ ਚ ਯਾਰੀ ਦੋਸਤੀ ਸੀ। ਉਹ ਮੈਨੂੰ ਕਹਿੰਦਾ ਭਾਜੀ ਤੁਸੀਂ ਇਹ ਨਹੀਂ ਜਾਣਦੇ ਚੋਰ ਆ। ਮੈਂ ਕਿਹਾ ਯਾਰ ਸਿੱਧਾ ਹੀ ਚੋਰ। ਮੈਂ ਕਿਹਾ ਨਾ ਯਾਰ। ਉਹ ਦੂਜਾ ਵੀ ਕਹਿੰਦਾ, ਉਹ ਕਹਿੰਦਾ ਜਾਨੀ ਭਾਈ ਇਹ ਚੋਰ ਆ, ਚੋਰੀ ਚੋਰੀ ਕਰ ਲੈਂਦਾ ਇਹ ਤੋਂ ਚੀਜ਼ਾਂ, ਤੇ ਟੈਨਸ਼ਨ ਨਾ ਲਓ। ਮੈਂ ਕਿਹਾ ਯਾਰ ਤੁਸੀਂ ਬੇਵਕੂਫ, ਸਿਆਣਾ ਪੈਣਾ ਬੰਦਾ। ਤੇ ਉਹ ਆਇਆ ਕਹਿੰਦਾ ਉਹ ਭਾਈ ਸਹੀ ਕਹਿੰਦੇ ਮੈਂ ਚੁੱਕ ਲੈਂਦਾ। ਤਾਂ ਜਿਹੜਾ ਗੁੜ ਬਣਾ ਰਿਹਾ ਸਹੀ ਕਹਿੰਦੇ ਮੈਂ ਚੁੱਕ ਲੈਣਾ ਚੀਜ਼ਾਂ, ਮੈਨੂੰ ਕੋਈ ਭਾਰ ਨਹੀਂ, ਮੈਂ ਚੋਰ ਆ। ਮੈਂ ਚੁੱਪ ਕਰਕੇ ਸਾਈਡ ਤੇ ਮੈਂ ਕਿਹਾ ਬਹੁਤ ਅੱਛੇ ਬੇਟਾ ਮੇਰੇ। ਉਹ ਪਿਆਰ ਨਾਲ ਉਹਨੂੰ ਕਹਿੰਦੇ ਸੀ ਭਾਈ। ਉਸਤਾਦ ਜੀ ਟੀ ਟਾਈਮ ਤੋਂ ਪਹਿਲੇ ਨਾ ਮੈਂ ਦਾਨਿਸ਼ ਨੂੰ ਇੱਕ ਵਾਕਿਆ ਸੁਣਾ ਰਿਹਾ ਸੀ ਕਿ ਮੈਂ ਬਲੱਡ ਦੇਣ ਗਿਆ ਇੱਕ ਜਗ੍ਹਾ, ਉਹਨਾਂ ਦੇ ਨਾ ਡਿਲੀਵਰੀ ਕੇਸ ਸੀਗਾ। ਮੈਂ ਇਸ ਤਰ੍ਹਾਂ ਕਰਕੇ ਵਾਰਡ ਦੇ ਬਾਹਰ ਖੜਾ ਹਾਂ ਤੇ ਉਹ ਬਜ਼ੁਰਗ ਆਏ ਉਹਨਾਂ ਦੇ ਵਾਲਦ ਸਾਹਿਬ, ਸਲਾਮ ਅਲੈਕੁਮ ਬੇਟਾ ਜੀ ਬਲੱਡ ਦੇਣਾ। ਕਹਿੰਦੇ ਅੱਬੂ ਜੀ ਭਾਈ ਨੇ ਨਾ ਬਲੱਡ ਦੇਣਾ ਲੈ ਕੇ ਆਏ। ਠੀਕ ਹੈ, ਕਹਿੰਦੇ 500 ਰੁਪਇਆ ਫੜ ਬੇਟੇ ਲਈ ਅਨਾਰ ਦਾ ਜੂਸ ਲੈ ਕੇ ਆ। ਇਹ 500 ਹੱਥ 'ਚ ਤੇ ਇਧਰੋਂ ਡਾਕਟਰ ਕਹਿੰਦਾ ਜੀ ਮੁਬਾਰਕ ਹੋਵੇ, ਬਲੱਡ ਦੀ ਕੋਈ ਲੋੜ ਨਹੀਂ ਤੇ ਲਿਹਾਜ਼ਾ ਨਾਲ ਬੇਟਾ ਹੋਇਆ। ਇਹ 500 ਹੱਥ 'ਚ ਤੇ ਮੈਨੂੰ ਕਹਿੰਦੇ ਅਨਾਰ ਦਾ ਜੂਸ ਪੀਣੀ। ਮੁਬਾਰਕ ਹੋਵੇ, ਖੈਰ ਮੁਬਾਰਕ, ਠੀਕ ਹੈ ਮੁਬਾਰਕ, ਠੀਕ ਹੈ ਬੇਟਾ ਜੀ ਫਿਰ ਨਿਕਲੋ। ਕਹਿੰਦੇ ਆਹ ਤੇ ਹੁਣ ਤੈਨੂੰ ਕਾਹਦਾ ਉਸਤਾਦ ਜੀ ਅਗਰ ਆ ਬੇਟੀ ਦੂਰੋਂ ਮੈਂ ਗਿਆ, ਮੈਨੂੰ ਤੇਲ ਦਾ ਹੀ ਦੇ ਦਿਓ 2 ਕਿਲੋ। ਚਲੋ ਕਹਿੰਦਾ ਮੈਂ ਫੋਨ ਦੇਣ ਗਿਆ, ਮੈਂ ਤਾਂ ਰਾਤ ਫੁੱਲ ਸਰਦੀ 3 ਵਜੇ ਮੈਨੂੰ ਉਹ ਵਾਪਸ ਲਾਣ ਜਾ ਰਿਹਾ ਤੇ ਚਾਲ ਵਾਲੇ ਚੌਂਕ ਚ ਆ ਕੇ ਮੈਨੂੰ ਕਹਿੰਦਾ ਯਾਰ ਹਸਪਤਾਲੋਂ ਫੋਨ ਆਉਂਦੇ ਫਿਰ ਤੁਸੀਂ ਇੱਥੋਂ ਚਲੇ ਜਾਓ। ਮੈਨੂੰ ਚੱਲਦੇ ਨਾ ਤੁਰ ਕੇ ਕਹਿੰਦਾ ਮੈਂ ਮੇਰਾ ਪਰਸ ਵੀ ਕਾਰ ਕੁਛ ਵੀ ਨਹੀਂ ਮੇਰੇ ਕੋਲ। ਮੈਂ ਅਮਦਾਦੀ ਪੈਕੇਜ ਦੇ ਨਾਲ ਫਿਰ ਘਰ ਗਿਆ। ਉਸਤਾਦ ਜੀ ਮੈਂ ਇੱਕ ਜਗ੍ਹਾ ਤੇ ਨਾ ਖੂਨ ਦੇਣ ਡਿਆ ਲੰਮੇ ਪਿਆ ਤੇ ਨਾ ਉਹ ਭਾਵੇਂ ਚੋਰੀ ਨੇ ਸੂਈ ਲਾਈ ਨਾ ਇਦਾਂ, ਤੇ ਮੈਂ ਨਾ ਇਦਾਂ ਲੰਮੇ ਪਿਆ ਤੇ ਥੋੜੀ ਦੇਰ ਮੈਂ ਥੱਲੇ ਮੂੰਹ ਕਰਕੇ ਦੇਖਿਆ, ਕਹਿੰਦਾ ਸਿਰ ਥੱਲੇ ਕਰ। ਮੈਂ ਫੇਰ ਥੱਲੇ ਕਰ ਲਿਆ। ਥੋੜੀ ਦੇਰ ਬਾਅਦ ਨਾ ਮੇਰਾ ਉਹ ਸਾਹਮਣੇ ਬੈਠਾ ਮੈਂ ਨਾ ਸ਼ਰਾਰਤ ਕੀਤੀ। ਮੈਂ ਕਿਹਾ ਯਾਰ ਆ ਲਾਈਟਾਂ ਕਾਹਤੋਂ ਬੰਦ ਕਰੀ ਜਾਣ ਡੇ ਸਾਰੀ। ਤਾਜੀ ਇਹ ਖੂਨ ਦੇਣ ਵਾਲੀ ਗਲਤ ਗੱਲ ਕਰਨ ਦੇ, ਤੇਰੇ ਤੋਂ ਨਿਕਲਣ ਲੱਗ 4 ਬੋਤਲਾਂ ਦਿੱਤੀਆਂ ਹੀ ਉਹ ਮੈਂ। ਜਾਣਦੇ ਯਾਰ। ਫੋਨ ਬੜਾ ਦਿੰਦਾ ਲੇਕਿਨ ਇਹਦਾ ਹਿਸਾਬ ਕਿਤਾਬ ਲੈਦਾ ਵਾ। ਤੇਰਾ ਨਾ ਇੱਕਦਮ ਬੰਦੇ ਤੇ ਗਲਤ ਇਲਜ਼ਾਮ ਲੱਗੇ ਨਾ ਕਿ ਯਾਰ ਉਹ ਕਹਿੰਦਾ ਰਾਤੀ ਉਹਨੇ ਆਹ ਕੰਮ ਕੀਤਾ। ਮੈਂ ਉਹ ਜਿਹੜਾ ਮੂੰਹ ਵੱਜ ਗਿਆ ਉਹ ਕਿਦਾਂ ਮਜ਼ਾ ਕੀਤਾ ਨਹੀਂ ਬਿਲਕੁਲ, ਮਤਲਬ ਯਕੀਨ ਹੀ ਨਹੀਂ ਲੱਗੇ ਵੀ ਮੇਰਾ ਨਾਂ ਲੱਗ ਜਾਏਗਾ। ਉਦੋਂ ਜਿਹੜਾ ਮੂੰਹ ਬੰਦਾ ਤੇ ਬੰਦਾ ਕਹਿੰਦਾ, ਉਹ ਕਹਿੰਦਾ ਉੱਥੇ ਨੋਨੀ ਆਇਆ ਸੀ ਤਾਂ ਮੇਰਾ ਮੈਂ ਗਿਆ। ਅੱਛਾ ਹੁਣ ਇੱਥੇ 2 ਕੰਮ ਨੇ। ਇੱਥੇ ਇਸ ਮੌਕੇ ਤੇ ਨਾ 2 ਐਕਸਪ੍ਰੈਸ਼ਨ ਹੁੰਦੇ ਬੰਦਿਆਂ ਦੇ। ਹੁਣ ਤੂੰ ਮੈਨੂੰ ਕਹਿ ਕੇ ਯਾਰ ਨਹੀਂ ਤੁਸੀਂ ਉਹ ਕਹਿੰਦਾ ਜਾਨੀ ਭਾਈ ਆਏ ਉੱਥੇ ਕਹਿ ਉਹ ਕਹਿੰਦਾ ਰਿਹਾ ਜਾਨੀ ਭਾਈ ਆਏ ਸੀ ਉੱਥੇ। ਆਹੋ ਲੈ ਤੁਰ ਪਣੇ। ਆਜੋ ਮੇਰੇ ਵੱਲੋਂ। ਅੱਛਾ ਹਾਲੇ ਅੱਗੇ ਡਾਇਲੌਗ ਹੈਗਾ ਤੇ ਹੁਣ ਉੱਥੇ ਮੁxtਲਿਫ ਕਿਸਮ ਦੀਆਂ ਕੀ ਐਕਸਪ੍ਰੈਸ਼ਨ ਹੁੰਦੇ ਨੇ। ਚੱਲ ਜਰਾ ਕਹਿ। ਯਾਰ ਉਹਨੇ ਮੈਨੂੰ ਆਪ ਦੱਸਿਆ ਤੁਹਾਡਾ ਕੀ? ਤੁਸੀਂ ਆਏ ਸੀ ਰਾਤੀ। ਮੈਂ ਕਹਿੰਦਾ ਹਾਂ ਹਾਂਜੀ ਤੁਹਾਡਾ ਕੀ ਹੁਣ ਇੱਥੇ ਆ ਕੇ ਨਾ ਹੁਣ ਇੱਕ ਬੰਦਾ ਕਹੇਗਾ ਠੀਕ ਆ ਜੀ ਗਏ ਹੋਵਾਂਗੇ ਫਿਰ ਭਾਈ।
ਤੇ ਇੱਕ ਕਹੇਗਾ ਇੱਥੇ ਆ ਕੇ ਇੱਕ ਕਹੇਗਾ ਇੱਕ ਦੇ ਤੇ ਹੁੰਦੀ ਯਾਰ ਮਤਲਬ ਕਿੱਥੇ ਯਕੀਨ ਕਰੋਗੇ ਅੱਜ ਤੁਸੀਂ ਅੱਜ ਇਹ 4-5 ਕਿਸਮ ਦੇ ਬੰਦੇ ਹੁੰਦੇ ਨੇ ਇਹੋ ਜਿਹੇ ਮੌਕੇ ਸਹੀ ਗੱਲ, ਆਪਣੇ ਆਪਣੇ ਹਿਸਾਬ ਹਿਸਾਬ ਨਾਲ। ਕਈ ਬੰਦੇ ਮੰਨ ਲੈਣਗੇ ਗੁੱਸੇ 'ਚ, ਜ਼ਿਆਦਾ ਜਿਹੜੇ ਜਜ਼ਬਾਤੀ ਹੁੰਦੇ ਨੇ, ਉਹ ਕਹਿੰਦਾ ਤੂੰ ਉੱਥੇ ਗਿਆ ਯਾਰ, ਫਿਰ ਜੇ ਉਹ ਕਹਿੰਦੇ ਆ ਨਾ ਲੈ ਫਿਰ ਮੈਂ ਗਿਆ ਫਿਰ ਠੀਕ ਆ, ਫਿਰ ਗਿਆ ਤੇ ਫਿਰ ਗਿਆ ਹੀ ਦੇਖੀ ਜਾਊ। ਤੇ ਉਹ ਬੜੇ ਬਹੁਤ ਅਜੀਬੋ ਗਰੀਬ ਜੇ ਸਾਡੇ ਆਪਾਂ ਕਾਰਟੂਨ ਟਾਈਪ ਆ ਸਾਰੇ। ਸਹੀ ਗੱਲ। ਮਿੱਠੇ ਨੂੰ ਦੇਖ ਕੇ ਤੇ ਉਸਤਾਦ ਜੀ ਇਹ ਗੱਲ ਹੋਰ ਪੱਕੀ ਹੋ ਜਾਂਦੀ। ਨਹੀਂ ਮੈਨੂੰ ਤੇ ਇਹਦੇ ਨਾਲ ਦੇਖ ਕੇ ਪਹਿਲੇ ਵੀ ਸ਼ੱਕ ਸੀਗਾ ਕਿ ਕਾਰਟੂਨ, ਲੇਕਿਨ ਅੱਜ ਤੁਸੀਂ ਦੱਸਿਆ ਤੇ ਕਨਫਰਮ ਹੈ ਯਾਰ ਮਿੱਠੇ ਵਰਗੇ ਤੇ ਅੱਲਾ ਮਾਫੀ ਦੇਵੇ 50 ਰੁਪਏ ਮਹੀਨੇ ਦੇ ਦੇਣੇ ਆ ਉਹ ਜਿਹੜਾ ਬਾਹਰ ਹੁੰਦਾ ਉਹਨੂੰ, ਤੇ ਉੱਥੇ ਵੀ ਹਿਸਾਬ ਕਰ ਰਿਹਾ ਹੁੰਦਾ 10 ਦਿਨ ਤੂੰ ਆਇਆ ਹੀ ਨਹੀਂ ਯਾਰ, ਉਹ 20 ਦਿਨ ਆਇਆ, 20 ਦਿਨਾਂ ਦੇ ਵੀ 50 ਬਣਦੇ, ਲੱਖ ਲਾਣਤ ਤੇਰੇ ਤੇ ਤੂੰ ਹਿਸਾਬ ਲਾ, 20 ਦੇ ਵੀ 50, 2 ਰੁਪਏ ਰੋਜ਼ ਨਹੀਂ ਬਣਦੇ। ਆ ਬੜੇ ਬੰਦੇ ਨੇ ਸਾਡੇ, ਹਾਂਜੀ ਇਦਾਂ ਹੀ ਆਪਣਾ ਮਕਾਨ ਹੁੰਦਾ ਮਤਲਬ ਦਿਲ ਕਰੇ 10 ਮਰਲੇ ਦਾ, 5 ਮਰਲੇ ਦਾ, 1.5 ਕਰੋੜ ਦਾ, ਤੇ ਉਹ ਵਿਚਾਰਾ ਆ ਜਾਏਗਾ ਨਾ ਬਾਹਰ 100 ਰੁਪਏ ਲੈਣ। 100 ਰੁਪਏ ਲੈਣ ਤੋਂ ਇਦਾਂ ਨਾ ਜਿਵੇਂ ਤੂੰ 30 ਦਿਨ ਆਉਣਾ ਵਾ, 6 ਦਿਨ ਇੱਥੇ ਕੂੜਾ ਪਿਆ ਰਹਿੰਦਾ ਵਾ ਯਾਰ। ਉਹ 100 ਰੁਪਏ ਦੇ ਵਿੱਚ 10 ਦਿਨ ਵੀ ਆ ਜਾਏ ਤੇ 10 ਰੁਪਏ ਚ ਆਉਂਦਾ ਉਹ ਬੰਦਾ। ਓਏ ਵਾਕਈ ਸਹੀ ਗੱਲ। ਹਿਸਾਬ ਲਾਓ ਉਸਤਾਦ ਜੀ ਉਹਨਾਂ ਦੀ ਪ੍ਰੋਪਰ ਇੱਕ ਸੈਲਰੀ ਹੁੰਦੀ ਯਾਰ। ਮੈਂ ਗੱਲ ਕਰ ਰਿਹਾ ਵੈਸੇ ਹੀ ਕਿ ਪੁਆਇੰਟ ਸਾਡਾ ਇਦਾਂ ਦਾ ਹਿਸਾਬ ਦਾ ਵਾ, ਤੇ ਉਹੀ ਬੰਦਾ ਬਾਹਰ ਜਾ ਕੇ ਦਿਲ ਕਰੇ 3000 ਰੁਪਏ ਦੀ ਕੋਈ ਸ਼ੈ ਖਾ ਕੇ ਤੇ ਆ ਜਾਵੇ ਤੁਹਾਨੂੰ ਵੀ ਤੁਸੀਂ ਇੰਜ ਕਰਕੇ ਕੋਈ ਚੀਜ਼ ਖਾ ਰਹੇ, ਕੋਈ ਦੋਸਤ ਆ ਗਿਆ ਦੇ ਯਾਰ ਇਹਨਾਂ ਨੂੰ ਵੀ ਭਾਵੇਂ ਦੋਸਤ ਆ ਗਏ ਤੇ ਰੁਪਈਆ 1400 ਉਹਨਾਂ ਦਾ ਵੀ ਤੁਸੀਂ ਦੇ ਦਿੱਤਾ, ਤੇ ਉਹਨੂੰ ਤੁਸੀਂ ਕਹਿਣਾ ਵਾ ਠੀਕ ਆ ਵੀ ਤੇਰਾ ਤੇ ਮਹੀਨਾ 10 ਦਿਨਾਂ ਬਾਅਦ ਹੀ ਆ ਜਾਂਦਾ, ਹਲੇ ਕੱਲ ਤੇ ਤੈਨੂੰ ਦਿੱਤੇ। ਉਹ ਕਹਿੰਦਾ ਨਹੀਂ ਜੀ ਭਾਜੀ। ਸਹੀ ਗੱਲ। ਇਹ ਰੂਟੀਨ ਹੋਣੀ ਚਾਹੀਦੀ ਹੈ। ਹਾਂ ਹਾਂਜੀ, ਇਹਨੂੰ ਨੀਂਦ ਨਾ ਮਾਰਾ ਵਾ, ਜ਼ੇਨ ਤੇ ਜ਼ੋਰ ਪਾਵੇ ਨਾ ਰੋਣ ਲੱਗ ਪੈਂਦਾ। ਉਹ ਬਿਟੇ ਕੰਨੀ ਦੇਣ ਗਿਆ ਤੇ ਨਾਲ ਹੀ ਉੱਡ ਗਿਆ ਤਾੜੀ। ਉਸਤਾਦ ਜੀ ਇਹਨੂੰ ਮੈਂ ਕੁਝ ਕਹਿੰਦਾ ਨਹੀਂ ਹੈਗਾ, ਮੈਨੂੰ ਇਹ ਤੋਂ ਖਤਰਾ ਜਿਹਾ ਰਹਿੰਦਾ ਵਾ। ਮੈਂ ਨਾ 1 ਲੱਖ ਜੁਗਤ ਮਾਰ ਮੈਨੂੰ, ਲੇਕਿਨ ਮੈਂ ਡਰਦਾ ਹਾਂ ਇਹਦੇ ਕੋਲੋਂ ਕਿ ਮੈਂ ਪਿੱਛੇ ਜੇ ਜੋ ਵਾਕਿਆ ਤੋਂ ਮੈਂ ਘਬਰਾ ਜਾਣਾ ਕਿ ਨਹੀਂ ਮੈਂ ਨਹੀਂ ਇਹਨੂੰ ਕੁਝ। ਨਹੀਂ ਬੇਟੇ, ਤੈਨੂੰ ਇੱਕ ਇਹ ਵੀ ਬਿਮਾਰੀ ਆ, ਤੂੰ ਕਨਫਿਊਜ਼ ਕਰੈਕਟਰ, ਤੂੰ ਆਪੇ ਹੀ ਸੋਚ ਕੇ ਆਪੇ ਹੀ ਉੱਤੇ ਅਮਲ ਕਰਕੇ ਆਪੇ ਹੀ ਉਹ ਪ੍ਰੈਕਟੀਕਲੀ ਉਹ ਕੰਮ ਕਰਨ ਲੱਗ ਪੈਂਦਾ। ਸਹੀ ਗੱਲ। ਤੈਨੂੰ ਕਹਿੰਦਾ ਤੈਨੂੰ ਕੋਈ ਵੀ ਨਹੀਂ। ਨਹੀਂ 1 ਲੱਖ ਜੁਗ ਤੂੰ ਮਾਰ ਸਕਦਾ, ਕਿਸੇ ਹੋਰ ਸ਼ੋਅ 'ਚ ਜਾ ਕੇ ਮਾਰ ਤੂੰ ਇੱਥੇ ਆਪਣਾ ਟੈਲੈਂਟ ਦਿਖਾ। ਚੱਲ ਆਹੋ ਬਸ ਜੀ, ਬਹੁਤ ਠੀਕ ਆ। ਉਹ ਚਿੱਟੇ ਗੁੜ ਕੇ ਨੈਣ ਨਸ਼ੇ ਲੈ ਕੇ ਬੈਠਾ ਵਾ। ਇੰਨਾ ਕਮਜ਼ੋਰ ਆ, ਇਹਦਾ ਭਰਾ ਗੁੱਡਾ ਡਾਂਦੇ ਆ, ਇਹਨੂੰ ਕਿਹਾ ਅਗਲੀ ਤਲਾਮ ਨੂੰ ਗੰਦ ਦੇ, ਤੇ ਡੋਰ ਨਾਲ ਹੀ ਲਮਕ ਕੇ ਚਲ ਗਿਆ ਉੱਥੇ। ਪਿੰਕ ਪੈਂਥਰ ਟ੍ਰੈਪ ਉਹ ਉੱਥੇ ਜਾ ਕੇ ਬੰਨ ਰਿਹਾ ਉੱਤੇ। ਹਾਂਜੀ, ਇੰਨਾ ਕਮਜ਼ੋਰ ਆ, ਟੀਕਾ ਲਵਾਉਣ ਗਿਆ ਡਾਕਟਰ ਕੋ, ਇਦਾਂ ਲਾਉਂਦੇ ਆ ਬਾਹਰ ਕਰ। ਦੋਰੀ ਕਰਕੇ। ਹਾਂਜੀ, ਦੋਰੀ ਕਰ। ਦੂਰ ਨੂੰ ਕੜਕੀ ਲਾਉਣ ਲੱਗਿਆ ਤੇਰੇ ਵਰਗਾ ਮੂੰਹ ਬੰਦਾ ਹੈ ਯਾਰ ਉਸਤਾਦ ਜੀ ਤਾਂ ਉੱਤੇ ਹੀ ਸੁਣੜੇ ਆ। ਯਕੀਨ ਕਰ, ਵੱਡੀਆਂ ਬੰਦੇ ਨੇ ਮੁੱਛਾਂ ਰੱਖੀਆਂ ਹੋਣ ਨਾ, ਤੇ ਉਹ ਮੁੱਛਾਂ 'ਚੋਂ ਚਿੱਟੇ ਵਾਲ ਤੋੜਦਾ ਹੋਵੇ ਤੇ ਉਦੋਂ ਤੇਰਾ ਮੂੰਹ ਬੰਦ ਹੈਗਾ। ਹਾਏ ਫੁੱਲ ਉਹਨੇ ਡੇਲੇ ਥੱਲੇ ਕੀਤੇ ਹੁੰਦੇ ਹਨਾ। ਕਦੀ ਦੇਖੇ ਬੰਦੇ ਬਾਹਰ 12 ਖਲੋਤੇ ਐ ਲੱਗੇ ਹੁੰਦੇ ਐ ਕਰਕੇ। ਇੰਨਾ ਕਮਜ਼ੋਰ ਆ, ਜਿੰਨ ਐਸਰੋ ਚਿਬੜੇ ਨੂੰ ਜਿਹੜੇ ਕਿ ਪਲੱਸ ਬਣਿਆ। ਜਿੱਦ ਸਾਡੀ ਨੂੰ ਚੰਬੜ ਕੇ ਇੰਨਾ ਮਾਰਾ ਵਾ, ਉਹ ਜਿੰਨ ਬਾਬੇ ਕੋ ਜਾ ਕੇ ਕਹਿੰਦੇ ਬਾਬਾ ਜੀ ਅਸੀਂ ਚੰਬੜੇ ਨਹੀਂ, ਅਸੀਂ ਤਾਂ ਫਸ ਗਏ ਸੀ ਇਹਦੇ। ਅੱਛਾ ਨਹੀਂ, ਇਹਨੂੰ ਇੱਕ ਜਿੰਨ ਚੰਬੜਿਆ, ਉਹਨੇ ਇਹਦੇ ਅੰਦਰ ਜਗ੍ਹਾ ਕਿ ਉਹ ਸਿਰਫ ਆਪਣਾ ਸਾਫਾ ਰੱਖ ਕੇ ਚਲਾ ਗਿਆ। ਜਗ੍ਹਾ ਮੱਲੀ ਚਿਬੜਿਆ ਨਹੀਂ ਮੰਨ ਲਿਆ। ਉਹਨੇ ਮੰਨ ਲਿਆ, ਉਹਨੇ ਆਪਣਾ ਸਾਫਾ ਅੰਦਰ ਰੱਖਿਆ, ਆਪ ਕਿਤੇ ਹੋਟਲ ਤੇ ਬੈਠਾ। ਉਹਨੇ ਕਿਹਾ ਇੱਥੇ ਬੈਠਾ, ਕਹਿੰਦਾ ਜੀ ਮੈਂ ਉਹਨੂੰ ਚੰਬੜਿਆ ਅੰਦਰ, ਮੈਂ ਮਾਨੀ ਮੱਲਿਆ, ਨੋਨੀ ਮੱਲਿਆ। ਹਾਂ ਮੈਂ ਨੋਨੀ ਮੱਲਿਆ। ਜਿੰਨ ਚੰਬੜੇ, ਇਹਨੂੰ ਇੱਕ ਹੋਰ ਜਿੰਨ ਚੰਬੜਾਇਆ, ਉਹਨੇ ਦੇਖਿਆ ਉਹ ਸਾਫਾ ਪਿਆ, ਉਹਨੇ ਕਿਹਾ ਇਹਨੂੰ ਮੱਲਿਆ, ਉਹ ਨਿਕਲ ਗਿਆ। ਨਹੀਂ ਇਹਨੂੰ ਜਿੰਨੇ ਚ ਮਿੜ ਗਏ, ਇਹਨੇ ਆਪਣੇ ਅੱਬੂ ਨੂੰ ਕਿਹਾ ਮੈਨੂੰ ਜਿੰਨੇ ਚ ਮਿੜੇ, ਤੇ ਇਹਦੇ ਅੱਬੂ ਤੋਂ ਤਲਾਸ਼ੀ ਲੈਣ ਡਏ। ਮੈਂ ਝੂਠ ਬੋਲਦਾ। ਹਾਂਜੀ, ਇੱਕ ਜਿੰਨ ਇਹਦੇ ਨਾਲ ਤੁਰਦੇ ਆ, ਉਹਨੂੰ ਇੱਕ ਜਲਾਦ ਕਹਿੰਦਾ ਤੂੰ ਚਿੰਬੜਿਆ ਨਹੀਂ ਇਹਨੂੰ, ਕਹਿੰਦਾ ਇਹਦੇ ਚ ਮੇਰਾ ਮੁੰਡਾ ਚਿੰਬੜਿਆ ਨਾ, ਉਹਦੇ ਨਾਲ ਆਹੋ ਇਹ ਜਲਾਦ ਕਹਿਣ ਡਿਆ ਨੂੰ, ਜਲਾਦ ਕਿੱਥੋਂ ਆਇਆ ਜਿਨ੍ਹਾਂ ਦੇ ਵਿੱਚ ਯਾਰ? ਜਲਾਦ ਹੁੰਦੇ ਉਹ ਯਾਰ ਉਹਦਾ ਆਪਣਾ ਇੱਕ ਹਿਸਾਬ ਆ। ਜਿਵੇਂ ਕੰਧ ਨਹੀਂ ਛੱਡੀ ਦੀ ਚਲਾਈ ਦੀ, ਫਾਂਸੀ ਹੋਣ ਲੱਗੀ ਤੇ ਜਲਾਦ ਨੂੰ ਉਹ ਮਤਲਬ ਉਹਨੇ ਰੱਸੀ ਪਾਈ, ਉਹਨੂੰ ਕਹਿ ਰਿਹਾ ਕੰਮ ਸ਼ਮ ਸੁਣਾ, ਓਕੇ ਆ ਰਿਲੈਕਸ। ਉਹ ਵੀ ਖਲੋਤਾ, ਇੰਜ ਦੋਵੇਂ ਖਲੋਤੇ ਗੱਲਾਂ ਕਰਦੇ, ਰੱਸੀ ਉਹਨੇ ਗਲ ਚ ਪਾਈ ਦੇ ਨਾਲ, ਕਹਿੰਦਾ ਯਾਰ ਤੂੰ ਸੁਣਾ। ਬਾਹਰ ਕਹਿੰਦਾ ਯਾਰ, ਤੇ ਉਹ ਪੁਲਿਸ ਵਾਲਾ ਕਹਿੰਦਾ ਓਏ ਸਾਲਿਆ ਇਹਨੂੰ ਟੰਗ, ਤੇ ਉਹਦਾ ਹੱਥ ਜਲਾ ਦਾ, ਉਹ ਘਬਰਾ ਨਾ, ਤੂੰ ਟੰਗ ਆ ਜਾ। ਆਹ ਕਹਿੰਦਾ ਲਾਗੇ ਕਰਦੇ, ਮੈਂ ਆਪੇ ਹੀ ਐਂ ਕਰ ਲੈਣਾ। ਗੱਲ ਚ ਰੱਸਾ ਪਾਇਆ ਤੇ ਜਲਾਦ ਨਾਲ ਫ੍ਰੀ ਹੋਣ ਡਿਆ, ਉਹਨੂੰ ਕਹਿਣ ਡਿਆ ਬੱਚਾ ਭੇਜ ਯਾਰ ਸਿਗਰਟ ਤੇ ਮੰਗਾ ਦੇ। ਹਾਂਜੀ, ਮਹਿਲ ਬਣਾ ਲਿਆ ਨੋਨੀ ਨੇ, ਤੇ ਉਹ ਕਿਤੇ ਹਾਲਾਤ ਟੈਟ ਹੋ ਗਏ, ਅਗਲੀ ਸਾਈਡ ਤੇ ਦੁਕਾਨਾਂ ਕੱਟਤੀਆਂ। ਕਿਰਾਏ ਤੇ ਛੱਡ ਕੇ
ਇਹ ਉਹਨੇ ਕਹਿੰਦਾ ਪਹਿਲੇ ਮਹਿਲ ਬਣਾਇਆ ਤੇ ਕਹਿੰਦਾ ਲਾਕਡਾਊਨ ਹੋ ਗਿਆ ਤੇ ਮਹਿਲ ਦੇ ਅੱਗੇ ਦੁਕਾਨਾਂ ਕੱਢ ਦਿੱਤੀਆਂ ਉਹ ਕਿਰਾਏ ਤੇ ਚੜਾ ਗਿਆ। ਮੈਂ ਤੇ ਕਿਰਾਏ ਤੇ ਚੜਾਈਆਂ ਬਾਦਸ਼ਾਹ ਸਲਾਮਤ ਮਹੀਨੇ ਬਾਅਦ ਕਿਰਾਇਆ ਲੈ ਰਹੇ ਬਾਦਸ਼ਾਹ ਨੇ ਬਰਫ ਵਾਲਾ ਪੱਟਾ ਲਾਇਆ ਉੱਤੇ। ਆਹ ਅੰਦਰ ਮਹਿਲ ਆ, ਬਾਹਰ ਹਮਾਮ ਨਾਲ ਧੋਬੀਆਂ। ਲਾਕਡਾਊਨ ਹੋ ਗਿਆ ਨਾ। ਇੱਕ ਮੇਰਾ ਕਜ਼ਨ ਉਸਤਾਦ ਜੀ, ਉਹਦੇ ਨਾਲ ਤੁਸੀਂ ਗੱਲਾਂ ਕਰੋ ਨਾ, ਉਹ ਏਦਾਂ ਗੱਲਾਂ ਕਰਦਾ ਕਰਦਾ ਕੰਨ ਫੜ ਲੈਂਦਾ ਉਸਤਾਦ ਜੀ, ਉਹਨੂੰ ਉਹ ਕਈਆਂ ਨੂੰ ਬਿਮਾਰੀ ਹੁੰਦੀ, ਮੇਰਾ ਵੀ ਇੱਕ ਸੀ, ਉਹਨੇ ਕੋਲ ਖਲੋਤੇ ਨਾ ਮੇਰੇ ਇੰਜ ਕਰੀ ਜਾਣਾ, ਮੇਰੇ ਕੰਨ ਨੂੰ ਨਾ ਇੰਜ ਕਰਿਆ। ਮੈਂ ਕਿਹਾ ਇਹ ਕੀ ਕਹਿੰਦਾ, ਮੈਨੂੰ ਇੱਥੋਂ ਮਜ਼ਾ ਆਉਂਦਾ ਨਰਮ ਨਰਮ, ਉਹ ਫਿੱਟੇ ਮੂੰਹ ਮੈਂ ਕਸਮ ਹੈ ਇੰਜ ਖਲੋਤੇ ਤਾਂ ਕੰਨ ਨੂੰ ਇੰਜ ਕਰੀ ਜਾਣਾ। ਉਹ ਹੈਗਾ ਮੇਰੇ ਕੋਲ ਵੀ, ਮੇਰਾ ਵੀ ਐਸੀ ਪਿਆ। ਮੇਰੀ ਇੱਕ ਭਤੀਜੀ ਉਸਤਾਦ ਜੀ, ਉਹ ਹੈ ਕੋਈ 4-5 ਸਾਲ ਦੀ, ਉਹ ਮੇਰੇ ਮੀਆਂ ਲੇਟਦੀ ਹੈ, ਉਹ ਰਾਤ ਨੂੰ ਉਲਟੇ ਹੋ ਕੇ ਨਾ ਤੇ ਐਂ ਕੰਨ ਕਰਦੀ ਨੇ ਸਾਰੀ ਰਾਤ। ਆਹੋ ਉਹ ਕਈਆਂ ਨੂੰ ਪਤਾ ਨਹੀਂ ਕੀ ਇਹਦੀ ਹੁੰਦੀ, ਉਹ ਕੰਨ ਨੂੰ ਫੜ ਕੇ ਨਾ ਇੰਜ ਇੰਜ ਕਰਦੇ ਰਹਿੰਦੇ। ਉਸਤਾਦ ਜੀ ਮੇਰੇ ਉਹਨੇ ਹੀ ਕੀਤੇ ਵੱਡੇ ਕੰਨ, ਉਹ ਏਦਾਂ ਫੜ ਫੜ ਕੇ। ਅੱਛਾ ਅੱਛਾ ਅੱਛਾ। ਉਸਤਾਦ ਨਹੀਂ ਜੀ ਨਹੀਂ, ਮੇਰਾ ਹਾਲ ਤੇਰੇ ਪਹਿਲੇ ਤਾਂ ਨੂੰ ਸੀ, ਉਹਨੇ ਖਿੱਚ ਖਿੱਚ ਕੇ ਥੱਲੇ ਤੇਰੇ ਇਨਸਾਨ ਨਾਲ ਅਟੈਕ ਕਰ ਦਿੱਤੇ। ਇਹਦਾ ਸੱਜਾ ਖੱਬਾ ਗਲਤ ਲੱਗ ਗਿਆ ਉਸਤਾਦ ਜੀ। ਆਹੋ ਅੱਛਾ, ਇਹਨੂੰ ਜੇਲ੍ਹ ਚੰਬੜ ਗਏ। ਉਸਤਾਦ ਜੀ ਨੋਨੀ ਕੰਨ 'ਚ ਤੀਲੀ ਮਾਰਨ ਦੇ ਤੇ ਇਧਰੋਂ ਦੀ ਪਾ ਕੇ ਇਧਰੋਂ ਦੀ ਕੱਢਣ ਦੇ। ਇੰਨਾ ਕਮਜ਼ੋਰ ਆ, ਕੰਨ 'ਚ ਤੀਲੀ ਮਾਰਦਾ, ਉਹ ਵੀ ਅੜ ਕੇ ਜਾਂਦੀ ਹੁੰਦੀ। ਉਸਤਾਦ ਜੀ ਇੰਨਾ ਹੱਡ ਰਾਮਾ, ਇਹਨੂੰ ਇੱਕ ਜਿੰਨ ਚਿੰਬੜ ਕੇ ਉੱਠ ਕੇ ਵਾਕ ਕਰਨ ਦਿਆ ਥੋੜੀ ਦੇਰ ਬਾਅਦ। ਜਿੰਨ ਜਿੰਨ ਉਸਤਾਦ ਜੀ ਡੈਂਟਲ ਆ। ਜਿੰਨ ਦਾ ਵੀ ਅੰਦਰ ਵਜ਼ਨ ਵਧੀ ਜਾ ਰਿਹਾ, ਵੀ ਹਿੱਲਣ ਹੀ ਨਹੀਂ ਦਿਆ। ਯਾਰ ਕੀ ਨਾ ਲਈਦਾ ਅਰਗਾ ਇਹਦਾ ਮੂੰਹ। ਆਹੋ ਉਹ ਯਾਰ ਉਹ ਕੀ ਨਾਂ ਲਈਦਾ ਉਹਦਾ, ਉਹ ਇਹ ਬੜੀ ਜ਼ਿੱਤ ਹੁੰਦੀ ਹੈ ਜਦੋਂ ਤੁਸੀਂ ਐਨ ਮੌਕੇ ਤੇ ਗੱਲ ਭੁੱਲਦੇ ਹੋ ਨਾ, ਤੇ ਕਈ ਬੰਦੇ ਇੰਜ ਕਰਨ ਲੱਗ ਪੈਂਦੇ ਵੀ ਯਾਰ ਜਾਣ ਕੇ, ਇੰਨੀ ਜ਼ਿਆਦਾ ਉਸ ਟਾਈਮ ਟੈਨਸ਼ਨ ਹੁੰਦੀ। ਚੀਜ਼ੀ ਚੜਦੀ ਹੈ ਗੱਲ ਤੇ ਕਿ ਯਾਰ ਉਹ ਕੀ ਸੀ ਉਹਦਾ ਨਾਮ। ਤੇ ਫਿਰ ਉਹ ਇੱਕਦਮ ਜਿਹੜੀ ਆਵਾਜ਼ ਨਿਕਲਦੀ ਉਹਨਾਂ ਦੀ, ਉਹਦਾ ਇੰਜ ਕਰਨਗੇ, ਉਹ ਯਾਰ ਉਹ ਜਿਹੜਾ ਮੁੰਡਾ ਉਦਣ ਆਇਆ ਤੇਰੇ ਯਾਰ, ਲੈ ਉਹ ਯਾਰ ਹੁਣ ਆਹੋ ਚੌਂਕਾ ਤੇ ਨੇ ਉਹ ਯਾਰ ਕਾਸ਼ੀ ਲੈ ਕਾਸ਼ੀ ਦੱਸ, ਉਹ ਯਾਰ ਦੱਸ, ਉਹ ਹੀ ਦਿਮਾਗ ਚੋਂ ਨਿਕਲ ਗਿਆ ਨਾ ਕਸਮ ਹੈ। ਅਗਲੇ ਬੰਦੇ ਨੂੰ ਤਰਾ ਉਹ ਮਰ ਗਿਆ, ਠਹਿਰ ਜਾ। ਭਾਈ ਨਾ ਮੈਂ ਇਹਨਾਂ ਨੂੰ ਕਹਿੰਦਾ ਭਾਈ ਲੋਕ ਤੇ ਗੁੱਸਾ ਕਰਦੇ, ਕੀ ਕਹਿੰਦਾ ਮੈਂ ਇਹਨਾਂ ਨੂੰ ਬੁਲਾਉਣਾ ਨਾ ਭਾਈ ਲੋਕ ਚਾਹ ਬਣ ਗਈ ਹੈ ਭਾਈ ਲੋਕ ਆ ਤੇ ਨਹੀਂ, ਉਹ ਵੈਸੇ ਸ਼ੁਗਲ ਕਰਦੇ ਨਹੀਂ ਤੂੰ ਕਹੀ ਜਾ ਉਸਤਾਦ ਜੀ, ਗਰੁੱਪ ਫੋਟੋ ਹੋਵੇ ਨਾ ਲਾੜੇ ਦੀ 25-30 ਬੰਦਿਆਂ ਦੀ, ਇਦਾਂ ਦਾ ਬੰਦਾ ਐਂਡ ਤੇ ਖਲੋਤਾ ਹੀ ਉਹ ਸਾਹ ਐਣਾ ਕਰਕੇ। ਐਂਡ ਤੇ ਸਾਹ ਰੁਕੇ। ਆਹੋ ਹਾਂ ਓਕੇ ਯਾਰ ਉਹਨਾਂ ਨੇ ਹਰ ਗੱਲ ਨਾਪੀ ਤੋਲੀ। ਤਸਵੀਰ ਖਿਚਾਉਣਾ ਵੀ ਫਨ ਆ। ਹਾਂਜੀ ਕਈ ਬੰਦੇ ਏਡੇ ਸੋਹਣੇ ਹੁੰਦੇ ਤਸਵੀਰ ਦੇ ਅੱਗੇ ਇੰਜ ਤਾਂ ਪੱਥਰ ਵਰਗਾ ਮੂੰਹ ਕਰ ਰਿਹਾ, ਸਹੀ ਗੱਲ ਹੈ। ਤੇ ਉਹ ਬੰਦਾ ਕਹਿੰਦਾ ਆ ਕਿੱਦਾਂ ਦੀ ਤਸਵੀਰ, ਫਿਰ ਉਹਨੂੰ ਡਰ ਵੀ ਹੁੰਦਾ ਕਿ ਦੁਬਾਰਾ ਖਿੱਚੀ ਆ ਸਹੀ ਨਹੀਂ ਆਈ, ਉਹਨਾਂ ਨੂੰ ਇਹਦੀ ਅਹਿਸਾਸੇ ਕਮਤਰੀ ਹੁੰਦੀ। ਸਹੀ ਗੱਲ, ਮੇਰੀ ਬਹੁਤ ਫੋਟੋ ਅੱਛੀ ਆਂਦੀ ਭਾਈ, ਸ਼ੁਕਰ ਹੈ। ਹਾਂ ਨਹੀਂ ਨਹੀਂ ਸਹੀ ਗੱਲ। ਉਸਤਾਦ ਜੀ ਇੰਨਾ ਮਾਰਾ ਵਾ, ਇੱਕ ਬੰਦੇ ਨੇ ਇਹਨੂੰ ਚੰਡ ਮਾਰੀ, ਬਾਅਦ ਚ 2 ਮਿੰਟ ਬਾਅਦ ਉਹਦੇ ਕੋਲ ਪਹੁੰਚੇ। ਚੰਡ ਖਾ ਗਈ ਕਿ ਕਿਉਂ ਮਾਰੀ। ਬਲਾਸਟ ਹੋ ਗਿਆ ਨਾ ਸ਼ਾਇਦ। ਇੱਕ ਬੰਦੇ ਨੇ ਨੋਨੀ ਨੂੰ 5-6 ਗਾਲਾਂ ਕੱਢੀਆਂ, ਉਹਨੂੰ ਕਹਿੰਦਾ ਕੀ ਕਿ ਦੁਬਾਰਾ ਕੱਢੀ, ਨਹੀਂ ਯਾਰ ਇਹਦਾ ਮਤਲਬ ਹੁੰਦਾ ਉਹਨੇ ਫੇਰ ਕੱਢੀਆਂ। ਰਿਪੀਟ ਕਰਾਣੀ ਸੀ, ਹੋਰ ਗੱਲ ਕੋਈ ਨਹੀਂ। ਤੇ ਤਿੰਨ 2 ਵਾਰੀ ਗਾਲਾਂ ਸੁਣ ਕੇ ਉਹਨੂੰ ਕਹਿੰਦਾ ਹੈ, ਤੇ ਉਹ ਕਹਿੰਦਾ, ਉਹ ਫੇਰ ਤੀਜੀ ਵਾਰੀ ਉਹਨੇ ਕਿਹਾ, ਉਹਨੇ ਕਿਹਾ ਜਾ ਚੱਲ ਜਾ, ਮੇਰੇ ਕੋਲ ਗਾਲਾਂ ਨਾ ਸੁਣ ਲਈ। ਉਹ ਕੱਢ ਰਹੇ ਆ 2 ਵਾਰੀ ਉਹਨੇ ਕੱਢਤੀ ਆ। ਉਹ ਜਿਵੇਂ ਇੱਕ ਵਾਰੀ ਮੈਂ ਗੱਲ ਨਹੀਂ ਸੀ ਕੀਤੀ ਕਿ 2 ਬੰਦੇ ਦੀ ਲੜਾਈ ਹੁੰਦੀ ਨਾ, ਤੇ ਇੱਕ ਨੇ ਸਿਰਫ ਰਿਪੀਟ ਕਰਨੀ ਹੁੰਦੀ ਗੱਲ ਇੱਕ ਲਹਿਜੇ 'ਚ, ਉਹਨੇ ਲੜਨਾ ਨਹੀਂ ਹੁੰਦਾ। ਬੜੇ ਬੰਦੇ ਨੇ ਇਦਾਂ ਦੇ। ਇੱਕ ਹੁਣ ਜਰਾ ਚੜਿਆ ਵਾ, ਉਹਨੇ ਕਿਹਾ ਦੱਸਾਂ ਤੈਨੂੰ ਮੈਂ ਉਹਨੇ ਇਹ ਕਹੀ ਜਾਣਾ, ਓਏ ਮੈਂ ਮੇਰੇ ਕੋ ਮਾਰ ਨਾ ਖਾ ਲਈ, ਉਹਨੇ ਇਹੀ ਕਹੀ ਜਾਣਾ, ਉਹ ਜਾ ਜਾ ਦਿਮਾਗ ਨਾ ਖਰਾਬ ਕਰ, ਜਾ ਚੱਲ ਜਾ ਹੈ ਨਾ। ਉਸਤਾਦ ਜੀ ਇੱਕ ਉਹ ਨਹੀਂ ਹੁੰਦਾ ਜਿਹੜੇ ਬੰਦੇ ਰਿਪੀਟ ਮੰਗਦੇ, ਮੈਂ ਉੱਥੇ ਗਿਆ ਤੇ ਉਹਨਾਂ ਨੇ ਮੈਨੂੰ ਬੰਨ ਲਿਆ, ਕੀ ਆ ਬੰਨ ਲਿਆ। ਇੱਕ ਬੰਦਾ ਮੈਨੂੰ ਕਹਿੰਦਾ ਕਈ ਬੰਦੇ ਰਿਪੀਟ ਮੰਗਦੇ, ਜੀ ਤਾਂ ਗਿਆ ਰਿਪੀਟ ਮੰਗਦੇ ਤਲਬ ਹੁੰਦੀ ਨਾ, ਤਲਬ ਵੀ ਇਹ ਕਵੇ ਹੁਣ। ਉਹ ਬੰਦਾ ਕਹਿ ਰਿਹਾ, ਉਹ ਮੈਨੂੰ ਗੱਲ ਸੁਣਾਉਣ ਡਿਆ ਹੁਣ ਬੰਦਾ, ਤੇ ਮੈਨੂੰ ਕਹਿੰਦਾ ਓਏ ਉਹ ਮੈਨੂੰ ਜਾਣਦਾ ਨਹੀਂ ਸੀ, ਮੈਂ ਆ ਬੜੀ ਵੱਡੀ ਖਾਚਾ ਕੀ ਆ, ਤੇ ਹੁਣ ਸਿਆਣਾ ਬੈਣਾ ਜੀ ਉਹਨੂੰ ਵੀ ਕੋਈ ਨਾ ਖਾਚਾ ਪਾ ਨਹੀਂ ਮੈਂ ਕਿਹਾ ਹੀ ਨਹੀਂ, ਮੈਂ ਕਿਹਾ ਹਾਂਜੀ ਕੀ ਆ, ਕਹ ਹਾਂਜੀ, ਕਹਿੰਦਾ ਇਹਦਾ ਗੱਲ ਤੇ ਗੌਰ ਹੀ ਨਹੀਂ ਹੈਗਾ। ਵੀ ਉਹਨੇ ਖੱਚ ਕਿਹਾ ਹੀ ਨਹੀਂ ਮੈਨੂੰ। ਨੋਨੀ ਨੂੰ ਇੱਕ ਬੰਦੇ ਨੇ ਕਿਹਾ ਲੱਖ ਲਾਨਤੀ, ਉਹਨੂੰ ਕਹਿੰਦਾ ਡਿਟੇਲ ਨਾਲ ਦੱਸ ਕੀ ਗੱਲ। ਆਹੋ ਚਲੋ ਸ਼ੁਕਰ। ਚਮੇੜ ਜੇ ਨੂੰ ਨਹੀਂ ਇਹਨੂੰ ਜਿੰਨ ਚਿੰਬੜ ਕੇ ਤੇ ਗਰਮ ਪਾਣੀ ਨਾਲ ਉਹ ਕਰ ਰੂਹ ਨਾਲ ਗਰਮ ਪਾਣੀ ਲਾ ਰਿਹਾ, ਕਿ ਇਹਨੇ ਸੁਣਿਆ ਸੀ ਕਿ ਜਿਹੜੀ ਚਿੰਬੜੀ ਚੀਜ਼ ਹੁੰਦੀ ਨਾ ਉਹ ਗਰਮ ਕਰਕੇ ਲਾਈ ਦੇ। ਸਟੀਕਰ ਆ ਉਹ ਗਰਮ ਪਾਣੀ ਪਾ ਰਿਹਾ। ਆਹੋ ਸਟicker ਤੇ ਜੇ ਮੈਨੂੰ ਚਮੇੜ ਕੇ ਤੱਕ ਬਾਹਰ ਹੀ ਸੀ, ਆਹੋ ਤੇ ਉਹ ਕਹਿੰਦਾ ਇੱਕ ਪੈਰ ਸੋਨਾ ਇੱਕ ਪੈਰ ਚੰਦਾ। ਆਹੋ
ਨਹੀਂ ਇਹਨੂੰ ਜਿਹਨੇ ਚਿਮੜਿਆ ਤੇ ਜਾਣ ਕੇ ਭੁੱਖ ਕੱਟਣ ਡਿਆ ਵੀ ਅੰਦਰ ਹੀ ਮਰ ਜਾਵੇ। ਭੁੱਖਾ ਹੀ। ਭੁੱਖੇ ਜਿਹਨੂੰ ਚਿੰਬੜ ਗਿਆ ਤਾਂ ਦਮ ਕਰਾਣ ਗਿਆ, ਇਹਨੂੰ ਰਸਤੇ 'ਚ ਕਹਿੰਦਾ ਦਮ ਨਾ ਕਰਾ, ਮੈਨੂੰ ਹੱਥ ਪਵਾ ਕੇ ਖੇਤ 'ਚ ਬਸ ਮੈਂ ਨਿਕਲ ਜਾ। ਉਹ ਯਾਰ ਉਹ ਲੈਪਟਾਪ ਨਹੀਂ ਸੀ ਦਿੱਤਾ ਉਹਨੂੰ, ਹਾਂਜੀ ਬੱਚੀ ਨੂੰ ਕੀ ਨਾਂ ਸੀ ਉਹਦਾ? ਇਕਰਾ। ਇਕਰਾ ਨੂੰ ਬਹੁਤ ਮੇਲਾਂ ਆਈਆਂ ਵੀ ਮੈਨੂੰ ਬੜੇ ਲੋਕਾਂ ਨੇ ਕਿ ਯਾਰ ਅਸੀਂ ਇਹਨੂੰ ਤੁਹਾਨੂੰ ਦੱਸੋ, ਅਸੀਂ ਇਹਦੀ ਇਸ ਤਰ੍ਹਾਂ। ਮੈਂ ਕਿਹਾ ਨਹੀਂ ਯਾਰ ਮੈਂ ਹੈਗਾ, ਕੋਈ ਟੈਨਸ਼ਨ ਨਹੀਂ, ਉਹਨੂੰ ਜਦੋਂ ਲੋੜ ਹੋਈ ਅੱਲਾ ਦਾ ਸ਼ੁਕਰ ਆ। ਬੜੇ ਬੰਦੇ ਨੇ ਕਿਹਾ ਯਾਰ ਲੈਪਟਾਪ ਕੋਈ ਗੱਲਬਾਤ ਕੋਈ, ਮੈਂ ਕਿਹਾ ਨਹੀਂ ਉਹਦਾ ਇਨਸ਼ਾਅੱਲਾ ਚੈਨਲ ਬਣਾ ਦੇਣਾ ਮੈਂ। ਅੱਲਾਹ ਪਾਕ। ਉਹਨੂੰ ਮੈਂ ਕਿਹਾ ਇੱਕ ਹੋਰ ਸਾਡੀ ਬੱਚੀ ਹੈ ਮਾਸ਼ਾਅੱਲਾ ਬੇਟੀ ਮੇਰੀ, ਉਹ ਐਡੀਟਿੰਗ ਸਿੱਖਦੀ ਹੈ, ਉਹਨੂੰ ਉਹ ਵੀ ਮਤਲਬ ਉਹ ਵੀ ਨੀਡ ਆ, ਉਹਨੂੰ ਵੀ ਜੌਬ ਦੀ ਆ। ਤੇ ਉਹਨੂੰ ਮੈਂ ਕਿਹਾ ਬੇਟਾ ਤੁਸੀਂ ਦੋਵੇਂ ਮਿਲ ਕੇ ਨਾ ਚੈਨਲ ਬਣਾ ਲਓ, ਯਾਨੀ ਕਿ ਇਕਰਾ ਦਾ ਤੂੰ, ਕਿਉਂਕਿ ਤੂੰ ਐਡੀਟਰ ਵੀ ਆ ਯੈਸ ਹੈ ਨਾ, ਕੀ ਕਹਿਣਾ ਸਰ? ਐਡੀਟਰ ਵੀ ਆ, ਤੇ ਉਹਦੇ ਨਾਲ ਇਹ ਆ ਕਿ ਤੁਸੀਂ ਕਰਕੇ ਤੂੰ ਉਹਦੇ ਐਡਿਟ ਵੀ ਕਰਿਆ ਕਰ, ਤੇ ਤੁਸੀਂ ਦੋਵੇਂ ਮਿਲ ਕੇ ਚੈਨਲ ਬਣਾ ਲਓ, ਕਿਉਂਕਿ ਉਹਨੂੰ ਜ਼ਰੂਰਤ ਆ ਨਾ, ਉਹਨੇ ਰਿਕਾਰਡ ਵੀ ਕਰਨਾ, ਐਡਿਟ ਵੀ ਕਰਨਾ, ਤੇ ਉਹ ਸਾਰਾ ਕੁਝ ਜਾਣਦੀ ਹੈ। ਤੋ ਇਨਸ਼ਾਅੱਲਾ ਦੋਵਾਂ ਦਾ ਚੈਨਲ ਆਏਗਾ ਨਾ, ਤੇ ਫਿਰ ਤੁਸੀਂ ਉਹਦੇ ਨਾਲ ਪਿਆਰ ਕਰਨਾ। ਤੇ ਉਹ ਇਹ ਹੀ ਆ, ਤੁਸੀਂ ਉਹਨਾਂ ਦੀ ਵੀਡੀਓਜ਼ ਦੇਖੋਗੇ ਨਾ ਤੇ ਸਾਰੇ ਉਹਨਾਂ ਦੇ ਨਾਲ ਤਾਵਨ ਹੀ। ਅਸੀਂ ਵੀ ਉਹਨਾਂ ਨੂੰ ਕਹਾਂਗੇ ਵਿੱਚ ਹਲਕੀ ਜਿਹੀ ਜੁਗਤਬਾਜ਼ੀ ਕਰ ਲਿਆ ਕਰਨ, ਦੋਵੇਂ ਜਾਣੀਆਂ। ਹਾਂ ਨਹੀਂ ਨਾ ਵੀ ਕਰਨ, ਨਹੀਂ ਜੁਗਤਬਾਜ਼ੀ ਨਾ ਕਰਨ। ਉਹਨੂੰ ਮੈਂ ਕਿਹਾ ਮੈਂ ਕਿ ਤੂੰ ਇਕਰਾਂ ਨੂੰ ਫਰਾਇਆ ਤਰਾਇਆ ਕਰ, ਹਾਂਜੀ ਲੋਕ ਬਣਾ, ਲੈ ਕੇ ਜਾਓ। ਹਾਂ ਮਤਲਬ ਤੂੰ ਉਹਨੂੰ ਕਦੀ ਕਿਤੇ ਖਾਣਾ ਖਵਾਉਣ ਲੈ ਜਾ, ਕਿਤੇ ਉਹਨੇ ਸੂਟ ਲੈਣਾ ਉਹਨੂੰ ਉਸ ਦੁਕਾਨ ਤੇ ਲੈ ਜਾ। ਦੇਖਣਾ ਮਤਲਬ ਕਿੰਨੀ ਖੂਬਸੂਰਤ ਗੱਲ ਆ, ਉਹਦਾ ਹੌਸਲਾ ਵਧੇਗਾ, ਉਹ ਫਿਰੇ ਤੁਰੇਗੀ ਵੀ। ਔਰ ਉਹਨੂੰ ਕਮੈਂਟਸ ਜਦੋਂ ਸੁਣਾਏ ਜਾਣਗੇ ਪੜ੍ਹ ਕੇ ਉਹਦੇ ਬਾਰੇ 'ਚ, ਉਹਦਾ ਹੋਰ ਹੌਸਲਾ ਵਧੇਗਾ। ਮੈਂ ਕਿਹਾ ਤੂੰ ਉਹਨੂੰ ਕੱਪੜੇ ਦੀ ਦੁਕਾਨ ਤੇ ਲੈ ਜਾ, ਉੱਥੇ ਰਿਕਾਰਡਿੰਗ ਕਰ, ਉਹਨੂੰ ਪੁੱਛ ਕੇ ਵੀ ਇਹ ਇਦਾਂ ਦਾ ਡਿਜ਼ਾਈਨ ਆ, ਇਹਦਾ ਇਹ ਇਦਾਂ ਦਾ ਰੰਗ ਆ, ਇਦਾਂ ਦਾ ਵਾ, ਤੇ ਉਹ ਫਿਰ ਸਹੀ ਗੱਲ ਹੈ। ਹੁਣ ਨੋਨੀ ਨੇ ਫੇਕ आईडी बना के बाजी ने मैसेज करना मुझे रख लें जॉब पे, बहुत बड़ा अच्छा कॉमेडियन देखे फेक आईडी बना के। ਨਹੀਂ ਉਹ ਕਾਮੇਡੀ ਨਹੀਂ ਉਹਨਾਂ ਨੇ ਕਰਨਾ। ਇਹ ਕਿਹੜੀ ਗੱਲ ਹੈ? ਮੈਂ ਕਿਹਾ ਗਿੱਲੇ ਹੱਥਾਂ ਨਾਲ ਤੁਹਾਡੇ ਕਮਰੇ 'ਚ ਗਿਆ, ਉਹ LCD ਨਹੀਂ, ਉਹ ਕੰਧ ਵਾਲੀ, ਉੱਤੋਂ ਹੀ ਸ਼ਾਰਪ ਪੈ ਗਈ। ਉਹ ਕੰਧ ਉਹ ਜਿਹੜੀ ਕਹਿਣ ਲਿਆ ਸੀ ਉਹ ਬੇਟੇ ਉਹ ਕੰਧ ਤੇ ਕੋਈ LCD ਨਹੀਂ ਹੈਗੀ। बाजी नोनी बड़ा बेवकूफ आ, अब ਤੁਹਾਡੇ ਕਮਰੇ ਦਾ ਲੱਗਣ ਲੱਗ ਜਾ, ਉਹ ਬੁਲਾ ਕੇ ਕਹਿਣ ਡਿਆ ਮੇਰੀ ਗੱਲ ਤੇ ਕਰਾਓ ਜਰਾ। ਯਾਰ ਉਹ ਤਾਂ ਨੰਬਰ ਦਰਵਾਜ਼ਾ ਲੱਗ ਜਾ। ਆਹੋ ਦਰਵਾਜ਼ੇ ਵਾਲੇ ਲਾਗ ਤੇ ਐਡਵਾਂਸ ਵਾਲੇ ਕੋਡ ਬੁਲਾ ਰਹੇ। ਦਰਵਾਜ਼ੇ ਦੇ ਲੋਕ ਤੇ 7181 ਬੁਲਾ ਰਹੇ, ਤੇ ਰੋਜ਼ ਆ ਕੇ ਦੇਖ ਵੀ ਰਿਹਾ ਕਿ ਹੈ ਕੋਈ ਮੈਸੇਜ ਤੇ। ਨਹੀਂ ਅੰਦਰ ਉਹ ਦਰਵਾਜ਼ੇ ਵਾਲਾ ਲੌਕ ਤੋਂ ਲੇਡੀਜ਼ ਬੋਲਦੀ ਹੈ ਨਾ 2 1 ਤੇ ਬਾਹਰ ਆ ਗਿਆ, ਕਹਿੰਦਾ ਅੰਦਰ ਫੈਮਿਲੀ ਆ। ਉਹ ਯਾਰ ਉਹ ਲੜਕੀ ਬੋਲਣ ਦੇ ਵਿੱਚੋਂ। ਆਹੋ ਯਾਰ ਇਹ ਮੁਹੱਬਤ ਦਾ ਸਾਰਿਆਂ ਦੀ, ਜਿਹੜਾ ਮੈਂ ਇੱਥੇ ਆਇਆ ਵਾਂ ਏਦਾਂ ਸਾਦਾ ਮੈਂ ਇਹਨਾਂ ਨੂੰ ਕਹਿੰਦਾ ਜ਼ਵਾੜਾ ਕਰ ਲਓ, ਤੇ ਮੈਨੂੰ 4 ਸਵਾਲ ਕੀ ਕਰ ਲੋ? ਜ਼ਵਾੜਾ ਮਤਲਬ ਮੈਂ ਕੋਈ ਸ਼ੈ ਖਾਣੀ ਪੀਣੀ ਹੋਵੇ ਜਾਂ ਕੋਈ ਲੈ ਕੇ ਆਣੀ ਹੋਵੇ, ਮੈਂ ਕਹੂੰਗਾ ਉਹ ਦੁੱਧ ਮੰਗਾਣਾ ਜੀ, ਮੈਂ ਆ ਕੇ ਕਹਿੰਦਾ ਭਾਈ ਦਾਨਿਸ਼ ਭਾਈ ਆ ਦੁੱਧ ਦਾ ਜ਼ਵਾੜਾ ਕਰਨਾ। ਅੱਛਾ ਜਿਹੜਾ ਇੱਥੇ ਹੁੰਦਾ ਉਹਨੇ ਆਪਣਾ ਹੀ ਨਾਂ ਰੱਖੇ ਨੇ। ਚਾਹ ਬਣ ਜਾਏਗੀ, ਕਹੇਗਾ ਆ ਜਾਓ ਜੀ ਜ਼ਲਤਵਾੜੀ ਕਰ ਲਓ। ਇਹਦੇ ਆਪਣੇ ਹੀ ਨਾਂ ਸਹੀ। ਇਹਨੂੰ ਇਹ ਨਹੀਂ ਪਤਾ ਸਾਡੇ ਕੋਲ ਹਜ਼ਾਰਾਂ ਲਫ਼ਜ਼ ਆ। ਹਾਂ ਮਿੱਠੇ ਨੇ ਆਪਣੇ ਰੱਖੇ ਨੇ ਨਾਂ, ਉਹਨੇ ਆਪਣੇ ਰੱਖੇ ਨੇ, ਜ਼ਵਾੜਾ ਕਰ ਲੋ ਕਹਿੰਦਾ ਜੀ। ਗਲੀ 'ਚ ਉਸਤਾਦ ਜੀ ਨੂੰ ਕੁੱਟ ਪੈਣ ਡਈ, ਇੱਕ ਬੰਦਾ ਮੂਵੀ ਬਣਾਉਣ ਰਿਹਾ ਸੀਗਾ ਗੈਰ, ਤੇ ਉਹਨੂੰ ਕਹੀ ਜਾਂਦਾ ਕੁੱਟ ਖਾ, ਕਦੋਂ ਤੱਕ ਆ ਜਾਏਗੀ ਵੀਡੀਓ? ਆਹੋ ਐਡਾ ਗਰੀਬ ਸੀ ਉਸਤਾਦ ਜੀ, ਇਲੈਕਸ਼ਨ ਤੇ ਖੜਾ ਹੋ ਗਿਆ, ਜਿਹੜੇ ਨਿੱਕੇ ਨਿੱਕੇ ਸਟicker ਨਹੀਂ ਹੁੰਦੇ ਇਲੈਕਸ਼ਨ ਤੋਂ ਪਹਿਲੇ ਸਾਰੇ ਨੇ ਲਾ ਕੇ ਤੇ ਐਂਡ ਦੇ ਨੂੰ ਸਟicker ਇਕੱਠੇ ਕਰਨੇ ਦੇ ਦਿਓ ਭਾਜੀ। ਸਟicker ਦੇ ਦਿਓ ਭਾਜੀ। ਨਹੀਂ ਇਲੈਕਸ਼ਨ ਤੇ ਖਲੋਤਾ ਤੇ ਜ਼ੇਨ ਇਹ ਆ ਕਿ ਅਗਲੇ ਮੈਨੂੰ 5 ਲੱਖ ਦੇਣਗੇ ਤੇ ਮੈਂ ਬਹਿ ਜਾਵਾਂਗੀ, ਤੇ ਉਹਨਾਂ ਨੇ 4.5 ਲੱਖ ਦਾ ਲਾਤਾ ਕਿ, ਤੇ ਹੁਣ ਇਹ 5 ਤੇ ਫਸਿਆ, ਤੇ ਉਹਨਾਂ ਨੂੰ ਖਿਤਾਬ ਕਰ ਰਿਹਾ ਕੌਮ ਉੱਥੇ ਮਹੱਲੇਦਾਰਾਂ ਨੂੰ ਜਲਸੇ 'ਚ। ਕਹਿੰਦਾ ਗੱਲ ਇਹ ਵੀ ਵੋਟ ਮੈਨੂੰ ਪਾਉਣੇ ਆ ਜੇ ਤੇ ਉਹਨਾਂ ਨੇ 50 ਨਾ ਵਧਾਇਆ। ਹਾਂ ਜੇ ਉਹਨਾਂ ਨੇ 50 ਵਧਾਤਾ ਫਿਰ ਉਹਨਾਂ ਨੂੰ ਪਾ ਦੇਣਾ, ਨਹੀਂ ਤੇ ਮੇਰੇ ਨਾਲੋਂ ਵੱਡਾ ਲੀਡਰ ਤੁਹਾਨੂੰ ਨਹੀਂ ਮਿਲਣਾ। ਮੈਂ ਰਾਤੀ ਸੁਨਾਹ ਭੇਜਿਆ ਵਾ ਵੀ ਜਿੱਥੇ 4.5 ਆ ਉੱਥੇ 5 ਕਰ ਦਿਓ, ਤੇ ਜੇ ਉਹਨਾਂ ਨੇ ਨਾ ਕੀਤਾ ਤੇ ਫਿਰ ਵੋਟ ਮੈਨੂੰ ਪਾਉਣੇ ਆ। ਉਹ 4.5 ਵੀ ਨਹੀਂ ਮਿਲਿਆ। ਜੇ 5 ਕਰਤਾ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਪਾਉਣੇ ਆ। ਹੋਰ ਜਿਹਨੂੰ ਮਰਜ਼ੀ ਪਾਇਓ, ਅੱਜ ਕੱਲ ਟੱਕ ਲੱਗਣ ਵਾਲੀ। ਆਹੋ ਨਹੀਂ ਭਾਈ ਮੇਰਾ ਇੱਕ ਸਵਾਲ ਆ ਸੱਚੀ ਬੱਜੀ, ਤੁਹਾਨੂੰ ਮੈਂ ਬੇਵਕੂਫ ਲੱਗਦਾ? ਸੀਰੀਅਸ? ਨਹੀਂ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਤੂੰ ਬੇਵਕੂਫ ਨਹੀਂ ਗਾ, ਤੂੰ ਬਚਕਾਨਾ ਵਾ, ਬੱਚਾ ਵਾ ਤੂੰ, ਬੱਚੇ ਵਾਲਾ ਦਿਮਾਗ ਆ। ਬੇਵਕੂਫ ਨਹੀਂ, ਬੇਵਕੂਫ ਹੋਰ ਹੁੰਦੇ। ਅੱਜ ਪਾਗਲਖਾਨੇ ਚਲਾ ਗਿਆ, ਉਹਦਾ ਉੱਥੇ ਵੀ ਦਿਲ ਲੱਗ ਗਿਆ, ਲਾਫਟਰ ਕੱਢਣ ਦਿਆ ਉੱਥੇ ਵੀ। ਉੱਥੇ ਵੀ ਸਾਰਿਆ ਸਾਰਿਆਂ ਨੂੰ। ਇਲੈਕਸ਼ਨ ਤੇ ਖੜਾ ਹੋ ਗਿਆ ਉਸਤਾਦ ਜੀ, ਜਦੋਂ ਗਿਣਤੀ ਦੀ ਵਾਰੀ ਹੈ ਨਾ, ਬਾਕੀ ਕੈਂਡੀਡੇਟਾਂ ਨੇ ਨਾ ਵੱਡੇ ਵੱਡੇ ਅਫਸਰ ਲਾਏ, ਪ੍ਰੋਫੈਸਰ ਲਾਏ, ਗਰੀਬ ਸੀ ਮਾੜਾ ਸੀ, ਚਾਚੀਆਂ ਮਾਮੀਆਂ ਲਾਈਆਂ, ਉਹ ਕਰਨ ਲੱਗੀਆਂ 70 ਹੋ ਗਿਆ ਭਾਜੀ, 70 ਹੋ ਗਿਆ। ਯਾਰ ਬੇਟੇ ਉਹ ਯਾਰ ਆਦੀ ਪੈਸੇ ਦੇਣ ਦੀ ਵੋਟ ਮੰਗਣ ਗਿਆ ਤੇ ਬਾਅਦ ਚ ਛੁਰੀ ਨਗਾਈ, ਕਹਿੰਦਾ ਆਹ ਇੱਥੇ ਚੋਰੀ ਵੀ ਲਗਾਈ, ਕਹਿੰਦਾ ਵੋਟ ਮੈਨੂੰ ਪਾਉਣਾ ਤੇ
ਯਾਰ ਵੋਟ ਮੰਗਣ ਗਿਆ ਕਿ ਕਰੋ ਤੇ ਵੋਟ ਮੰਗਦਾ ਉਹਨੇ ਕਹਿੰਦਾ ਬਾਜੀ ਕੀ ਪੱਕਾ ਵਾ ਲਾ ਤਾਂ ਉਹ ਰੋਟੀ ਦਾ ਘੁੱਗੂ ਕਰਕੇ ਲੈ ਦਿਖਾ ਦੇ ਚਲੋ ਠੀਕ ਆ ਪਿਆ ਓਕੇ। ਉਸਤਾਦ ਜੀ ਵੋਟ ਮੰਗਣ ਜਾਂਦਾ ਸੀ ਤੇ ਉਹ ਵੱਡੇ ਡੰਡਿਆਂ ਤੇ ਤੁਰ ਕੇ ਜਾਂਦਾ ਸੀ ਕੜਾ। ਅੱਛਾ ਵੀ ਉਹਨਾਂ ਐਟਮਾ ਕਰਕੇ ਵੀ ਇਸੇ ਚੱਕਰ 'ਚ ਹੀ ਪਾ ਦੇਣ। ਵੋਟ ਮੰਗਣ ਜਾਂਦਾ ਤੇ ਨਾਲ ਇੱਕ ਬੰਦੇ ਨੂੰ ਕਹਿੰਦਾ ਸੀ ਮੇਰੇ ਮਗਰ ਆ ਕਰ ਟਰ ਕਟ 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 ਕਟ। ਨਹੀਂ ਵਨ ਵੀਲਿੰਗ ਤੇ ਗਲੀ 'ਚ ਜਾ ਰਿਹਾ ਵੋਟ ਮੰਗਣ, ਪਹਿਲੇ ਐਂ ਜਾਂਦਾ ਸੀ ਵਾਪਸ ਹੁੰਦਾ ਮੁੜ ਕੇ ਗੱਡੀ ਸਾਈਡ ਤੇ ਕਹਿੰਦਾ ਬਿਸਮਿਲ੍ਲਾ ਭਾਜੀ ਨੇ ਵੋਟ ਪਾਓ। ਬਾਕੀ ਕੈਂਡੀਡੇਟਾਂ ਨੇ ਆਪਣੇ ਜਲਸੇ ਤੇ ਉਸਤਾਦ ਜੀ ਸਾਰੇ ਲਈ ਬੱਗਾ ਸੱਦਿਆ, ਆਰਫ ਲੋਹਾਰ ਸੱਦਿਆ, ਐਡਾ ਮਾੜਾ ਗਰੀਬ ਸੀ ਅਸਲਮ ਦਰਦੀ ਦੇ ਤਰਲੇ ਕਰੀ ਜਾਣ 10 ਮਿੰਟ ਲਾ ਦਿਓ ਭਾਈ ਤੁਹਾਡੇ 10 ਮਿੰਟ ਲਾ ਦਿਓ ਅਸਲਮ ਦਰਦੀ ਦੀ ਉਸਤਾਦ ਜੀ ਜਲਸਾ ਕਰਨ ਦੇ ਖਿਤਾਬ ਚ ਕਹਿੰਦਾ ਮੈਂ ਗਲੀਆਂ ਬਣਾ ਦਾਂਗਾ, ਬਾਜ਼ਾਰ ਲੋ ਇੱਥੇ ਬਾਜ਼ਾਰ ਵੀ ਸਹੀ ਕਰਾ ਦਾਂਗਾ ਤੇ ਕਮਾਈ ਕਹਿੰਦੀ ਅੱਛਾ ਜੀ ਚੇਸੇ ਕਰਨ ਦੀ ਉਸਤਾਦ ਜੀ ਜਾਨ ਮੈਨੂੰ ਮਾਈ ਨਹੀਂ ਲੱਗਿਆ ਸੱਚੀ ਮੁੱਚੀ ਦੇਖਣਾ ਸੀ। ਆਹੋ ਨਹੀਂ ਲੱਗਿਆ। ਬਾਕੀ ਕੈਂਡੀਡੇਟਾਂ ਨੇ ਉਸਤਾਦ ਜੀ ਇਲੈਕਸ਼ਨ ਵਾਲੇ ਦਿਨ ਕਿਸੇ ਨੇ ਏਪੀ ਵੀ ਲਾਈ ਹੈ, ਕਿਸੇ ਨੇ ਫੋਰਚੂਨਰ ਲਾਈ ਹੈ ਵੀ ਵੋਟਰ ਸਾਰੇ ਭਜਾਉਣੇ, ਪੈਦਲ ਹੀ ਮਾਈਆਂ ਲਾਣੇ ਜਾਣਾ, ਨਿਕਲ ਮਾਈ ਫਿਰ ਅੱਲਾ ਕਰਕੇ ਚੱਲ ਮਾਈ ਫਿਰ ਚੱਲੀਏ ਫਿਰ ਹੱਥ ਫੜ ਲੈ ਜਾਣ ਦੇ ਤੈਨੂੰ ਇਲੈਕਸ਼ਨ ਤੇ 3 ਮਾਈਆਂ ਸਿਰਫ ਲੈ ਕੇ ਗਿਆ, ਉਹ ਸਲੋ ਤੁਰਦੀਆਂ ਸੀ। ਤੀਸਰੀ ਮਾਈ ਤੋਂ ਬਾਅਦ ਸ਼ਾਮ 5 ਵਜ ਗਏ ਪੋਲਿੰਗ ਬੰਦ। ਰਾਹ ਚ ਸਟੇ ਵੀ ਪਾ ਰਿਹਾ ਬਹਿ ਜਾ ਪੁੱਤ ਬੈਂਕ ਦਾ ਮਾਈਆਂ ਬੈਠ ਕੇ ਇੱਕ ਪਹਿਲੀ ਮਾਈ ਦਾ ਵੋਟ ਭਗਤਾਇਆ 12:30 ਵਜ ਗਏ, ਦੂਜੀ ਮਾਈ ਦਾ 3:30 ਵਜ ਗਏ, ਤੀਜੀ ਮਾਈ ਦੇ ਅੰਦਰ ਵੜੇ ਉਹਨਾਂ ਨੇ ਕਿਹਾ ਬੰਦ ਹੋ ਗਏ। ਬਾਅਦ ਚ ਪਤਾ ਲੱਗਾ ਜਿਹੜੀ 3 ਮਾਈਆਂ ਲੈ ਕੇ ਗਿਆ ਦੋਵਾਂ ਨੇ ਉਹਨੂੰ ਪਾਤੇ ਇਹਨੂੰ ਇੱਕ ਨਹੀਂ ਪਾਇਆ। ਉਸਤਾਦ ਜੀ ਇਲੈਕਸ਼ਨ ਤੇ ਖਲੋ ਗਿਆ ਤੇ ਘਬਰਾਇਆ ਹੀ ਇਹਨਾਂ ਸੀ ਬਗੈਰ ਗਿਣਤੀ ਤੋਂ ਹਾਰ ਮੰਨ ਲਈ। ਹੱਥ ਤੰਗੀ ਸੀ ਧੋਨੀ ਦਾ। ਇਲੈਕਸ਼ਨ ਤੇ ਖਲੋ ਗਿਆ ਤੇ ਇਹਨੂੰ ਇੱਕ ਵੋਟ ਪਿਆ ਸਿਰਫ, ਹਾਰ ਕੇ ਤੇ ਸੰਦੂਕੜੀ ਆਪਣੀ ਲੱਭ ਕੇ ਵੋਟ ਲੱਭ ਕੇ ਉਹਦਾ ਪੂਰਾ ਘਰ ਲੱਭ ਕੇ ਬੋਹੜ ਕਹਿੰਦਾ ਭਾਜੀ ਇਹ ਤੁਹਾਡਾ ਵੋਟ ਆ ਗਿਆ ਮੇਰੇ। ਇੱਕੋ ਹੀ ਵੋਟ ਪਿਆ ਉਸਤਾਦ ਜੀ, ਉਹ ਵੀ ਸੰਦੂਕੜੀ ਚੋਂ ਕੱਢ ਕੇ ਨਾ ਮੁਖਾਲਫ ਨੂੰ ਪਾਕਦਾ ਆ ਤੇਰਾ ਕੁਝ ਬਣ ਜੇ ਭਾਈ ਜਾ ਤੇਰਾ ਕੁਝ ਬਣ ਜੇ। ਨਹੀਂ ਇਹਨੂੰ ਇੱਕੋ ਹੀ ਵੋਟ ਪਿਆ ਤੇ ਦੂਜੇ ਨੂੰ 2.5 ਲੱਖ ਵੋਟ ਪੈ ਗਏ ਤੇ ਬੰਦਾ ਕਾ ਕਹਿੰਦਾ ਨੋਨੀ ਸਾਹਿਬ ਇੱਕੋ ਹੀ ਵੋਟ ਪਿਆ, ਕਹਿੰਦਾ ਹਾਲੇ ਠਹਿਰ ਜੋ ਹਾਲੇ ਭਾਵੇਂ ਮੈਂ ਹਾਰ ਜਾਗਾ ਲੇਕਿਨ ਦੇਖੋ ਹਰਿਆ ਤੇ ਪੂਰੀ ਟੱਕਰ ਨਾ ਇਹਨੂੰ ਵੋਟ ਹੀ ਕੋਈ ਨਹੀਂ ਪਿਆ ਇਲੈਕਸ਼ਨ ਤੇ ਘਰ ਜਾ ਕੇ ਆਪਣੀ ਬੁੱਢੀ ਨੂੰ ਕੁੱਟਣ ਲੱਗ ਗਿਆ ਤੂੰ ਕਿਹਨੂੰ ਪਾ ਗਈ। ਉਸਤਾਦ ਜੀ ਇਲੈਕਸ਼ਨ ਤੇ ਖਲੋ ਗਿਆ, ਉਹ ਕਿਤੇ ਟਿਕਟ ਨਹੀਂ ਮਿਲੀ ਤੇ ਐਵੇਂ ਹੁਣ ਉਹਨਾਂ ਨੂੰ ਗੱਲ ਸੁਣਾਈ ਜਾਂਦੇ ਆ, ਕਹਿੰਦਾ ਮੇਰਾ ਮੁੰਡਾ ਉਹਨਾਂ ਨੇ ਗਵਾਹ ਕਰ ਲਿਆ ਟਿਕਟ ਤਾਂ ਨਹੀਂ ਇਹਨੂੰ ਉਸਤਾਦ ਜੀ ਇੱਕੋ ਵੋਟ ਪਿਆ ਤੇ ਇਹਦੇ ਯਾਰ ਦੋਸਤ ਆ ਕੇ ਕਹਿੰਦੇ ਹਾਂ ਹੋ ਗਿਆ ਵੋਟ ਗਿਣਤੀ। ਹੱਥ ਤੰਗ ਸੀ ਤੇ ਇਲੈਕਸ਼ਨ ਤੇ ਖਲੋ ਗਿਆ ਤੇ ਇਲੈਕਸ਼ਨ ਵਾਲੇ ਦਿਨ ਨਾ ਦੁਪਹਿਰ ਜੇ ਨੂੰ ਮੁਖਾਲਫ ਦੇ ਕੈਂਪ ਚ ਬਹਿ ਕੇ ਬਿਰਿਆਨੀ ਖਾ ਲਈ। ਇਹਨੂੰ ਇੱਕੋ ਵੋਟ ਪਿਆ ਤੇ ਬੰਦਾ ਜਿਹੜਾ ਵੋਟ ਪਾ ਕੇ ਗਿਆ ਨਾ ਤੇ ਉਹ ਅੱਜ ਬਾਹਰ ਆਇਆ ਵਾ ਤੇ ਐਲਾਨ ਹੋ ਗਿਆ ਕਿ ਵੀ ਨਾਨੀ ਦੀ ਗਿਣਤੀ ਹੋ ਗਈ। ਉਸਤਾਦ ਜੀ ਇਹ ਮਾਨੀ ਕਾ ਦਿਮਾਗ ਜਾ ਰਿਹਾ ਸੀ ਯਾਰ ਮਾਨੀ ਆਈ ਜਿਹੜਾ ਦਿਮਾਗ। ਨੋਨੀ ਤਾਂ 1 ਮਿੰਟ ਚ ਹੀ ਗਿਣਤੀ ਹੋ ਗਈ ਇਹਦੀ। ਆਹੋ ਤਾਜੀ ਇਲੈਕਸ਼ਨ ਤੇ ਖਲੋ ਗਿਆ ਤੇ ਜਿੱਤ ਗਿਆ, ਅਸੈਂਬਲੀ ਹਾਲ ਚ ਬੁਲਬੁਲੇ ਕਰਦਾ ਜਾਂਦੇ ਆ ਉਸਤਾਦ ਜੀ ਉਹ ਜਿਹੜੇ ਉਸਤਾਦ ਜੀ ਇਲੈਕਸ਼ਨ ਤੇ ਖਲੋ ਗਿਆ ਤੇ ਇਹਦੇ ਵੋਟ ਦੀ ਭਲਾ ਕਿਤਾ ਗਿਣਤੀ ਹੋਈ 1 ਚਲੋ ਜੀ ਖਤਮ ਬਸ ਤਾਜੀ ਇਲੈਕਸ਼ਨ ਤੇ ਖਲੋ ਗਿਆ, ਨਾਲ ਖਿਤਾਬ ਕਰ ਰਹੇ ਨਾਲ ਉਹ ਰੱਬਟ ਵਾਲੀ ਗੇਂਦਾਂ ਨਾਲ ਖੇਲ ਲੈਂਦੇ। ਇਹਨੂੰ ਇੱਕ ਵੋਟ ਪਿਆ ਤੇ ਦੂਜੇ ਨੂੰ 2.5 ਲੱਖ ਪਏ ਤੇ ਬਾਹਰ ਆ ਕੇ ਉਹਨਾਂ ਨੂੰ ਕਹਿ ਰਿਹਾ ਕਹਿੰਦਾ ਬੜਾ ਫਸ ਕੇ ਹੋਇਆ ਸਭ। ਇੱਕ ਵੋਟ ਪਿਆ ਕਹਿੰਦਾ ਵੇਖਿਆ ਤੇਰੇ ਵੀਰ ਦੀ ਹਵਾ ਕੈਸੀ ਸੀ, ਆਹੋ। ਹਵਾ ਹਾਰ ਗਿਆ। ਇਹਦਾ ਜਦੋਂ ਇਲੈਕਸ਼ਨ ਤੇ ਖਲੋਤਾ ਇਹਦਾ ਇੰਤਖਾਬ ਨਿਸ਼ਾਨ ਜੀ ਇਹ ਦਿਖਾ ਵੀ ਨਿਸ਼ਾਨ ਸੀ। ਨਹੀਂ ਇਹਦੀ ਤਸਵੀਰ ਕਿੱਦਾਂ ਬਣਾਣੀ? ਇਹਨੂੰ ਉਸਤਾਦ ਜੀ ਇੱਕੋ ਵੋਟ ਪਿਆ ਤੇ ਇੰਜ ਕਰਕੇ ਬਾਹਰ ਆ ਰਿਹਾ, ਦੋਸਤ ਕਹਿੰਦੇ ਕੀ ਬਣਿਆ, ਕਹਿੰਦਾ ਉਹੀ ਧਾਂਦਲੀ ਆਹੋ ਲੱਗੀ ਇੱਕ ਤੇ ਵੋਟ ਹਾਲ ਹੋਰ ਕੇ ਉਹਨਾਂ ਨੂੰ ਕਹੀ ਜਾਂਦਾ ਮੈਂ ਤੇ ਅੱਛਾ ਇੱਕ ਵੋਟ ਪਿਆ ਤੇ ਉਹਨਾਂ ਨੇ ਕਿਹਾ ਕਿ ਤੂੰ ਹਾਰ ਗਿਆ, ਕਹਿੰਦਾ ਧਾਂਦਲੀ ਹੋਈ, ਕਹਿੰਦਾ ਤੇਰੇ ਹਿਸਾਬ ਨਾਲ, ਕਹਿੰਦਾ ਮੇਰੇ ਹਿਸਾਬ ਨਾਲ 4 ਤੋਂ 5 ਹੋਣੇ ਚਾਹੀਦੇ ਵੀ ਇਹ ਧਾਂਦਲੀ ਹੈ। ਇੱਕੋ ਵੋਟ ਪਿਆ, ਜਦੋਂ ਕੱਢ ਕੇ ਦੇਖਿਆ ਉਹ ਤੇ ਵੀ ਈਦ ਮੁਬਾਰਕ ਲਿਖਿਆ ਸੀ, ਜਾਲੀ ਪਾ ਕੇ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਉਸਤਾਦ ਜੀ ਇੱਕ ਗੱਲ ਦੱਸ ਦਿਓ, ਸ਼ੋਅ ਅੱਜ ਸਮੂਥ ਹੋਇਆ? ਹਾਂ ਸਹੀ ਹੋਇਆ, ਠੀਕ ਆ। ਹਾਂ ਬਸ ਇਸ ਤਰ੍ਹਾਂ ਹੀ ਕਰਿਆ ਕਰਾਂਗੇ ਉਸਤਾਦ ਇਨਸ਼ਾਅੱਲਾ। ਬਸ ਤਬੀਅਤ ਦੁਆ ਕਰ ਠੀਕ ਹੋ ਜਾਵੇ ਨਾ, ਤੁਹਾਨੂੰ ਮੈਂ ਬੋਲਣ ਹੀ ਨਹੀਂ ਦਿਆ ਕਰਨਾ ਇਨਸ਼ਾਅੱਲਾ। ਮੈਨੂੰ ਹੁਣ ਸਮਝ ਹੀ ਕੁਝ ਨਹੀਂ ਆ ਰਹੀ, ਤੁਸੀਂ ਗੱਲਾਂ ਕਰੀ ਜਾ ਰਹੇ, ਮੈਂ ਧੱਕੇ ਨਾਲ ਵਿੱਚ ਰਲ ਰਿਹਾ ਤੁਹਾਡੇ। ਸਟਾਰਟ ਠੀਕ ਸੀ, ਸਟਾਰਟ ਤੇ ਵੇਖੇ ਕੈਸੇ 5 ਮਿੰਟ ਮੈਂ ਕੜਕਾਏ ਨੇ, ਉਸ ਤੋਂ ਬਾਅਦ ਮੈਂ ਡੇਲਾ ਡਾਊਨ ਹੋ ਗਿਆ ਥੋੜਾ। ਠੀਕ ਹੈ ਜੀ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਜੀ, ਰੱਬ ਰੱਖਾ ਜਨਾਬ।